ਪੰਜਾਬੀ ਰੇਡੀਓ ਯੂਐਸ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਸਿਹਤ ਨੂੰ ਕਿਸ ਤਰ੍ਹਾਂ ਠੀਕ ਰੱਖਣਾ ਆ ਉਸ ਦੀ ਆਪਾਂ ਗੱਲਬਾਤ ਕਰਦੇ ਹਾਂ। ਖਾਣ ਪੀਣ ਦੇ ਸਾਡੇ ਤਰੀਕੇ ਕੀ ਆ, ਖਾਣਾ ਪੀਣਾ ਕਿਸ ਤਰ੍ਹਾਂ ਠੀਕ ਕਰਨਾ ਆ, ਉਸ ਹਿਸਾਬ ਦੇ ਨਾਲ ਹੀ ਜਿਸ ਤਰ੍ਹਾਂ ਦੀ ਤੁਹਾਨੂੰ ਪ੍ਰੋਬਲਮ ਆ ਤਾਂ ਤੁਹਾਨੂੰ ਖਾਣਾ ਪੀਣਾ ਜਿਹੜਾ ਉਹ ਬਦਲਣਾ ਪਊਗਾ। ਉਸ ਦੀਆਂ ਗੱਲਾਂ ਬਾਤਾਂ ਕਰਦੇ ਹਾਂ। ਘਰ ਵਿੱਚ ਪਈਆਂ ਹੋਈਆਂ ਚੀਜ਼ਾਂ ਆ ਉਹਨਾਂ ਨੂੰ ਰਲਾ ਕੇ ਕਿਸ ਤਰ੍ਹਾਂ ਖਾਣਾ, ਜੇ ਕੋਈ ਪ੍ਰੋਬਲਮ ਆ ਉਹਦੇ ਬਾਰੇ ਤੁਸੀਂ ਪੁੱਛ ਸਕਦੇ ਆ। ਨਾਲ ਦੀ ਨਾਲ ਤੁਹਾਨੂੰ ਰਿਕੁਐਸਟ ਕਰਦੇ ਆ ਕਿ ਜੇ ਤੁਹਾਡੇ ਕੋਲ ਕੋਈ ਹੋਮ ਰੈਮਡੀ ਹੈਗੀ ਆ ਜਾਂ ਤੁਹਾਨੂੰ ਆਰਾਮ ਆਇਆ ਕਿਸੇ ਚੀਜ਼ ਤੋਂ, ਫੀਡਬੈਕ ਪਲੀਜ਼ ਜ਼ਰੂਰ ਦਿਆ ਕਰੋ। 4082725220 ਸਟੂਡੀਓ ਦਾ ਫੋਨ ਨੰਬਰ ਆ। ਜਦੋਂ ਤੁਸੀਂ ਫੀਡਬੈਕ ਦਿੰਦੇ ਆ ਤੇ ਹੋਰਨਾਂ ਦਾ ਵੀ ਭਲਾ ਕਰ ਰਹੇ ਹੁੰਦੇ। ਇਸ ਕਰਕੇ ਜਿਹੜੀਆਂ ਹੋਮ ਰੈਮਡੀਜ਼ ਆ ਸਾਡੇ ਬਜ਼ੁਰਗ ਵਰਤਦੀ ਘਰ ਵਿੱਚ ਪਈਆਂ ਹੋਈਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਕਿਸੇ ਡਾਕਟਰ ਤੋਂ ਨਹੀਂ ਲਿਖਾਉਣੀਆਂ ਪੈਂਦੀਆਂ, ਸਟੋਰ ਦੇ ਵਿੱਚੋਂ ਈਜ਼ੀਲੀ ਮਿਲ ਜਾਂਦੀਆਂ। ਜਿਹੜੀਆਂ ਆਮ ਚੀਜ਼ਾਂ ਤੁਹਾਨੂੰ ਸ਼ੈਲਫ ਤੋਂ ਮਿਲ ਜਾਂਦੀਆਂ ਸ਼ਾਇਦ ਉਹ ਨੁਕਸਾਨਦੇਹ ਨਹੀਂ ਹੁੰਦੀਆਂ। ਇਸ ਕਰਕੇ ਤੁਸੀਂ ਹਰ ਇੱਕ ਚੀਜ਼ ਜਿਹੜੀ ਉੱਥੋਂ ਲੈ ਸਕਦੇ ਆ। ਕਿਸੇ ਨੂੰ ਬਾਏ ਆ, ਗਰਮੀ ਆ, ਉਹ ਤੁਸੀਂ ਆਪਣਾ ਖਿਆਲ ਰੱਖਣਾ ਆ। ਉਹਨਾਂ ਨੂੰ ਬੈਲੈਂਸ ਕਿਵੇਂ ਕਰਨਾ ਹੈ ਉਸ ਦਾ ਖਿਆਲ ਰੱਖਣਾ ਆ। ਬਾਕੀ ਇਹਨਾਂ ਦਾ ਕੋਈ ਇਸ ਤਰ੍ਹਾਂ ਦਾ ਸਾਈਡ ਇਫੈਕਟ ਨਹੀਂਗਾ ਵੀ ਸਾਨੂੰ ਐਡੀ ਵੱਡੀ ਪ੍ਰੋਬਲਮ ਪੈ ਜਾਏ ਕਿ ਸਾਨੂੰ ਐਮਰਜੈਂਸੀ ਜਾਣਾ ਪਵੇ। ਸੋ ਦੇਖ ਕੇ ਖਾਣੀ ਆ, ਕੋਈ ਵੀ ਚੀਜ਼ ਖਾਣੀ ਹੈ ਨਾ ਉਹ ਦੇਖ ਕੇ ਖਾਣੀ ਆ। ਤੁਸੀਂ 4082725250 ਸਟੂਡੀਓ ਦਾ ਫੋਨ ਨੰਬਰ ਹੈ। ਵੀ ਦੱਸ ਦਈਏ ਸਾਡੇ ਕੋਲ ਕੋਈ ਡਾਕਟਰ ਨਹੀਂ ਹੁੰਦਾ, ਸਿਰਫ ਤੇ ਸਿਰਫ ਸਾਡੇ ਸਰੋਤੇ ਹੀ ਹੁੰਦੇ ਆ। ਉਹੀ ਡਾਕਟਰ ਹੁੰਦੇ ਆ, ਉਹੀ ਮਰੀਜ਼। ਤੁਸੀਂ ਪੁੱਛ ਸਕਦੇ ਆ ਜਿਹਨੂੰ ਕਿਸੇ ਨੂੰ ਕਿਸੇ ਚੀਜ਼ ਤੋਂ ਆਰਾਮ ਆਇਆ ਹੁੰਦਾ ਜਾਂ ਕਿਸੇ ਦੇ ਕੋਲ ਕੋਈ ਹੋਮ ਰੈਮਡੀ ਹੁੰਦੀ ਆ ਉਹ ਦੱਸ ਦਿੰਦਾ ਆ। ਅਤੇ ਆਪਾਂ ਜਦੋਂ ਤੁਹਾਡੀ ਕਾਲ ਆਉਂਦੀ ਆ ਨਾ, ਕਾਲ ਤੁਹਾਡੀ ਕੋਈ ਨਾ ਜਿਹੜਾ ਚੱਕਦਾ ਆ, ਤੁਸੀਂ ਸਿਰਫ ਨਾਂ ਦੱਸਣਾ ਆ। ਉਹਨੂੰ ਬਿਮਾਰੀ ਨਹੀਂ ਦੱਸਣੀ ਤੁਹਾਨੂੰ ਕੀ ਬਿਮਾਰੀ ਆ, ਤੁਸੀਂ ਕੀ ਪੁੱਛਣਾ ਆ, ਸਿਰਫ ਉਹਨੂੰ ਨਾਂ ਦੱਸਣਾ ਆ। ਕਿਉਂਕਿ ਕਾਲਸ ਜਿਹੜੀਆਂ ਉਹ ਹੋਰ ਵੀ ਹੁੰਦੀਆਂ। ਸਿਰਫ ਤੇ ਸਿਰਫ ਆਪਣਾ ਨਾਂ ਦੱਸ ਦੇਣਾ ਅੱਗੇ ਤੁਹਾਡਾ ਜਦੋਂ ਨਾਂ ਬੋਲਿਆ ਜਾਂਦਾ ਉਸ ਵੇਲੇ ਤੁਸੀਂ ਪੁੱਛ ਲੈਣਾ ਆ। ਚੱਲਦੇ ਤੁਹਾਡੀਆਂ ਕਾਲਸ ਬਾਅਦ। ਬਲਜੀਤ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮੇਰੀ ਭਾਬੀ ਆਈਡੀ ਜਿੱਦਾਂ ਉਹਨੂੰ ਰੀਹ ਦੀ ਬਿਮਾਰੀ ਲੱਤ ਨੂੰ ਤੇ ਉਹ ਬਹੁਤ ਤੜਫਦੀ। ਇਹਨੂੰ 2-3 ਸਾਲ ਹੋ ਗਏ ਹੁਣ। ਉਹਨੂੰ ਸਰਜਰੀ ਕਰਨ ਨੂੰ ਕਿਹਾ ਡਾਕਟਰਾਂ ਨੇ। ਪਲੀਜ਼ ਕਿੰਨੇ ਕਿ ਆਰਾਮ ਹੋਇਆ ਕਿਸੇ ਚੀਜ਼ ਤੋਂ ਦੱਸੇ ਕੋਈ ਨਾ। ਰੀਹ ਦੀ ਪੇਨ ਹੈ? ਹਾਂਜੀ ਹਾਂਜੀ ਠੀਕ ਹੈ ਹੁਣ ਛੱਲਾ ਹੀ ਪਾਇਆ ਪੈਰ ਪਰ ਕੁਛ ਫਰਕ ਨਹੀਂ ਪੈਂਦਾ। 2-3 ਸਾਲ ਹੋ ਗਏ ਆ। ਠੀਕ ਹੈ ਜੀ, ਠੀਕ ਹੈ, ਥੈਂਕ ਯੂ। ਰੀਹ ਦਾ ਬਹੁਤ ਵਾਰੀ ਪੁੱਛਿਆ ਗਿਆ, ਦੱਸਿਆ ਗਿਆ, ਕਈਆਂ ਨੂੰ ਆਰਾਮ ਵੀ ਆਇਆ, ਪਰ ਆਇਆ ਕਾਹਦੇ ਤੋਂ ਆ ਉਹ ਤੁਸੀਂ ਜ਼ਰੂਰ ਦੱਸਦਾ ਕਿ ਤੁਹਾਨੂੰ ਕਾਹਦੇ ਤੋਂ ਆਰਾਮ ਆਇਆ। ਅਜਮੇਰ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਸੀਗਾ ਵੀ ਕਿਸੇ ਨੂੰ ਪ੍ਰੋਬਲਮ ਇਹ ਕਿ ਜਿੱਦਾਂ ਮੈਂਸਿਜ ਥੋੜਾ 1-2 ਮਹੀਨੇ ਬੰਦ ਰਹਿੰਦੇ ਆ ਤਾਂ ਫਿਰ ਉਹ ਇੰਨੇ ਖੁੱਲ ਕੇ ਆਉਂਦੇ ਕਿ ਸਟਾਪ ਹੀ ਨਹੀਂ ਹੁੰਦੇ। ਮਹੀਨਾ ਹੋ ਗਿਆ ਹੁਣ ਉਹ ਸਟਾਪ ਹੀ ਨਹੀਂ ਹੋ ਰਹੇ। ਡਾਕਟਰ ਕੋਲ ਵੀ ਜਾ ਕੇ ਆਏ ਆ। ਉਹ ਕਹਿੰਦੇ ਕਿ ਬਲੱਡ ਜੇ ਘੱਟ 7 ਪੁਆਇੰਟ ਹੋਵੇ ਫਿਰ ਅਸੀਂ ਦਾਖਲ ਕਰਦੇ, ਉੱਦਾਂ ਅਸੀਂ ਦਾਖਲ ਨਹੀਂ ਕਰਦੇ। ਅਤੇ ਉੱਦਾਂ ਕਮਜ਼ੋਰੀ ਅਤੇ ਘਬਰਾਹਟ ਹੁੰਦੀ ਆ। ਉਹ ਦਵਾਈ ਦੂਈ ਦਿੰਦੇ ਆ, ਉਹਦੇ ਨਾਲ ਕੋਈ ਫਰਕ ਨਹੀਂ ਪੈ ਰਿਹਾ ਇੰਨਾ। ਅਤੇ ਜੇ ਕੋਈ ਇਹੋ ਜਿਹੀ ਕਿਸੇ ਨੂੰ ਦਵਾਈ ਮਤਲਬ ਕੋਈ ਦੇਸੀ ਇਲਾਜ ਦਾ ਪਤਾ ਹੋਵੇ ਜਿਹੜਾ ਵੀ ਸਟਾਪ ਹੋ ਜਾਵੇ, ਉੱਦਾਂ ਟੈਸਟ ਟੁਸਟ ਕਰਾਏ, ਉਹ ਰਿਪੋਰਟਾਂ ਆਉਣੀਆਂ ਅਜੇ। ਠੀਕ ਹੈ ਜੀ। ਹਾਂਜੀ, ਇਹ ਬਹੁਤ ਜ਼ਰੂਰੀ ਆ ਭੈਣ ਜੀ। ਕਿਸੇ ਨੂੰ ਪਤਾ ਹੋਵੇ ਤਾਂ ਪਲੀਜ਼ ਜ਼ਰੂਰ ਕੋਈ ਦੱਸੇ ਵੀ ਉਹ ਕਿੱਦਾਂ ਸਟਾਪ ਹੋਵੇ। ਅਤੇ ਘਬਰਾਹਟ ਵੀ ਹੁੰਦੀ, ਇੰਨਾ ਬਲੱਡ ਅੰਦਰੋਂ ਜਾ ਚੁੱਕਾ ਕਿ 4-5 ਕਿਲੋ ਵੇਟ ਵੀ ਘੱਟ ਗਿਆ 1 ਮਹੀਨੇ 'ਚ। ਠੀਕ ਹੈ ਜੀ। ਹਾਂਜੀ, ਓਕੇ ਭੈਣ ਜੀ, ਥੈਂਕ ਯੂ ਬਹੁਤ ਬਹੁਤ ਹੈ ਨਾ। ਥੈਂਕ ਯੂ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਸ ਇਹ ਤਾਂ ਪਿਛਲੇ ਹਫ਼ਤੇ ਦੱਸਿਆ ਸੀਗਾ। ਠੰਡੇ ਦੁੱਧ ਨਾਲ ਸ਼ਾਇਦ ਕੇਲਾ ਸੀਗਾ, ਪਤਾ ਨਹੀਂ ਜੇ ਕਿਸੇ ਕੋ ਹੋਰ ਵੀ ਕਿਸੇ ਕੋ ਇਲਾਜ ਹੋਇਆ ਤਾਂ ਜ਼ਰੂਰ ਦੱਸਦਾ। 4082725250 ਕਈ ਕਿ ਲੋਕ ਤੰਗ ਹੁੰਦੇ ਆ ਇਸ ਕਰਕੇ ਪੁੱਛਦੇ ਆ ਅਤੇ ਜ਼ਰੂਰ ਦੱਸਦਾ ਜੀ। ਕੁਲਵਿੰਦਰ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮੇਰੀ ਭੈਣ ਆ ਵੱਡੀ, ਉਹਨਾਂ ਦੀ ਹਾਰਟ ਦੀ ਸਰਜਰੀ ਹੋਈ ਹੋਈ ਆ। ਹਾਂਜੀ। ਤੇ ਉਹਨਾਂ ਦਾ ਬਲੱਡ ਪ੍ਰੈਸ਼ਰ ਬਹੁਤ ਵੱਧਦਾ ਆ ਤੇ ਕਿਤੇ ਕਿਤੇ ਧੜਕਣ ਵੀ ਬਹੁਤ ਵੱਧ ਜਾਂਦੀ। ਗੋਲੀਆਂ ਵੀ 4-5 ਖਾਂਦੇ ਆ ਵੀ ਆਰਾਮ ਨਹੀਂ ਆਉਂਦਾ ਹੈਗਾ। ਵੀ ਤੁਸੀਂ ਜੇ ਕੋਈ ਹੋਮ ਰੈਮਡੀ ਦੱਸੇ ਜ਼ਰੂਰ ਜੇ ਕਿਸੇ ਨੂੰ ਪਤਾ ਹੋਵੇ। ਠੀਕ ਹੈ ਜੀ, ਥੈਂਕ ਯੂ। ਥੈਂਕ ਯੂ। ਬਲੱਡ ਪ੍ਰੈਸ਼ਰ ਵੱਧਦਾ, ਹਾਰਟ ਦੀ ਸਰਜਰੀ ਹੋਈ ਆ ਅਤੇ ਉਹ ਜ਼ਰੂਰ ਦੱਸਿਓ ਜੀ ਜੇ ਕੋਈ ਦੱਸ ਸਕਦਾ ਹੋਇਆ। 4082725250 ਸਟੂਡੀਓ ਦਾ ਫੋਨ ਨੰਬਰ ਆ। ਨਿਰੰਜਨ ਕੌਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਅੱਛਾ ਜੀ, ਉਹ ਆਪਣੀ ਗੁੱਡੀ 18 ਸਾਲਾਂ ਦੀ। ਹਾਂਜੀ। ਤੇ ਉਹਦੇ ਆ ਸਿਆਲ ਦੇ ਵਿੱਚ ਪੈਰਾਂ ਦੇ ਉੱਤੇ ਨਾਲੇ ਤਾਂ ਖਾਜ ਆਉਂਦੀ ਤੇ ਨਾਲੇ ਹੁੰਦੇ ਛਾਲੇ। ਅੱਛਾ। ਪੈਰ ਲਾਲ ਹੋ ਜਾਂਦੇ ਆ। ਇਹਦੇ ਬਾਰੇ ਜੇ ਕਿਸੇ ਨੂੰ ਪਤਾ ਆ ਤਾਂ ਪਲੀਜ਼ ਜ਼ਰੂਰ ਦੱਸਣ। ਸਿਆਲ 'ਚ ਹਰੇਕ ਸਾਲ ਹੁੰਦਾ? ਹਾਂਜੀ, ਹਰੇਕ ਸਿਆਲ ਨੂੰ, ਹਰੇਕ ਸਿਆਲ ਵਿੱਚ। ਅੱਛਾ। ਹਾਂਜੀ, ਪਰ ਇੰਡੀਆ ਆ ਉਹ ਗੁੱਡੀ ਆ ਸਾਡੀ, ਠੀਕ ਦੋਤੀ ਆ। ਤਾਂ ਮੈਂ ਕਿਹਾ ਅੱਜ ਇੱਧਰ ਹੀ ਪੁੱਛਦੇ ਭੈਣ ਜੀ ਉਹਨਾਂ ਨੂੰ, ਕੋਈ ਕਿਸੇ ਭੈਣ ਭਰਾ ਨੂੰ ਵੀ ਪਤਾ ਪਲੀਜ਼। ਕੋਈ ਨਹੀਂ, ਜ਼ਰੂਰ ਕੁਛ ਦੇਖਦੇ ਕੌਣ ਡਾਕਟਰ ਆਉਂਦਾ। ਹਾਂਜੀ।
ਚੰਗਾ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਜਗਵੀਰ ਸਿੰਘ ਜੀ। ਹੈਲੋ ਜੀ, ਬਿਮਾਰੀ ਵਾਸਤੇ ਪੁੱਛੇ ਤੇ ਜਿਹੜੀ ਜ਼ਿਆਦਾ ਡਿੱਗਦੀ ਹੈ, ਹਾਂਜੀ ਫਿਲਹਾਲ ਤਾਂ ਇਹ ਕਰ ਸਕਦੇ ਹਾਂ ਅਸ਼ੋਕਾ ਰਿਸਟ ਇੱਥੇ ਤੇ ਲੈ ਲਵੇਂ। ਹਾਂਜੀ ਉਹ ਇਹਨੂੰ ਜੇ ਜ਼ਿਆਦਾ ਹੁਣ ਇਸ ਟਾਈਮ ਪ੍ਰੋਬਲਮ ਹੈ ਤਾਂ ਉਹਨੂੰ ਆਪਣੇ 1 ਔਂਸ ਵੀ ਦੇ ਸਕਦੇ ਹੈਗੇ ਜੇ ਜ਼ਿਆਦਾ ਹੈਗੀ। ਅਸ਼ੋਕਾ ਇਹਦੀ 4-5 ਚਮਚੇ 4 ਚਮਚੇ ਖੁਰਾਕ ਹੈਗੀ ਦੀ। ਅੱਛਾ ਠੀਕ ਤੇ ਹੈ। ਜ਼ਿਆਦਾ ਤੋਂ ਡੋਜ਼ ਡਬਲ ਵੀ ਕਰ ਸਕਦੇ ਹੈਗੇ ਜੇ ਸਟਾਪ ਹੀ ਨਹੀਂ ਹੁੰਦੀ ਹੈਗੀ। ਠੀਕ ਹੈ ਜੀ। ਤਾਂ 1 ਔਂਸ ਆਪਣੇ ਪੀਲੇ ਕਰੇ ਉਹਦੇ ਵਿੱਚ ਵਾਤੇ। ਫਿਰ ਵੀਰਵਾਰ ਨੂੰ ਸਲਮੇ ਮੈਂ ਹੋਰ ਨੁਕਸੇ ਦੱਸ ਦੂੰਗਾ ਜੀ ਇਹਦੇ। ਠੀਕ ਹੈ ਜੀ, ਥੈਂਕ ਯੂ। ਇਹ ਤਾਂ ਬੜੀ ਐਮਰਜੈਂਸੀ ਹੈ ਇਹਨਾਂ ਨੂੰ ਤਾਂ ਮੈਂ ਦੱਸਦੇ। ਹਾਂਜੀ ਹਾਂਜੀ ਚਲੋ ਠੀਕ ਹੈ, ਵੀਰਵਾਰ ਨੂੰ ਸਲਮੇ ਪ੍ਰੋਗਰਾਮ ਫਿਰ ਮੈਂ ਦੱਸ ਦੂੰਗਾ ਜੀ। ਥੈਂਕ ਯੂ ਜਗਵੀਰ ਸਿੰਘ, ਬਹੁਤ ਧੰਨਵਾਦ। ਸਿੰਦਰ। ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਅੱਗੇ 2 ਵੀਕਾਂ ਹੋਏ ਉਦੋਂ ਵੀ ਫੋਨ ਕੀਤਾ ਸੀ। ਮੇਰੀ ਕਜ਼ਨ ਦੇ ਜਿੱਦਾਂ ਫੇਫੜਿਆਂ ਦੇ ਅੰਦਰਲੇ ਪਾਸੇ ਆ ਕੈਂਸਰ, ਜਿੱਦਾਂ ਛੋਲਿਆਂ ਦਾ ਦਾਣਾ ਹੁੰਦਾ ਉਡੀਕ। ਠੀਕ ਆ। ਉਹਦੇ ਲਈ ਪੁੱਛਣਾ ਜੇ ਕਿਸੇ ਨੂੰ ਪਤਾ ਹੋਵੇ ਵੀ ਆਪਣੀ ਦੇਸੀ ਦਵਾਈ ਦੇ ਨਾਲ ਆਰਾਮ ਆ ਜਾਵੇ। ਠੀਕ ਹੈ ਜੀ। ਬਾਹਰ ਸਕਿਨ ਦੇ ਜਿੱਦਾਂ ਬਾਹਰ ਨਹੀਂ ਅੰਦਰ ਆ। ਹਾਂਜੀ ਹਾਂਜੀ, ਤਾਂ ਜੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਪੁੱਛਿਓ। ਜ਼ਰੂਰ ਪੁੱਛਦੇ ਜੀ, ਜ਼ਰੂਰ। ਚੰਗਾ ਭੈਣ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਉਹਨੂੰ ਜਿੱਥੇ ਹੈਗਾ ਰੋਕਣਾ ਕਿਵੇਂ ਆ ਉਹ ਤਾਂ ਦੱਸਿਆ ਗਿਆ ਸੀ, ਪਰ ਤੁਹਾਨੂੰ ਜਦੋਂ ਤੁਸੀਂ ਕੋਈ ਜਣਾ ਵੀ ਇਲਾਜ ਪੁੱਛਦੇ ਆ ਤੁਹਾਨੂੰ ਸੁਣਨਾ ਜ਼ਰੂਰ ਪਊਗਾ ਕੀ ਦੱਸਿਆ ਸੀ। ਰੋਮਾ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਆ ਮੇਰੇ ਫਾਦਰ ਇਨ ਲਾ ਨਾ, ਉਹਨਾਂ ਦਾ ਜਿੱਦਾਂ ਸੋਡੀਅਮ ਬਹੁਤ ਘੱਟ ਜਾਂਦਾ, ਜਿੱਦਾਂ ਉਹ ਕੋਈ ਜਿੱਦਾਂ ਹੁਣ ਕਹਿੰਦੇ ਨੇ ਕਿ ਲੂਣ ਨਹੀਂ ਘੱਟ ਖਾਂਦੇ ਜਾਂ ਕੁਛ ਆ, ਉਹ ਸੋਡੀਅਮ ਵਾਸਤੇ ਕੋਈ ਦੱਸੇ, ਕੋਈ ਜਿੱਦਾਂ ਕੋਈ ਦੇਸੀ ਕੋਈ ਮੈਡੀਸਨ ਹੋਵੇ, ਕੁਛ ਹੋਵੇ ਜਿੱਦਾਂ ਸੋਡੀਅਮ ਆਪਣਾ ਘੱਟਦਾ ਤੇ ਆਪਣੀ ਬੋਡੀ ਵਾਸਤੇ ਵਧੀਆ ਨਹੀਂ ਨਾ ਹੁੰਦਾ। ਲੂਣ ਖਾ ਲੈਂਦੇ ਉੱਦਾਂ? ਲੂਣ ਬਹੁਤ ਸਬਜ਼ੀ ਤੇ ਖਾਂਦੇ ਨਹੀਂ ਨਾ, ਸਬਜ਼ੀ ਦੇ ਵੇਲੇ ਇੱਕ ਰੋਟੀ ਖਾਂਦੇ ਆ ਤੇ ਸਬਜ਼ੀ ਵੀ ਨਹੀਂ ਖਾਣੀ, ਤੇ ਫਿਰ ਉਹ ਸੋਡੀਅਮ ਘੱਟਦਾ। ਤੇ ਫਿਰ ਇੱਥੇ ਦੇ ਆਪਣੇ ਡਾਕਟਰ ਕਹਿੰਦੇ ਕਿ ਐਸ ਸੂਨ ਐਸ ਪੋਸੀਬਲ ਤੁਸੀਂ ਐਮਰਜੈਂਸੀ ਜਾਓ। 129 123 ਏਦਾਂ ਹੁੰਦਾ। ਤੇ ਇੱਕ ਘਬਰਾਹਟ ਇਹਨਾਂ ਨੂੰ ਬਹੁਤ ਹੁੰਦੀ ਆ, ਮਿੰਟ 'ਚ ਘਬਰਾ ਜਾਂਦੇ ਆ। ਜਿੱਦਾਂ ਤੁਸੀਂ ਬਾਹਰ ਨਾ ਛੱਡ ਕੇ ਜਾਓ, ਮੈਨੂੰ ਘਬਰਾਹਟ ਹੁੰਦੀ ਆ, ਮੈਨੂੰ ਹੁਣ ਇੱਕਦਮ ਬਹੁਤ ਘਬਰਾਹਟ ਹੋਈ ਜਾਂਦੀ ਆ। ਪਤਾ ਨਹੀਂ ਇਹਦਾ ਕੀ ਸਿੰਪਟਮਸ ਆ, ਪਤਾ ਨਹੀਂ ਉਹਨੇ ਇਹਦਾ ਕੋਈ ਦੱਸ ਸਕੇ ਕਿ ਹਾਂ ਵੀ ਕੋਈ ਦੇਸੀ ਦਵਾਈ ਹੋਵੇ, ਕੁਛ ਏਦਾਂ ਦੀ ਹੋਵੇ। ਠੀਕ ਆ। ਹਾਂਜੀ, ਤੇ ਸੈਕਿੰਡ ਆ ਕੇ ਕੋਈ ਜਿੱਦਾਂ ਸ਼ੂਗਰ ਦੇ ਬਾਰੇ ਦੱਸਣ, ਜਿੱਦਾਂ ਸ਼ੂਗਰ ਨੂੰ ਕੰਟਰੋਲ ਕਰਨ ਵਾਸਤੇ ਕਿਹੜੀ ਮੈਡੀਸਨ ਹੁੰਦੀ। ਉਹ ਵੀ ਆ ਗਏ ਕਿਸੇ ਨੂੰ? ਠੀਕ ਆ। ਹਾਂਜੀ ਹਾਂਜੀ, ਉਹ ਤਾਂ ਘਰ ਆ। ਠੀਕ ਆ। ਹਾਂਜੀ ਆਓ, ਪਰ ਫਿਰ ਵੀ ਦੇਸੀ ਦਵਾਈ ਪੁੱਛ ਲੈਂਦੇ ਆ, ਵਧੀਆ ਨਾ। ਪੁੱਛਦੇ ਆ। ਹਾਂਜੀ, ਥੈਂਕ ਯੂ ਜੀ। ਥੈਂਕ ਯੂ ਜੀ। ਘਬਰਾਹਟ ਹੁੰਦੀ ਆ ਇੱਕ ਤਾਂ, ਉਹ ਹੁਣ ਸਿਆਣੇ ਆ, ਘਬਰਾਹਟ ਹੁੰਦੀ ਆ, ਤੇ ਇੱਕ ਜਿਹੜੀ ਬਿਮਾਰੀ ਆ ਉਹਦੀ ਪ੍ਰੋਬਲਮ ਆ। 4082725200 ਦੱਸੋ ਜੇ ਕਿਸੇ ਨੂੰ ਇਲਾਜ ਦਾ ਪਤਾ ਹੋਇਆ। ਜਿਹੜੇ ਇਲਾਜ ਪੁੱਛੇ ਜਾਂਦੇ ਆ ਉਹਨਾਂ ਦੇ ਜਵਾਬ ਦੇ ਦਿਆ ਕਰੋ ਜੀ। ਬਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ ਹਾਂਜੀ, ਮੇਰਾ ਕੁਐਸਚਨ ਆ, ਮੇਰੀ ਗ੍ਰੈਂਡ ਬੇਬੀ 8 ਸਾਲ ਦੀ ਹੈ ਜੀ, ਤੇ ਉਹਦੇ ਉੱਪਰ ਲਿਪਸ ਤੇ ਹੇਅਰ ਬੜੇ ਜ਼ਿਆਦਾ, ਤੇ ਕਲਾਸ ਵਿੱਚ ਉਹਨੂੰ ਬੱਚੇ ਬੜਾ ਟੀਸ ਕਰਦੇ ਆ, ਤੇ ਇਹਦੇ ਬਾਰੇ ਪੁੱਛਣਾ ਜੀ। ਕੋਈ ਵਾਲ ਜ਼ਿਆਦਾ ਆ ਉਹਦੇ? ਹਾਂਜੀ, ਜਿੱਦਾਂ ਏਦਾਂ ਹੀ ਲੱਗਦੀਆਂ ਜਿੱਦਾਂ ਮੁੱਛਾਂ ਨੇ। ਅੱਛਾ, ਮੂੰਹ ਤੇ। ਉਹ ਬੱਚੇ ਬੜਾ ਜ਼ਿਆਦਾ ਉਹਨੂੰ, ਫਿਰ ਉਹ ਕਲਾਸ ਵਿੱਚ ਉਹ ਬੜੀ ਨਰਵਸ ਹੁੰਦੀ ਆ, ਉਹਦੇ ਬਾਰੇ ਪੁੱਛਣਾ ਜੀ। ਹਾਂ, ਉਹ ਤਾਂ ਠੀਕ ਹੈਗਾ, ਜਿਹੜੀ ਇਹ ਕੁਦਰਤੀ ਹੁੰਦੀ ਆ, ਪਰ ਵੈਸੇ ਟੀਚਰ ਨਾਲ ਵੀ ਗੱਲ ਕਰਿਓ ਤਾਂ ਆਪਾਂ ਇਲਾਜ ਵੀ ਪੁੱਛ ਲੈ। ਠੀਕ ਹੈ ਜੀ, ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਜੇ ਤੁਹਾਡੀ ਬੋਡੀ ਕਿਸ ਤਰ੍ਹਾਂ ਹੈ ਹੁਣ, ਤੇ ਮੇਰਾ ਖਿਆਲ ਆ ਬੜੀ ਖੁੱਲ੍ਹ ਖੇਲਿਆ ਵੀ ਜੋ ਵੀ ਮਰਜ਼ੀ ਆ, ਪਰ ਤੁਸੀਂ ਟੀਚਰ ਨਾਲ ਵੀ ਗੱਲ ਕਰਿਓ। ਲੌਰਡ ਸਿੰਘ ਜੀ। ਹਾਂਜੀ ਮੈਮ, ਮੈਂ ਇਹ ਪੁੱਛਣਾ ਜੀ, ਮੈਂ ਨਾ ਜਦੋਂ ਰਾਤ ਨੂੰ ਸੌਂਦਾ ਆ ਤੇ ਮੇਰਾ ਨਾ ਰਾਤ ਨੂੰ ਗਲਾ ਹੀ ਸੁੱਕੀ ਜਾਂਦਾ, ਮੈਨੂੰ ਕੋਲ ਜੱਗ ਪਾਣੀ ਦਾ ਰੱਖਣਾ ਪੈਂਦਾ। ਜਦ ਘੁੱਟ ਪੀ ਲੈਂਦਾ ਠੀਕ ਆ, ਨਹੀਂ ਸੁੱਕੀ ਖੰਘ ਆਉਂਦੀ ਹੈ ਗਲ ਵਿੱਚ ਨਾ, ਏਦਾਂ ਕੋਈ ਰੇਸ਼ਾ ਨਹੀਂ ਹੈ, ਕੋਈ ਕੁਛ ਨਹੀਂ ਹੈ, ਬਸ ਗਲ ਸੁੱਕੀ ਜਾਂਦਾ ਜੀ ਰਾਤ ਨੂੰ ਸੁੱਤੇ ਪਏ। ਸੁੱਕੀ ਖੰਘ ਆ ਤੁਹਾਨੂੰ? ਹਟਦੀ ਨਹੀਂ ਭੈਣ ਜੀ, ਮੈਂ ਤਾਂ ਦਵਾਈਆਂ ਤੋਂ ਹਾਰ ਗਿਆ। ਕਾਲੀਆਂ ਮਿਰਚਾਂ ਸ਼ਹਿਰ ਚ ਪਾ ਕੇ ਖਾ ਕੇ ਜਾਣ ਕੇ ਮੈਂ ਤਾਂ ਅੱਕਿਆ ਪਿਆ। ਉਹ ਤਾਂ ਵੈਸੇ ਖੁਸ਼ਕੀ ਆ। ਇਹ ਚੱਕੇ ਹੀ ਨਹੀਂ ਹੁੰਦੀ ਭੈਣ ਜੀ, ਚੱਕਾ ਕਿੱਦਾਂ ਇਹਨੂੰ, ਰੁਗੀ ਬਹੁਤ ਹੈ। ਸੁੱਕੀ ਖੰਘ ਨੂੰ ਤਾਂ ਮੇਰਾ ਖਿਆਲ ਆ ਕੜਾਹ ਦੱਸਦੇ ਹੁੰਦੇ, ਤੇਲ ਦਾ, ਸਰੋਂ ਦੇ ਦਾ, ਪਤਾ ਨਹੀਂ ਹੁਣ, ਹੋਰ ਪੁੱਛ ਲੈਂਦੇ ਆ। ਹਾਂਜੀ, ਬਹੁਤ ਦੁਖੀ ਹੈ ਜੀ, ਮੈਨੂੰ ਰਾਤ ਨੂੰ ਨਾ 10 ਵਾਰੀ ਉਠਣਾ ਪੈਂਦਾ ਘੱਟੋ ਘੱਟ। ਚਲੋ ਕੋਈ ਨਹੀਂ, ਪੁੱਛ ਲੈਂਦੇ ਆ। ਓਕੇ ਭੈਣ ਜੀ, ਓਕੇ, ਸਤਿ ਸ਼੍ਰੀ ਅਕਾਲ। ਸੁੱਕੀ ਖੰਘ ਹੈ ਜੀ ਇਹਨਾਂ ਨੂੰ, ਜੇ ਬੰਦੇ ਨੂੰ ਸੌਂ ਨਾ ਹੋਵੇ ਨਾ, ਕੰਮ ਵੀ ਨਹੀਂ ਹੁੰਦਾ। ਹਰਪ੍ਰੀਤ। ਪਤਾ ਨਹੀਂ ਹੁਣ, ਹੋਰ ਪੁੱਛ ਲੈਂਦੇ ਆ। ਹਰਪ੍ਰੀਤ ਜੀ, ਮੈਂ ਤੁਹਾਡਾ ਕੱਟ ਦਿੱਤਾ ਫੋਨ, ਦੁਬਾਰਾ ਕਰੋ। 4082725200। ਜਦੋਂ ਤੁਹਾਡੀ ਕਾਲ ਮਿਲ ਜਾਂਦੀ ਹੈ, ਤੁਹਾਡਾ ਨਾਂ ਲੈ ਦਿੱਤਾ ਜਾਂਦਾ, ਤੇ ਤੁਸੀਂ ਆਪਣਾ ਰੇਡੀਓ ਹੌਲੀ ਕਰ ਲਿਆ ਕਰੋ। ਗੁਰਦੀਪ ਕੌਰ ਜੀ। ਹਾਂਜੀ ਬੇਟੇ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਜਿਨ੍ਹਾਂ ਨੇ ਆਖਿਆ ਨਾ ਵੀ ਉਹ ਪੀਰੀਅਡ ਜ਼ਿਆਦਾ ਆਉਂਦੇ ਨੇ, ਹਾਂਜੀ, ਮੈਂ ਉਦੋਂ ਦੱਸਿਆ ਸੀ, ਇੱਥੇ ਕਿਸੇ ਨੂੰ ਦਿੱਤਾ ਸੀ, ਕਈਆਂ ਨੂੰ ਦੱਸਿਆ ਆਰਾਮ ਆ ਜਾਂਦਾ ਹੈ। ਰੱਸਿਆ ਬੜਾ ਗਲਿਆ ਕੇਲਾ ਠੰਡੇ ਦੁੱਧ ਚ ਦੇਣ, ਸਵੇਰੇ ਨਿਰਣੇ ਕਾਲਜੇ ਜੀ,
ਖੀਰ ਜੀ ਬਣਾ ਕੇ ਚਮਚਾ ਮਾਰੀ ਜਾਣ ਵਿੱਚ, ਤੇ ਸੁੱਕਾ ਧਨੀਆ ਰਾਤ ਨੂੰ ਭਿਓ ਕੇ ਰੱਖਣ 2 ਚਮਚੇ, ਸਵੇਰੇ ਮਿੱਧ ਕੇ ਇਹਨਾਂ ਦਾ ਪਾਣੀ ਪੁਣ ਕੇ ਪਿਉਣ ਠੰਡਾ। ਜਿਹੜਾ ਸ਼ੋਕਾ ਰਿਸ਼ਤੇ ਨਾ ਇਹ ਵੱਧ ਗਿਆ ਨੂੰ ਵੀ ਆਰਾਮ ਦਿੰਦਾ ਤੇ ਘੱਟ ਗਿਆ ਨੂੰ ਵੀ ਆਰਾਮ ਦਿੰਦਾ, ਜਿਹੜੇ ਨਹੀਂ ਆਉਂਦੇ ਉਹਨਾਂ ਨੂੰ ਵੀ ਆਰਾਮ ਦਿੰਦਾ, ਜਿਹੜੇ ਵੱਧਦੇ ਨੇ। ਇਹ 3 ਚਮਚੇ ਹੀ ਪੀ ਲੈਣ ਕਰਨਾ ਰੋਜ਼, ਇੰਨਾ ਹੀ ਵਾਧੂ ਜੇ। ਇਹ ਬੜਾ ਪੱਕਾ ਨੁਕਸਾ, ਮੈਂ ਕਈਆਂ ਨੂੰ ਦੱਸਿਆ ਆਰਾਮ ਆ ਗਿਆ। ਸ਼ੋਕਾ ਰਿਸ਼ਤਾ ਹੁਣ ਇੰਡੀਆ 'ਚ ਬੈਠੇ ਨੇ ਆਮ ਹੀ ਮਿਲਦਾ ਉਹਨਾਂ ਨੂੰ। ਤੇ ਬਾਕੀ ਜਿਹੜੇ ਹੁਣ ਕਹਿੰਦੇ ਪਏ ਸੀ ਨਾ ਪੇਪਰ ਵਿੱਚ ਉਹ ਗਿਲਟੀ ਹੈ ਕੈਂਸਰ ਦੱਸੀ, ਮੈਂ ਉਦੋਂ ਦੱਸ ਗਈ ਸਾਂ। ਤੁਸੀਂ ਉਹਨੂੰ ਹੁਣੇ ਹੀ ਜਿਹੜਾ ਛੋਟਾ ਜਿਹਾ ਉਹਨੂੰ ਆਹ 3 ਨੁਕਸੇ ਹੀ ਵਰਤ ਲੈਣ, ਉਹਦੇ ਨਾਲ ਹੀ ਉਹਨੇ ਖਤਮ ਹੋ ਜਾਣਾ ਜੇ ਸ਼ਰਾਬ ਤੇ। ਇੱਕ ਤਾਂ ਹੁਣੇ ਹੀ ਐਪਰੀਕੋਟ ਦੇ ਬੀਜ ਜਿਹੜੇ ਨੇ 1 ਚਮਚ ਰੋਜ਼ ਪਾਣੀ ਨਾਲ ਲੈਣ, ਜਿਸ ਵੇਲੇ ਮਰਜ਼ੀ ਲੈ ਸਕਦੇ ਨੇ। ਇੱਕ ਉਹਨਾਂ ਕੌੜੀ ਗਿਰੀ ਬਦਾਮ ਦੀਆਂ ਖਾਣੀਆਂ ਸ਼ੁਰੂ ਕਰ ਲੈਣ, ਜਿਹੜੀ ਚੀਜ਼ ਕੌੜੀ ਖਾਣੀ ਬਸ। ਕੱਚੀ ਹਲਦੀ ਕੁੱਟ ਕੇ ਨਾ ਤੇ ਉਬਾਲ ਕੇ ਉਹਨੂੰ ਵੀ 2 ਚਮਚੇ ਪੀਣ। ਕੱਚੀ ਹਲਦੀ ਜਿਹੜੀ ਇਹਨੂੰ ਛਿੱਲ ਕੇ ਸਲਾਦ 'ਚ ਵੀ ਖਾ ਸਕਦੇ ਨੇ ਤੇ ਉਹ ਆਪਣਾ ਵੈਸੇ ਵੀ ਖਾ ਸਕਦੇ ਨੇ। ਇਹ 3-4 ਨੁਕਸੇ ਵਰਤ ਲੈਣ। ਐਪਰੀਕੋਟ ਦੇ ਬੀਜ ਤਾਂ ਬੜੇ ਜ਼ਰੂਰੀ ਨੇ, ਉੱਥੇ ਰੁਕ ਜਾਏਗੀ। ਤੇ ਜਿਹੜਾ ਜੋ ਇਹਨਾਂ 3-4 ਨੁਕਸਿਆਂ 'ਚ ਪੀਂਦੇ ਰਹਿਣ, ਖਾਂਦੇ ਰਹਿਣ ਨਾ, ਤੇ ਬਿਲਕੁਲ ਆਰਾਮ ਆ ਜਾਏਗਾ। ਪੀਲਾ ਨਿੰਬੂ ਲੈ ਲੈਣ ਵੱਡਾ, ਫਰਿੱਜ ਦੇ ਵਿੱਚ ਰੱਖ ਦੇਣ। ਉਹ ਪੱਥਰ ਹੋਇਆ ਪਿਆ ਹੋਗਾ, ਸਵੇਰੇ ਉਹਨੂੰ ਕੁੱਟ ਕੇ ਚੰਗੀ ਤਰ੍ਹਾਂ ਨਾ ਤੇ ਉਹਨੂੰ ਕਿਸੇ ਸਬਜ਼ੀ 'ਚ ਜਾਂ ਕਿਸੇ ਚੀਜ਼ 'ਚ ਚਟਨੀ 'ਚ ਪਾ ਕੇ ਤੇ ਉਹਨੂੰ ਖਾਣ। ਇਹ ਉਹਦੇ ਨਾਲ 3-4 ਨੁਕਸਿਆਂ ਨਾਲ ਉਹਨੂੰ ਬੜਾ ਫਰਕ ਪੈ ਜਾਣਾ। ਤੇ ਉਹ ਕਹਿੰਦੇ ਸੀ ਆਪਣੇ ਜਿਹੜੀ ਮੈਂ ਹੁਣ ਦੱਸਣ ਲੱਗੀ ਤੁਹਾਨੂੰ ਆਪਣਾ ਨੁਕਸਾ, ਮਿੰਟ ਦੇ ਉਹ ਕਹਿੰਦੇ ਸੀ ਛੋਟਾ ਜਿਹਾ ਬੱਚਾ ਹੈ ਤੇ ਉਹਦੀ ਖਾਰਸ਼ ਨਹੀਂ ਜਾਂਦੀ, ਤੇ ਰਾਜ ਕਰਨ ਨੇ ਕਿਹਾ ਵੀ ਤੁਸੀਂ ਆਪਣਾ ਮੁਸ਼ਕ ਕਪੂਰ ਤੇ ਉਹਦੇ ਅਸੀਂ ਆਖੇ ਲਾਉਂਦੇ ਰਹੇ ਹਾਂ। ਇੱਕ ਤਾਂ ਉਹਨੂੰ ਕੱਪੜੇ ਸੂਤੀ ਪਾਉਣ, ਉਹਨੂੰ ਆਪਣਾ ਜਿਵੇਂ ਪਾਉਂਦੇ ਨੇ ਬੱਚਿਆਂ ਨੂੰ ਆਮ ਲੇਡੀ ਉਵੇਂ ਨਾ ਪਾਉਣ। ਇੱਕ ਜਿਹੜਾ ਮੁਸ਼ਕ ਕਪੂਰ ਤੇ ਕੋਕੋਨਟ ਨੇ ਉਹਦੇ 'ਚ ਐਲੋਵੇਰਾ ਦਾ ਪਾਣੀ ਕੱਢ ਕੇ ਪਾਉਣ ਤੇ ਭਾਵੇਂ ਗੁੱਦਾ ਮਿਲਕ ਕਰਕੇ ਵਿੱਚ ਮਿਕਸ ਕਰ ਲੈਣ, ਉਹ ਲਾਉਣ, ਉਹਦੇ ਨਾਲ ਕੁਰਕ ਮਰ ਜਾਏਗੀ। ਦੂਜਾ ਇਹ ਹੈਗਾ ਉਹਨੂੰ ਇੱਕ ਸੋਪ ਨਾਲ ਕਿਸੇ ਚੀਜ਼ ਨਾਲ ਜਿਹੜਾ ਨਹਾਉਣਾ ਹੈ ਉਹਨੂੰ ਨਾ ਨਹਾਉਣ। ਇੱਕ ਬੈਨਾਡਰਾਈ, ਤੁਹਾਨੂੰ ਪਤਾ ਹੋਵੇਗਾ ਬੈਨਾਡਰਾਈ ਦਵਾਈ ਮਿਲਦੀ ਹੈ, ਵੱਡਿਆਂ ਦੀ ਵੱਖਰੀ ਹੁੰਦੀ, ਬੱਚਿਆਂ ਦੀ ਵੱਖਰੀ ਹੁੰਦੀ, ਲਾਲ ਜੀ ਹੋਵੇਗੀ, ਉਹ ਫਾਰਮੇਸੀ ਤੋਂ ਮਿਲੇਗੀ। ਉਹ ਐਲਰਜੀ ਵਾਸਤੇ, ਖਾਰਸ਼ ਵਾਸਤੇ ਬੜੀ ਚੰਗੀ ਹੈ। ਮੈਂ ਖੁਦ ਵੀ ਲੈ ਕੇ ਰੱਖ ਦਿੰਦੀ, ਕਈ ਵਾਰ ਮੈਨੂੰ ਵੀ ਹੋ ਜਾਂਦਾ ਮੈਂ ਪੀ ਲੈਂਦੀ ਹਾਂ। ਉਹਨੂੰ ਬੱਚੇ ਨੂੰ, ਮੈਨੂੰ ਇਹ ਨਹੀਂ ਪਤਾ ਹੁਣ ਬੱਚਾ ਕਿੰਨੇ ਚਿਰ ਦਾ, ਜੇ ਵੱਡਾ ਸਾਰਾ ਤੁਹਾਨੂੰ 1 ਚਮਚਾ ਦੇਣਾ 12-14 ਸਾਲ, ਜੇ ਛੋਟਾ ਜਿਹਾ ਤੁਹਾਨੂੰ ਅੱਧਾ ਚਮਚਾ ਦੇਣ, ਉਹਦੇ ਨਾਲ ਬੱਚੇ ਨੂੰ ਬਹੁਤ ਫਰਕ ਪੈ ਜਾਏਗਾ। ਜਿਹਨਾਂ ਦੇ ਪੈਰਾਂ ਤੇ ਖਾਜ ਹੁੰਦੀ ਹੈ ਬੇਟੇ, ਪਿਛਲੇ ਵਾਰੀ ਉਹਨਾਂ ਦੱਸਿਆ ਵੀ ਸਾਡਾ ਛੋਟਾ ਜਿਹਾ ਬੱਚਾ ਹੈ, ਉਹਦੀ ਖਾਰਸ਼ ਨਹੀਂ ਤੇ ਰਾਜ ਕਰਨ ਨੇ ਕਿਹਾ ਵੀ ਮੁਸ਼ਕ ਕਪੂਰ ਤੇ ਕੋਕੋਨਟ ਉਹਨਾਂ ਕਹਿੰਦੇ ਬੜਾ ਲਾਇਆ ਹੈ। ਹੁਣ ਉਹਦੇ ਵਿੱਚ ਮੈਂ ਐਲੋਵੇਰਾ ਦਾ ਜਲ ਰਲਾਇਆ, ਵਿੱਚ ਐਲੋਵੇਰਾ ਦਾ ਗੁੱਦਾ ਪਾ ਲੈਣ, ਕੁਛ ਪਾਣ ਬੱਚੇ ਨੂੰ ਮਲਣ। ਜਿਨ੍ਹਾਂ ਦੇ ਪੈਰਾਂ ਤੇ ਉਹ ਤਾਂ ਤੁਹਾਨੂੰ ਪਤਾ ਹੀ ਹੈ ਨਾ, ਉਹਨੂੰ ਉਹ ਐਗਜ਼ੀਮਾ ਹੀ ਹੈ, ਜਿਹੜੇ ਛਾਲੇ ਬਣ ਕੇ ਲੈਣਗੇ ਨਾ ਉਹ ਤੁਸੀਂ ਜਾਣੋ ਐਗਜ਼ੀਮਾ ਹੀ ਹੈ ਨਾ। ਉਹਦੇ ਤਾਂ ਤੁਸੀਂ ਤੁਹਾਨੂੰ ਪਤਾ ਹੀ ਹੈ, ਜਿਹੜੀ ਜਿਵੇਂ ਸਿੱਕਰੀ ਦੇ ਹਿਸਾਬ ਨਾਲ ਲਾਉਣਾ ਇਸ ਹਿਸਾਬ ਨਾਲ ਉਹਨੂੰ ਲਾਈ ਜਾਣ। ਐਪਲ ਸਾਈਡਰ ਵਿਨੀਗਰ ਜਿਹੜਾ ਨਾ ਪਾ ਕੇ ਉਹਦੇ ਵਿੱਚ ਨਿੰਬੂ ਨਿਚੋੜ ਲੈਣ, ਜੇ ਮਾਲਸ਼ ਕਰ ਲੈਣ। ਜਿਹਨੇ ਤਾਂ ਗੈਲਸਰੀਨ ਦੇ ਵਿੱਚ ਵੈਸਲੀਨ ਪਾ ਲੈਣ, ਨਿੰਬੂ ਨਿਚੋੜ ਕੇ ਵਿੱਚ ਪਾ ਸਕਦੇ ਨੇ। ਉਹਨਾਂ ਨੂੰ ਤਾਂ ਜਿਹੜੀ ਐਗਜ਼ੀਮਾ ਸ਼ੁਰੂ ਹੋ ਰਿਹਾ ਹੈ, ਮੁਸ਼ਕ ਕਪੂਰ ਦੇ ਵਿੱਚ ਜਾ ਕੇ ਪਾ ਕੇ ਵਿੱਚ ਗੰਧਕ ਦਾ ਪਾਊਡਰ ਤੇ ਕੋਕੋਨਟ ਤੇਲ ਉਹ ਵੀ ਮਲਣ, ਉਹਦੇ ਨਾਲ ਉਹਨੂੰ ਫਰਕ ਪੈ ਜਾਏਗਾ ਪੈਰਾਂ ਨੂੰ, ਜਿਹੜਾ ਮੈਂ ਹੁਣ ਦੱਸਦੀ ਪਈ ਨੁਕਸਾ। ਦੇਖੋ ਭਾਈ ਸਾਹਿਬ ਰੋਜ਼ ਕਹਿੰਦੇ ਸਾਡੀ ਕੁੜੀ ਨਿੱਛਾਂ ਬੜੀਆਂ ਆਉਂਦੀਆਂ, ਸੌਖੇ ਜਿਹੇ ਇਲਾਜ ਹਨ, ਨਿੱਕੇ ਨਿੱਕੇ ਤਾਂ ਵਡੇਰਿਆਂ ਨੂੰ ਆਪ ਨੂੰ ਹੀ ਪਤਾ ਹੁੰਦਾ ਹੈ। ਖਸਖਸ ਤੇ 4 ਮਗਜ਼, ਭੁੱਜੇ ਛੋਲੇ, ਮਿਸ਼ਰੀ ਤੇ ਸੌਂਫ ਕੁੱਟ ਲੈਣ ਤੇ ਗਰਮ ਦੁੱਧ 'ਚ ਘੋਲ ਕੇ ਪੀਣ। ਜਵੈਣ, ਲੌਂਗ ਤੇ ਕਾਲੀਆਂ ਮਿਰਚਾਂ ਥੋੜ੍ਹੀਆਂ ਪਾ ਕੇ 2-3-4 ਗਲਾਸ ਪਾਣੀ ਬੰਦ ਕਰਕੇ ਭਾਂਡਾ ਉਬਾਲ ਲੈਣ, ਪਹਿਲਾਂ ਪੀ ਕੇ ਫਿਰ ਮੂੰਹ 'ਚੋਂ ਤੇ ਨੱਕ ਥਾਣੀ ਖਿੱਚ ਕੇ ਉਹਦੀ ਸਟੀਮ ਲੈ ਲੈਣ, ਉਹਨਾਂ ਨੂੰ ਬੜੀ ਛੇਤੀ ਆਰਾਮ ਆ ਜਾਏਗਾ। ਜੇ ਉੱਠਣਗੇ ਡੱਬਲ ਤਾਂ ਰੱਬ ਕਰੇਗਾ ਆਉਣਾ ਹੀ ਨਹੀਂ। ਵੇਸਣ 1 ਚਮਚਾ ਘਿਓ 'ਚ ਭੁੰਨ ਲਿਆ ਕਰੋ, ਸੌਖਾ ਜਿਹਾ ਇਲਾਜ ਹੈ। ਵਿੱਚ ਖਸਖਸ ਤੇ ਬਦਾਮ ਪਾ ਕੇ ਦੁੱਧ ਪਾ ਕੇ ਕਾੜ ਕੇ ਰਾਤ ਨੂੰ ਪੀ ਲਓ, ਉਹਦੇ ਨਾਲ ਹੀ ਤੁਹਾਡਾ ਨੁਜਲਾ ਜਿਹੜੇ ਨੱਕ ਨੁੱਕ ਸੁੱਕ ਜਾਂਦਾ। ਛੋਟੇ ਇਲਾਜ ਨੇ ਕਰਨ ਤਾਂ ਹੀ ਗੱਲ ਬਣੇ। ਇੱਕ ਭਾਈ ਸਾਹਿਬ ਕਹਿ ਰਹੇ ਸੀ ਮੈਨੂੰ ਚੱਕਰ ਆਉਣੇ, ਇੱਕ ਤਾਂ ਮੋਟਾ ਸਰਾਣਾ ਨਾ ਲੈਣ, ਹਲਕਾ ਜਿਹਾ ਲੈਣ। ਕਈ ਵਾਰੀ ਵੱਡੇ ਸਰਾਣਾ ਉੱਚਾ ਹੁੰਦਾ ਤਾਂ ਉਹਦੇ ਨਾਲ ਵੀ ਸਿਰ ਨੂੰ ਇਸ ਤਰ੍ਹਾਂ ਹੋ ਜਾਂਦਾ। ਇੱਕ ਸੁੱਕਾ ਔਲਾ ਤੇ ਸੁੱਕਾ ਧਨੀਆ ਰਾਤ ਨੂੰ ਭੇਂ ਕੇ ਰੱਖ ਲੈਣ, ਸਵੇਰੇ ਪੁਣ ਕੇ ਮਿੱਧ ਕੇ ਉਹ ਪਾਣੀ ਪੀਵੇ। ਜਿਹਨਾਂ ਨੂੰ ਚੱਕਰ ਆ ਕਿਸੇ ਨੂੰ ਵੀ ਆਉਂਦੇ ਨੇ। ਇੱਕ ਮਨੱਕੇ ਲੈ ਲੈਣ 7-8 ਤੇ ਤਵੇ ਤੇ ਉਹਨਾਂ ਨੂੰ ਭੁੰਨ ਕੇ ਨਾ ਮਨੱਕਿਆਂ ਨੂੰ ਚੱਬ ਕੇ ਖਾ ਲੈਣ, ਉੱਤੋਂ ਪਾਣੀ ਵੀ ਨਹੀਂ ਪੀਣਾ। ਜਿਹੜੀ ਕੰਨ ਪਿੱਛੇ ਹੱਡੀ ਹੈ ਨਾ ਉਹਨੂੰ ਘਿਓ ਨਾਲ ਮਾਲਸ਼ ਕਰਨ ਤੇ ਉਹਨੂੰ ਪੁਸ਼ ਕਰਨ, ਜਿਵੇਂ ਕਿ ਕਿਸੇ ਚੀਜ਼ ਨੂੰ ਆਪਾਂ ਦੱਬਨੇ ਹੁੰਦੇ ਆ, ਇਹਦੇ ਨਾਲ ਬੜਾ ਫਰਕ ਪੈਂਦਾ ਹੈ। ਇੱਕ ਭਾਈ ਸਾਹਿਬ ਕਹਿੰਦੇ ਘੁਰਾੜੇ ਵਾਲਾ ਤਾਂ ਬਿਲਕੁਲ ਸੌਖਾ ਕੰਮ ਜੇ, ਵਿਟਾਮਿਨ C ਖਾ ਲਓ
ਉਹਦੇ ਬਾਅਦ ਕੋਈ ਦਵਾਈ ਗੋਲੀਆਂ ਨਹੀਂ ਹੁੰਦੀਆਂ। ਨੱਕ ਤੁਸੀਂ ਘਿਓ ਦੀਆਂ ਬੂੰਦਾਂ ਕੋਸਾ ਪਾਓ, ਸੌਣ ਲੱਗਿਆ ਤਾਂ ਘਰਾੜੇ ਬੰਦ ਹੋ ਜਾਣਗੇ। ਉਹ ਜਿਨ੍ਹਾਂ ਨੇ ਸਿੱਕਰੀ ਕਿਹਾ ਨਾ ਵੀ ਉਹਨਾਂ ਨੇ ਹੁਣ ਉਹ ਤੁਸੀਂ ਸੁਣ ਰਹੇ ਸੀ ਸ਼ਾਇਦ ਉਧਰ, ਉਹਨਾਂ ਨੇ ਇੰਡੀਆ ਤੋਂ ਟੂਬਾਂ ਮੰਗਾਈਆਂ, ਉਹਨਾਂ ਨੇ ਇੱਥੋਂ ਵੀ ਲਈਆਂ। ਪੰਜਾਬੀ ਰੇਡੀਓ ਮੈਨੂੰ ਗੁੱਸਾ ਜਿਹਾ ਵੀ ਆ ਰਿਹਾ ਸੀ ਵੀ 12 ਸਾਲ ਤੋਂ ਤੁਸੀਂ ਨਹੀਂ ਸੁਣ ਰਹੇ। ਜੇ ਤੁਸੀਂ ਜਦੋਂ ਮਾੜੀ ਮੋਟੀ ਹੋਈ ਸੀ ਤੁਸੀਂ ਇੱਥੋਂ ਪੁੱਛੋ, ਤੁਹਾਨੂੰ ਕਈ ਦੱਸਣਾ ਵੀ ਆਹ ਕਰ ਲਓ ਆਹ ਕਰ ਲਓ। ਇੰਨੀ ਬਲਵਿੰਦਰ ਹੁਣ ਕਹਿੰਦੇ ਨੇ ਵਧੀ ਪਈ, ਅੱਖਾਂ ਤੇ ਡਿੱਗਦੀ ਪਈ, ਉਹ ਫੰਗਸ ਬਣ ਗਈ, ਉਹ ਹੁਣ ਸਿੱਕਰੀ ਨਹੀਂ ਹੈਗੀ। ਮੈਂ 3-4 ਇਲਾਜ ਉਹਨਾਂ ਨੂੰ ਦੱਸ ਦਿੱਤੇ ਸੀ। ਬਾਕੀ ਮੂੰਗਫਲੀ ਦੇ ਤੇਲ ਦੀ ਮਾਲਿਸ਼ ਕਰਨ, ਜਿਹੜੀ ਅੱਖਾਂ ਦੇ ਬਰਵੱਟਿਆਂ ਦੀ ਡਿੱਗਦੀ ਨਾ, ਦਾਲਚੀਨੀ ਤੇਲ ਦੀ ਮਾਲਿਸ਼ ਕਰਨ ਤੇ ਮੂੰਗਫਲੀ ਦੀ ਕਰਨ, ਸਿਰ ਨੂੰ ਵੀ ਕਰਨ। ਉਹ ਜਿਹੜੀ ਉਹ ਹੁਣ ਫੰਗਸ ਹੋ ਗਈ ਜਿਹੜੀ ਕਿਰਨ ਲੱਗ ਪਈ ਹੈ। ਤੇ ਇੱਕ ਮੈਂ ਉਹਨਾਂ ਨੂੰ ਦੱਸਿਆ ਸੀ ਲਸਣ ਤੇ ਪਿਆਜ਼ ਦਾ ਰਸ ਨਿੰਬੂ ਨਿਚੋੜ ਕੇ ਨਾ ਉਹ ਵੀ ਤੁਸੀਂ ਸਕਿਨ ਤੇ ਮਲੋ। ਮੈਂ ਕਾਫੀ ਦੱਸਿਆ ਪਿਛਲੀ ਵਾਰੀ ਵਿੱਚੋਂ ਰਿਕਾਰਡ ਦੇ ਵੇਖ ਲੈਣਗੇ। ਇੱਕ ਭਾਈ ਸਾਹਿਬ ਕਹਿੰਦੇ ਸੀ ਵੀ ਮੇਰੇ ਕਰੋਨੇ ਤੋਂ ਪਿੱਛੇ ਨਾ ਮੈਨੂੰ ਹੋਰ ਵੀ ਜਿਵੇਂ ਸਾੜ ਪੈਂਦਾ ਹੈ, ਕਮਜ਼ੋਰੀ, ਐਵੇਂ ਆਹ ਛੋਟਾ ਜਿਹਾ ਨੁਕਸਾ ਵਰਤਨ। ਇੱਥੇ ਮੈਂ ਸਾਰਿਆਂ ਨੂੰ ਦੱਸਣੀ ਹੁੰਦੀ, ਪੀਂਦੇ ਰਹਿੰਦੇ ਨੇ। ਇੱਕ ਤੁਸੀਂ ਅਨਾਰ ਲੈ ਲਓ, ਜਿੰਨਾ ਇੱਕ ਗਲਾਸ ਭਰ ਕੇ ਬਣਾਉਣਾ ਉਹਨਾਂ ਮਟੀਰੀਅਲ ਪਾ ਲਓ। ਅਨਾਰ, ਹਰਾ ਐਪਲ, ਜਿਹੜਾ ਹਰੇ ਸੇਬ ਹੁੰਦੇ ਨੇ, ਗਾਜਰ, ਚੁਕੰਦਰ, ਥੋੜੇ ਪਾਲਕ ਦੇ ਪੱਤੇ ਪਾ ਕੇ ਨਾ ਇੱਕ ਗਲਾਸ ਰੋਜ਼ ਪੀਂਦੇ ਰਹਿਣ। ਜਿਨ੍ਹਾਂ ਦਾ ਬਲੱਡ ਘੱਟ ਹੈ, ਜਿਹੜੇ ਕਰੋਨਾ ਤੋਂ ਬਚੇ ਨੇ, ਉਹਨਾਂ ਨੂੰ ਵੀ ਮੈਂ ਕਹਾਂਗੀ ਉਹ ਇਹ ਕਰਨ ਜ਼ਰੂਰ। ਇੱਕ ਜਿਹੜਾ ਮੈਂ ਤੁਹਾਨੂੰ ਦੱਸਣ ਲੱਗੀ ਸੀ ਹੁਣ, ਭੈਣ ਜੀ ਬਲਜੀਤ ਕੌਰ, ਜਿਹੜੇ ਤੁਹਾਡੇ ਇੱਥੇ ਪਤਾ ਨਹੀਂ ਕਿੱਥੇ ਰਹਿੰਦੇ, ਤੁਹਾਡੇ ਲਾਗੇ ਹੀ, ਉਹਨਾਂ ਤੇ ਗੋਲੀਆਂ ਖਾ ਕੇ ਡਾਕਟਰਾਂ ਦੀਆਂ ਵਿਚਾਰੇ ਉਹ ਦੌਣਾ ਦੀ ਮੇਰੇ ਸਿਰ 'ਚੋਂ ਸੇਕ ਨਿਕਲਦਾ ਹੈ ਗਰਮ ਖਾ ਕੇ। ਇੱਕ ਤਾਂ ਵੇਖੋ ਜਿਹੜਾ ਸਰੀਰ ਬਾਡੀ ਇੱਕੋ ਹੀ ਹੈ। ਇੱਕ ਤਾਂ ਪੈਰਾਂ ਨੂੰ ਰਾਤ ਨੂੰ ਸਰ੍ਹੋਂ ਦਾ ਤੇਲ ਮਾਰਨ, ਉਹ ਸਿਰ 'ਚੋਂ ਵੀ ਨਿਕਲਦਾ, ਪਿੰਡੇ 'ਚੋਂ ਵੀ ਨਿਕਲਦਾ, ਹੱਥਾਂ ਪੈਰਾਂ ਜਿਹੜਾ ਸੇਕ ਹੁੰਦਾ। ਇੱਕ ਅਲਕੋਹਲ ਵਾਟਰ ਇਹਨੂੰ ਪੈਰਾਂ 'ਚ ਤਲੀਆਂ ਜ਼ਰੂਰ ਮਾਰਨ, ਇੱਕਦਮ ਸਿਰ 'ਚੋਂ ਸਾਰਾ ਸੇਕ ਬਾਹਰ ਆ ਜਾਏਗਾ। ਔਲੇ ਦਾ ਪਾਊਡਰ ਲੈ ਲੈਣ, ਔਲੇ ਦਾ ਮੁਰੱਬਾ ਖਾ ਲੈਣ, ਉਹਨਾਂ ਵਾਸਤੇ ਤਾਂ ਇੰਨਾ ਕੀ ਬੜਾ ਹੈਗਾ ਜਿਹੜੇ ਮੈਂ ਦੱਸਣਾ ਸੀ ਦੱਸ ਦਿੱਤਾ। ਇੱਕ ਕਹਿੰਦੇ ਸੀ ਵੀ ਮੇਰੀ ਯਾਦਦਾਸ਼ਤ ਭੁੱਲਦੀ ਜਾਂਦੀ, ਉਹ ਕੁਛ ਗਰਮ ਗੋਲੀਆਂ ਖਾ ਕੇ। ਆਹ ਤੁਸੀਂ ਲੈ ਲਓ। ਇੱਕ ਤਾਂ ਛੋਟਾ ਜਿਹਾ ਨੁਕਸਾ ਹੈ ਜਿਹੜਾ ਮੈਂ ਦੱਸਣ ਲੱਗੀ ਹਾਂ, ਚੇਤਾ ਭੁੱਲਦਾ ਹੋਵੇ, ਮੈਮਰੀ ਜਿਹੜੀ ਉਹ ਥੋੜੀ ਜਿਹੀ ਹੋ ਜਾਏ ਉਵੇਂ, ਤੇ ਇਹ ਵਾਸਤੇ ਮੈਂ ਤਾਂ ਕੁੱਟ ਕੇ ਰੱਖਿਆ ਹੀ ਹੋਇਆ, ਦੁੱਧ 'ਚ ਪਾ ਲੈਣੀ ਥੋੜਾ ਜਿਹਾ। ਬਦਾਮ 100 ਗ੍ਰਾਮ ਲੈ ਲੈਣ, ਚਾਰੇ ਮਗਜ਼ 100 ਗ੍ਰਾਮ ਲੈ ਲੈਣ, ਪਿਸਤਾ 100 ਗ੍ਰਾਮ, ਖਸਖਸ 100 ਗ੍ਰਾਮ, ਸੌਂਫ 100 ਗ੍ਰਾਮ, ਅਖਰੋਟ 100 ਗ੍ਰਾਮ, ਕਾਲੀ ਮਿਰਚ 50 ਗ੍ਰਾਮ ਤੇ ਹਰੀ ਇਲਾਚੀ ਛੋਟੀ 50 ਗ੍ਰਾਮ। ਇਹਨੂੰ ਕੁੱਟ ਕੇ ਨਾ ਦੁੱਧ ਨੂੰ ਕਾੜਨਾ ਛੱਡ ਦੇਣ। ਜੇ ਚੰਗੀ ਤਰ੍ਹਾਂ ਕੜ ਜਾਏਗਾ, ਜਦੋਂ ਵੇਖਣਾ ਹੈ ਨਾ ਕੜ ਗਿਆ ਹੈ, ਫਿਰ ਇੱਕ ਚਮਚਾ ਭਰ ਕੇ ਉਹਨੇ ਪਾ ਦੇਣੀ। ਇੱਕ ਉਬਾਲੇ ਬਾਅਦ ਉਹਨੂੰ ਥੱਲੇ ਲਾ ਕੇ ਰਾਤ ਨੂੰ ਪੀਂਦੇ ਰਹਿਣ, ਉਹਨਾਂ ਚੇਤਾ ਮੈਮਰੀ ਜਿਹੜੀ ਹੈਗੀ ਸਾਰੀ ਠੀਕ ਹੋ ਜਾਏਗੀ। ਤੇ ਉਹਨਾਂ ਨੂੰ ਇੱਕ ਜਣਾ ਨਾ ਇਸ ਤਰ੍ਹਾਂ ਕਰਨਾ ਹੈ, ਮੈਂਗੋ ਕਮਜ਼ੋਰੀ ਵਾਲੇ ਜਿਹੜੇ ਦੱਸਿਆ ਸੀ ਨਾ ਪਹਿਲਾਂ, ਉਹਨਾਂ ਨੂੰ ਮੈਂ ਵੀ ਦੱਸਾਂਗੀ। ਦੁੱਧ ਜਿਹੜਾ ਨਾ ਉਹਦੇ ਵਿੱਚ ਪਾ ਕੇ ਨਾ ਗਲਾਸ ਵਿੱਚ ਇੱਕ ਕੇਲਾ ਰਸਿਆ ਪਾ ਲਓ, ਬਦਾਮ ਪਾ ਲਓ ਤੇ ਮੈਂਗੋ ਦਾ ਰਸ ਪਾ ਲਓ ਤੇ ਤੁਸੀਂ ਉਹਨੂੰ ਰਿੜਕ ਕੇ ਨਾ ਥੋੜਾ ਪੀਂਦੇ ਰਹੋ। ਇੱਕ ਗਲਾਸ 5-6 ਦਿਨ ਪੀਤੇ ਨਾਲ ਹੀ ਉਹਨਾਂ ਨੂੰ ਬੜੀ ਕਮਜ਼ੋਰੀ ਆ ਜਾਏ ਤੇ ਤਾਕਤ ਜੀ ਮਿਲੇਗੀ। ਇਹ ਬੜੀ ਅੱਛੀ ਚੀਜ਼ ਹੈ। ਤੇ ਉਹ ਬੱਚੇ ਨੇ ਪੁੱਛਿਆ ਸੀ ਵੀ ਨਿੱਕੀ ਜਿਹੀ ਗਿਲਟੀ ਰੱਖੇ, ਉਹ ਪੱਥਰੀ ਨਹੀਂ, ਡਾਕਟਰ ਕਹਿੰਦੇ ਨੇ ਬੇਟੇ ਪੱਥਰੀ ਕਿਸੇ ਦੀ ਵੀ ਨਹੀਂ ਹੁੰਦੀ। ਮੈਂ ਇੱਕ ਬੁੱਕ 'ਚ ਵੀ ਪੜ੍ਹਿਆ ਸੀ, ਉਹ ਇੱਕ ਮਾਸ ਹੁੰਦਾ, ਸਖਤ ਹੋ ਜਾਂਦਾ, ਸਖਤ ਪੱਥਰ ਵਰਗਾ ਬਣ ਜਾਂਦਾ, ਉਹ ਆਪਣੀ ਪੱਥਰੀ ਬਣ ਜਾਂਦੀ। ਤੇ ਸੌਖਾ ਜਿਹਾ ਇਲਾਜ ਹੈ ਪਿੱਤੇ ਦੀ ਪੱਥਰੀ ਵਾਸਤੇ 3-4 ਵਾਰ ਦਿਨ ਸੋਡਾ ਹੀ ਕਰ, ਉਹਨੂੰ ਸਖਤ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ। ਕਿਸੇ ਨੇ ਆਖਿਆ ਜਵਾਂ ਦਾ ਪਾਣੀ ਜਿਹੜਾ ਕਮਜ਼ੋਰ ਕਿਡਨੀ ਵਾਸਤੇ, ਉਹ ਪੱਥਰੀ ਵਾਸਤੇ ਨਹੀਂ ਹੈਗਾ, ਨਾਰਮਲ ਹੈ। ਪਿੱਤੇ ਦੀ ਪੱਥਰੀ ਵਾਸਤੇ ਖਾਰਾ ਸੋਡਾ 4 ਵਾਰ ਦਿਨ 'ਚ ਪੀ ਲੈਣ। ਇੱਕ ਜਿਹੜੀ ਖੱਟੀ ਲੱਸੀ ਮੈਂ ਦੱਸਣੀ ਨੇ ਵੀ ਅੱਜ ਰੱਖੀ ਬੋਤਲ, ਕੱਲ ਰੱਖੀ ਪਰਸੋਂ, 3 ਦਿਨ ਉਹ ਵੀ ਪੀ ਲੈਣ। ਗਾਜਰ ਦੇ ਚਕੰਦਰ ਦੇ ਜੂਸ 'ਚ ਨਾ ਨਿੰਬੂ ਨਿਚੋੜ ਕੇ ਤੇ ਕਾਲੀ ਮਤਲਬ ਲੂਣ ਪਾ ਕੇ ਪੀ ਲੈਣ ਤਾਂ ਉਹਨਾਂ ਨੂੰ ਬੜਾ ਫਰਕ ਪਏਗਾ। ਤੇ ਜਿਹੜੇ ਭਾਈ ਸਾਹਿਬ ਕਹਿੰਦੇ ਨੇ ਮੇਰਾ ਗਲਾ ਸੁੱਕੀ ਖੰਘ ਹੈ, ਤਾਂ ਹੁਣ ਮੈਂ ਕਿੰਨੀ ਕੁ ਦੱਸ ਸਕਾਂ, ਉਹ ਦਿਨ ਮੈਂ ਕਿੰਨਾ ਹੀ ਦੱਸਿਆ ਸੀ। ਉਹ ਸੁੱਕੀ ਖੰਘ ਵਾਲੇ ਸਭ ਤੋਂ ਪਹਿਲਾਂ ਸਰੋਂ ਦੇ ਤੇਲ ਦਾ ਹਲਵਾ ਬਣਾਓ, ਸ਼ੱਕਰ ਪਾ ਕੇ ਗਰਮ ਰਾਤੀ ਖਾ ਕੇ ਸੌਣ ਤੇ ਥੋੜੀ ਜਿਹੀ ਚੁਟਕੀ ਬਣੇ ਦੇ ਵਿੱਚ ਹਲਦੀ ਵੀ ਪਾ ਲੈਣ। ਆਟਾ ਭੁੰਨਣ ਲੱਗਿਆ ਉਹਨਾਂ ਦਾ ਗਲਾ ਨਹੀਂ ਸੁੱਕੇਗਾ, ਬਿਲਕੁਲ ਤਰ ਜਿਹਾ ਹੋ ਜਾਏਗਾ। ਅਨਾਰ ਦਾ ਰਸ ਤੇ ਆਪਣੀ ਸ਼ਹਿਦ ਪਾ ਕੇ ਨਾ ਸੁੱਕੀ ਖੰਘ ਵਾਸਤੇ ਤਾਂ ਉਹ ਵੀ ਚੱਟਦੇ ਰਹਿਣ। ਸੁਹਾਗਾ ਹੀ ਖਿਲ ਕਰਕੇ ਸ਼ਹਿਦ ਲਾ ਲੈਣ ਕਰਨ, ਜਾਂ ਗਰੜ ਪਾਊਡਰ, ਤੁਲਸੀ ਦਾ ਪਾਊਡਰ, ਸ਼ਹਿਦ ਲਾ ਚੱਟੋ, ਤੁਹਾਡੀ ਸੁੱਕੀ ਖੰਘ ਉਹ ਵੀ ਚਲੀ ਜਾਂਦੀ। ਬਦਾਮ, ਮਨੱਕਾ, ਖਸਖਸ ਤਿੰਨੇ ਚੀਜ਼ਾਂ ਚਟਣੀ ਬਣਾ ਕੇ ਖਾ ਲਓ, ਤੁਹਾਡੀ ਉਹਦੇ ਨਾਲ ਵੀ ਚਲੀ ਜਾਏਗੀ। ਜਿਹਨੇ ਪਿੱਛੇ ਕਹਿੰਦੇ ਸੀ ਮੇਰੀ ਛਾਤੀ ਤੇ ਰੁਕਿਆ ਤੇ ਮੇਰਾ ਬੜੀ ਖੰਘ ਹੈ ਤੇ ਬਲਗਮ ਹੈ, ਬਸ ਆਈਓ ਮਨੁੱਖਾਂ ਨੂੰ ਦੱਸ ਦਿਆਂਗੀ, ਉਹ ਬਣਾ ਕੇ ਖਾ ਲੈਣ, ਉਹਨਾਂ ਨੂੰ ਬਿਲਕੁਲ ਠੀਕ ਹੋ ਜਾਣਗੇ। ਮਲੱਠੀ ਤੇ ਬਨਕਸ਼ਾ, ਸੌਂਫ, ਇਲਾਚੀ, ਗਲੋ, ਦਾਲਚੀਨੀ ਦਾ ਟੁਕੜਾ, ਜਵੈਣ ਥੋੜੀ ਜਿਹੀ, ਮੋਟੀ ਇਲਾਚੀ,
ਜਿੰਨਾ ਆਪਾਂ ਬਣਾਉਣਾ ਹੁੰਦਾ ਨੇ, 1 ਗਲਾਸ ਪਾਣੀ 'ਚ ਆਪ ਹੀ ਵੇਖ ਲਿਓ, ਉਹਨਾਂ ਹਿਸਾਬ ਨਾਲ ਪਾ ਕੇ ਤਾਂ ਇਹਨੂੰ ਉਬਲਣਾ ਰੱਖ ਦੇਣ ਥੋੜ੍ਹੀ ਅੱਗ ਤੇ। ਜਦੋਂ ਅੱਧਾ ਗਲਾਸ ਰਹਿ ਜਾਏ, ਥੋੜ੍ਹੀ ਜਿਹੀ ਪੱਤੀ, ਥੋੜ੍ਹਾ ਜਿਹਾ ਦੁੱਧ ਪਾ ਕੇ ਤੇ ਪੁਣ ਕੇ ਪੀਣ ਲੱਗਿਆ ਅੱਧਾ ਚਮਚਾ ਦੇ ਘਿਓ ਪਾ ਲੈਣ। ਤੇ ਇਹਦੇ ਨਾਲ ਹੀ ਉਹਨਾਂ ਨੂੰ ਇੰਨਾ ਫਰਕ ਪਏਗਾ, ਬਹੁਤ ਹੀ। ਜਿਹੜੀ ਬਲਗਮ ਜੰਮੀ ਪਈ ਨੂੰ ਸਾਰੀ ਬਾਹਰ ਆ ਜਾਏਗੀ। ਓਕੇ ਬੇਟੇ, ਮੈਂ ਤੁਹਾਨੂੰ ਨਾ ਬਾਅਦ 'ਚ ਇੱਕ ਨੁਕਸਾ ਦੱਸਣਾ ਅੱਜ ਲਸਣ ਦਾ। ਲਸਣ ਕਹਿੰਦੇ ਸੀ ਨਹੀਂ ਖਾਣਾ, ਮੈਂ ਬਾਅਦ 'ਚ ਕਰਾਂਗੀ ਕਾਲ, ਤੁਸੀਂ ਲਵੋ ਹੁਣ ਟੋਨ ਤੇ ਮੈਨੂੰ ਆਗਿਆ ਦਿਓ। ਓਕੇ ਬੇਟਾ, ਓਕੇ। ਥੈਂਕ ਯੂ ਜੀ, ਥੈਂਕ ਯੂ। ਸਰੋਤੇ, ਜੇ ਤੁਹਾਡੇ ਕੋਲ ਵੀ ਹੁੰਦਾ ਆ ਕੋਈ ਵੀ ਨੁਸਖਾ ਤੇ ਉਹ ਜ਼ਰੂਰ ਦੱਸ ਦਿਆ ਕਰੋ। 4082725200। ਸਾਡੇ ਨਾਲ ਜੁੜੇ ਹੋਏ ਨੇ ਹਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਜੀ ਚੂਨੇ ਬਾਰੇ ਪੁੱਛਣਾ ਸੀ ਵੀ ਕਿੱਦਾਂ ਖਾਣਾ ਚਾਹੀਦਾ ਤੇ ਕਿੰਨਾ ਚਿਰ ਲੈਣਾ ਚਾਹੀਦਾ, ਉਹਦੀ ਜਾਣਕਾਰੀ ਲੈਣੀ ਸੀ ਵੀ। ਚੂਨਾ ਕਿੱਥੋਂ ਆਉਂਦਾ ਤੁਸੀਂ? ਇੱਥੋਂ ਮੰਗਾਇਆ ਜੀ, ਸਾਡੀ ਸਟੋਰ ਤੋਂ ਮਿਲ ਗਿਆ ਹੈਗਾ ਤੁਹਾਡੇ? ਹਾਂਜੀ ਠੀਕ ਹੈ, ਆਪਾਂ ਪੁੱਛ ਲੈ। ਤੇ ਮੈਂ ਕਿਹਾ ਪੁੱਛ ਜੇ ਡਾਕਟਰ ਦੂਜੇ ਦੱਸਦੇ ਆਪਣੇ, ਉਹਦੇ ਵੀ ਚੰਗੀ ਤਰ੍ਹਾਂ ਦੱਸਣ ਵੀ ਕਿੱਦਾਂ ਕਿੱਦਾਂ ਖਾਣਾ ਚਾਹੀਦਾ, ਕਿ ਕਿੰਨਾ ਕੁ ਲੈਣਾ ਚਾਹੀਦਾ। ਠੀਕ ਹੈ ਜੀ। ਵੀ ਕਿੰਨਾ ਚਿਰ ਖਾਣਾ ਚਾਹੀਦਾ, ਵੀ ਜ਼ਿਆਦਾ ਚਿਰ ਕਿੱਦਾਂ, ਥੋੜਾ ਕਿੱਦਾਂ? ਠੀਕ ਹੈ ਜੀ। ਹਾਂਜੀ ਹਾਂ, ਬਸ ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਤੇ ਸਰੋਤੇ, ਆਪਾਂ ਇੱਕ ਬ੍ਰੇਕ ਲਾਣੀ ਹੈ, ਬ੍ਰੇਕ ਤੋਂ ਬਾਅਦ ਆਉਂਦੇ ਹਾਂ ਵਾਪਸ। ਇਸੇ ਤਰ੍ਹਾਂ ਜੁੜੇ ਰਹਿਣਾ। 4082725200। ਜਿਸ ਦੇ ਕੋਲ ਕੋਈ ਵੀ ਇਲਾਜ ਹੁੰਦਾ ਸ਼ੇਅਰ ਕਰ ਲਿਓ ਜੀ। ਬਸ ਸੋਹਰਾ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਤੇ ਨਾ ਸਿਹਤ ਸੰਭਾਲ ਦਾ ਪ੍ਰੋਗਰਾਮ ਹੈ, ਜਿਸ ਦੇ ਵਿੱਚ ਤੁਸੀਂ ਜੁੜੇ ਹੋਏ ਹੋ, ਜਿਸ ਦੇ ਵਿੱਚ ਕੋਈ ਡਾਕਟਰ ਨਹੀਂ ਹੁੰਦਾ, ਸਿਰਫ ਸਾਡੇ ਸਰੋਤੇ ਹੀ ਹੁੰਦੇ ਆ। ਆਯੁਰਵੈਦਿਕ ਤਰੀਕੇ ਦੇ ਨਾਲ ਆਪਣੀ ਸਿਹਤ ਨੂੰ ਕਿਸ ਤਰ੍ਹਾਂ ਠੀਕ ਰੱਖਣਾ ਆ, ਖਾਣ ਪੀਣ ਦਾ ਖਿਆਲ ਕਰਨਾ ਆ, ਅਤੇ ਉਸੇ ਦੇ ਨਾਲ ਨਾਲ ਜੜੀ ਬੂਟੀਆਂ ਦੀ ਵੀ ਗੱਲਬਾਤ ਕਰਦੇ ਆ। ਉਹ ਤੁਸੀਂ ਉਸ 'ਚ ਹਿੱਸਾ ਪਾ ਸਕਦੇ ਆ, ਫੀਡਬੈਕ ਦੇ ਸਕਦੇ ਆ। 4082725200। ਜਿਹੜੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਉਹਨਾਂ ਦੇ ਸਾਈਡ ਇਫੈਕਟ ਨਹੀਂ ਹੁੰਦੇ। ਬਾਈ ਗਰਮੀ ਜ਼ਰੂਰ ਹੁੰਦੀ ਹੋਊਗੀ ਤੁਹਾਡੇ ਸਰੀਰ ਦੇ ਹਿਸਾਬ ਦੇ ਨਾਲ ਆ, ਉਹ ਜਦੋਂ ਦਵਾਈ ਦੱਸੀ ਜਾਂਦੀ ਆ, ਆ ਚੀਜ਼ਾਂ ਬਣਾ ਕੇ ਮਿਲਾ ਕੇ ਦੱਸੀਆਂ ਜਾਂਦੀਆਂ, ਉਹ ਤੁਸੀਂ ਆਪਣੇ ਹਿਸਾਬ ਨਾਲ ਲੈਣੀਆਂ। ਥੋੜ੍ਹੀ ਚੀਜ਼ ਤੋਂ ਸਟਾਰਟ ਕਰੋ, ਕਿਉਂਕਿ ਡਾਕਟਰ ਕੋਈ ਨਹੀਂ ਹੈਗਾ ਜਿਹਦੇ ਕੋਲ ਤੁਸੀਂ ਜਾ ਸਕੋਗੇ ਸਾਡੇ ਪ੍ਰੋਗਰਾਮ ਦੇ ਵਿੱਚ, ਅਤੇ ਤੁਸੀਂ ਹਿਸਾਬ ਦੇ ਨਾਲ ਹੀ ਚੀਜ਼ ਲੈਣੀ ਆ, ਆਪਣੇ ਸਰੀਰ ਨੂੰ ਦੇਖ ਕੇ ਕਿ ਕੋਈ ਇਹਨੂੰ ਬਾਈ ਗਰਮੀ ਤਾਂ ਨਹੀਂ ਹੈਗੀ, ਜਿਸ ਚੀਜ਼ ਤੋਂ ਐਲਰਜੀ ਆ ਉਹ ਨਹੀਂ ਲੈਣੀ। 408272525500 ਸਟੂਡੀਓ ਦਾ ਫੋਨ ਨੰਬਰ ਹੈ, ਇਸ 'ਤੇ ਕਾਲ ਕਰ ਸਕਦੇ ਹੋ। ਤੁਹਾਡੀਆਂ ਕਾਲਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਬੀਸਲਾ ਪ੍ਰਭਾਤ, ਤੇਜਿੰਦਰ ਸਿੰਘ ਗਿੱਲ, ਬੇਕਰਸਫੀਲਡ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮੰਗਟ, ਓਹਾਇਓ, ਸੰਤ ਸਿੰਘ ਤੇ ਦੇਬਾ ਡਰਲਿਕ, ਸੁਰਿੰਦਰ ਕੌਰ ਸੰਘਾ, ਸ਼ਿਕਾਗੋ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ, ਜੁਬਾ ਸਿਟੀ, ਬਲਜੀਤ ਸਿੰਘ, ਹਰਦੀਪ ਕੌਰ ਧੰਸੀ, ਕਿਰਨ ਕਮਲ, ਜਸਵਿੰਦਰ ਕੌਰ ਸੈਕਰਾਮੈਂਟੋ, ਕੁਲਵੰਤ ਸਿੰਘ ਤੇ ਨਵਿੰਦਰ ਕੌਰ ਡਬਲਨ, ਜਚਾਰ ਸਿੰਘ, ਸੁਰਿੰਦਰ ਕੌਰ ਗਿੱਲ ਐਲਗਰੋਵ, ਮੁਸ਼ਿਆਨਾ ਪਰਿਵਾਰ ਯੂਨੀਅਨ ਸਿਟੀ, ਹਰਜੀਤ ਸਿੰਘ ਲੈਥਰੋਪ, ਸੁਰਿੰਦਰਜੀਤ ਕੌਰ ਸੈਂਟਾ ਕਲੇਰਾ, ਸਨਰੀਤ ਕੌਰ ਸ਼ੇਰਗਿੱਲ ਬੇਕਰਸਫੀਲਡ, ਗਰਮੀਤ ਸਿੰਘ, ਸਰਜੀਤ ਕੌਰ ਚੱਲੀ ਐਸਕਲੋਨ, ਬਹਾਦਰ ਸਿੰਘ ਜੀ, ਜਿਨ੍ਹਾਂ ਦਾ ਫੋਨ ਨੰਬਰ 5594920513। ਇਹਨਾਂ ਤੋਂ ਤੁਸੀਂ ਹੋਮੋਪੈਥੀ ਦੀ ਇਨਫੋ ਲੈ ਸਕਦੇ ਹੋ। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਪਰਮਾਤਮਾ ਤੁਹਾਡੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ ਜੀ। ਚੱਲਦੇ ਹਾਂ ਤੁਹਾਡੀਆਂ ਕਾਲਸ ਵੱਲ। 408272525500 ਸਟੂਡੀਓ ਦਾ ਫੋਨ ਨੰਬਰ ਹੈ। ਅਮਰਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮੇਰਾ ਗਲਾ ਖਰਾਬ ਹੋਇਆ ਕੋਈ ਤਕਰੀਬਨ 2-2.5 ਵੀਕਾਂ ਹੋ ਗਈਆਂ। ਮੈਂ ਦਵਾਈਆਂ ਬਹੁਤ ਲਈਆਂ, ਮੈਂ ਦੂਜੇ ਆਪਣੇ ਲੂਣ ਦੇ ਗਰਾਲੇ ਵੀ ਕੀਤੇ, ਤੇ ਕਿਸੇ ਨੇ ਦੱਸਿਆ ਫਟਕੜੀ ਦੇ ਗਰਾਲੇ ਉਹ ਵੀ ਕੀਤੇ, ਪਰ ਸੂਤ ਨਹੀਂ ਆਉਂਦਾ ਹੈ। ਗਲਾ ਖਰਾਬ ਆ, ਠੀਕ ਆ। ਹਾਂਜੀ ਹਾਂਜੀ, ਮੈਂ ਦੁਖਦਾ ਮੈਂ ਰੋਟੀ ਖਾ ਕੇ ਥੋੜਾ ਪਰੌਠੇ ਬਣੇ, ਤੱਤਾ ਪਾਣੀ ਗੁਰਦਾ, ਠੰਡਾ ਪਾਣੀ ਪੀ ਲਿਆ, ਗੁਰਦੁਆਰੇ ਬਸ ਉਦੋਂ ਦਾ ਹੋ ਗਿਆ। ਠੀਕ ਹੈ ਜੀ, ਥੈਂਕ ਯੂ ਭੈਣ ਜੀ। ਥੈਂਕ ਯੂ। ਸੁਣਦੇ ਰਹੋ ਸੁਣਦੇ ਰਹੋ, ਇਹਦਾ ਇਲਾਜ ਤਾਂ ਬੜੇ ਆ ਵੈਸੇ। ਸੁੱਖੀ ਕੈਨੇਡਾ ਤੋਂ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰੇ ਕਿਡਨੀ ਨੂੰ ਪ੍ਰੋਬਲਮ ਆ ਜੀ, ਪ੍ਰੋਟੀਨ ਵੱਧਦੀ ਹੈ ਜੀ। ਪ੍ਰੋਟੀਨ ਵੱਧਦੀ ਆ ਕਿਡਨੀ ਦੀ, ਠੀਕ ਆ। ਹਾਂਜੀ, ਚਲੋ ਪੁੱਛ ਲੈਨੇ ਆਪਾਂ ਸਰੋਤਿਆਂ ਤੋਂ। ਓਕੇ, ਥੈਂਕ ਯੂ ਜੀ, ਥੈਂਕ ਯੂ। ਪ੍ਰੋਟੀਨ ਵੱਧਦੀ ਹੈ, ਬਹੁਤਿਆਂ ਨੂੰ ਹੁੰਦੀ ਆ ਪ੍ਰੋਬਲਮ ਕਿ ਪ੍ਰੋਟੀਨ ਜੰਮ ਜਾਂਦੀ ਤੁਹਾਡੀ ਬੋਡੀ 'ਚ ਜਾ ਕੇ। ਸ਼ਰਨਜੀਤ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਬੜਾ ਵਧੀਆ ਚੱਲਣ ਡਿਆ। ਹਾਂਜੀ, ਮੈਨੂੰ ਡਕਾਰ ਬਹੁਤ ਹੁੰਦੇ ਰਾਤ ਦਿਨ, ਇੰਨੇ ਭੈੜੇ ਭੈੜੇ ਡਕਾਰ ਹੁੰਦੇ ਆ। ਭਾਵੇਂ ਰੋਟੀ ਹੁਣ ਤੁਸੀਂ 4 ਵਜੇ ਖਾਧੀ ਆ ਤੇ ਰਾਤ ਲੰਘ ਕੇ ਸਾਰੇ ਡਕਾਰ ਆਉਣੇ, ਸਵੇਰ ਤਾਂ ਵੀ ਆਉਂਦੇ ਰਹਿੰਦੇ ਆ। ਬਈ ਨਾ ਕੜਾਹ ਕੜਾਹ ਹੁੰਦੀ ਆ। ਠੀਕ ਹੈ। ਇਹ ਮੈਨੂੰ ਭੈਣ ਜੀ ਗੁਰਦੀਪ ਦੱਸੇ, ਕੋਈ ਵੀ ਦੱਸੇ, ਹਨਾ। ਤੇ ਬਹੁਤ ਧੰਨਵਾਦ ਤੁਹਾਡਾ ਵੀ ਤੇ ਉਹਨਾਂ ਦਾ ਵੀ। ਥੈਂਕ ਯੂ ਜੀ। ਓਕੇ, ਤੇ ਬਹੁਤ ਤੰਗ ਕਰਦੇ ਆ। ਥੈਂਕ ਯੂ ਜੀ, ਥੈਂਕ ਯੂ। ਰਾਮ ਪ੍ਰਕਾਸ਼ ਜੀ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਜਿਹੜਾ ਕਹਿੰਦੇ ਨਾ ਗਲਾ ਖੁਸ਼ਕ ਆ, ਜਾਂ ਕਹਿੰਦੇ ਸੀਗੇ ਵੀ ਮਤਲਬ ਖੰਘ ਆਉਂਦੀ ਹੈ, ਸੁੱਕੀ ਖੰਘ ਆਉਂਦੀ ਆ, ਇਹਨਾਂ ਵਾਸਤੇ ਬਿਲਕੁਲ ਸੌਖਾ
ਇਲਾਜ ਹੈਗਾ ਕਿ ਗਰਮ ਘੇ ਗਰਮ ਦੁੱਧ ਦੇ ਵਿੱਚ ਪਾ ਲੈਣ। ਜੇ ਦੁੱਧ ਹਜਮ ਨਹੀਂ ਹੁੰਦਾ ਤਾਂ ਗਰਮ ਚਾਹ ਦੇ ਵਿੱਚ ਪਾ ਕੇ ਤੁੜਕਾ ਜਿਹਾ ਲਾ ਕੇ ਉਹ ਪੀਣ ਰਾਤ ਨੂੰ। ਇਹਦੇ ਨਾਲ ਗਲਾ ਬਿਲਕੁਲ ਐਨ ਖੁਸ਼ਕ ਨਹੀਂ ਰਹੂਗਾ ਜੀ, ਖੰਘ ਵੀ ਨਹੀਂ ਆਊਗੀ। ਜਿਹੜੀ ਸੁੱਕੀ ਖੰਘ ਆਉਂਦੀ ਆ ਤੇ ਗਲਾ ਜਿਹੜਾ ਖੁਸ਼ਕ ਰਹਿੰਦਾ ਇਹ ਕਹਿੰਦੇ ਉਹ ਵੀ ਨਹੀਂ ਰਹੂਗਾ ਜੀ। ਠੀਕ ਹੈ ਜੀ। ਹਾਂਜੀ ਬਿਲਕੁਲ ਸੌਖਾ ਇਲਾਜ ਵਾ ਜੀ। ਕਿਤੇ ਵੀ ਗਏ ਹੋਣ ਬਸ ਘੇ ਪਾ ਲਓ ਚਾਹ ਦੇ ਵਿੱਚ, ਜੇ ਦੁੱਧ ਹਜਮ ਹੁੰਦਾ ਤਾਂ ਦੁੱਧ 'ਚ ਪਾ ਲਓ ਜੀ, ਗਲਾ ਠੀਕ ਹੋ ਜਾਂਦਾ ਜੀ ਇੱਕਦਮ। ਠੀਕ ਹੈ, ਓਕੇ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਦੇਖੋ ਡਾਕਟਰ ਨਾਲ ਹੀ ਬੈਠੇ ਹੁੰਦੇ ਆ ਤੇ ਤੁਸੀਂ ਕਰਕੇ ਜ਼ਰੂਰ ਦੇਖਣਾ ਆ ਵੀ ਇਹਨੂੰ ਕਰਕੇ ਦੇਖ ਲਈਏ ਵੀ ਸਾਨੂੰ ਆਰਾਮ ਆਉਂਦਾ ਆ। 4082725200 ਸਟੂਡੀਓ ਦਾ ਫੋਨ ਨੰਬਰ ਆ। ਸਾਡੇ ਨਾਲ ਜੁੜੇ ਨੇ ਬਹਾਦਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਪਹਿਲੇ ਮੇਰੀ ਬੇਨਤੀ ਹੈਗੀ ਆ, ਮੇਰਾ ਫੋਨ ਨੰਬਰ ਦੂਸਰਾ ਆਪਾਂ ਦੇਣਾ ਹੈਗਾ 5592890013। ਜੇ ਆਪਾਂ ਨੈਕਸਟ ਤੇ ਇਹ ਹਮੇਸ਼ਾ ਹੀ ਦੇ ਸਕੀਏ ਤਾਂ ਬੜਾ ਵਧੀਆ ਹੋ ਜਾਊਗਾ ਜੀ ਪਲੀਜ਼। ਠੀਕ ਹੈ ਜੀ। ਦੂਸਰੇ ਨਾਲ ਕੁਝ ਪ੍ਰੋਬਲਮ ਆਉਂਦੀ ਹੈਗੀ ਆ ਤੇ ਭੈਣ ਜੀ ਕਿਸੇ ਵੀ ਤਰ੍ਹਾਂ ਦੀ ਬਲੀਡਿੰਗ ਹੋਵੇ, ਜ਼ਿਆਦਾ ਬਲੀਡਿੰਗ ਹੋਵੇ ਨਾ ਰੁਕੇ, ਜਿਹੜੀ ਤਾਂ 45 ਸਾਲ ਤੋਂ ਬਾਅਦ ਕਦੇ ਪ੍ਰੋਬਲਮਾਂ ਆਉਂਦੀਆਂ ਨੇ ਉਹਦੇ ਲਈ ਵੀ ਤੇ ਜਾਂ ਪਹਿਲਾਂ ਇਹ ਹੋਮਿਓਪੈਥੀ ਦੇ ਨਾਲ ਠੀਕ ਹੋ ਸਕਦੀ ਆ। ਆਪਦੇ ਨੇੜੇ ਦੇ ਜਿੱਥੇ ਵੀ ਅਸੀਂ ਰਹਿੰਦੇ ਹਾਂ ਕਿਸੇ ਵੀ ਹੋਮਿਓਪੈਥੀ ਵਾਲੇ ਨੂੰ ਮਿਲ ਕੇ ਠੀਕ ਹੋ ਸਕਦੀ ਆ ਜੀ, ਕੋਈ ਪ੍ਰੋਬਲਮ ਨਹੀਂ। ਡਾਕਟਰਾਂ ਦੇ ਠੀਕ ਆ ਉਹ ਦਵਾਈ ਦਿੰਦੇ ਨੇ, ਪਰ ਨਾਲ ਨਾਲ ਇਹ ਵੀ ਟਰਾਈ ਕਰ ਲਈ ਜਾਵੇ ਤਾਂ ਚੰਗਾ ਜੀ। ਤੇ ਭੈਣ ਜੀ ਅਗਰ ਅਸੀਂ ਪ੍ਰੋਪਰ ਢੰਗ ਦੇ ਨਾਲ ਆਪਣੇ ਦਿਲ ਨੂੰ ਚੈੱਕ ਕਰਵਾਉਂਦੇ ਰਹੀਏ ਤੇ ਖੁਰਾਕ ਠੀਕ ਖਾਂਦੇ ਰਹੀਏ ਤੇ ਦਿਲ ਦਾ ਧਿਆਨ ਰੱਖੀਏ, ਸਾਨੂੰ ਆਪਰੇਸ਼ਨ ਕਰਾਉਣ ਦੀ ਜ਼ਰੂਰਤ ਨਹੀਂ ਰਹਿੰਦੀ ਹੈਗੀ। ਜਿਹੜੇ ਲੋਕਾਂ ਨੂੰ ਜ਼ਿਆਦਾ ਦਹੀਂ ਪਸੰਦ ਹੈਗਾ ਉਹਨਾਂ ਨੂੰ ਦਿਲ ਦੀ ਪ੍ਰੋਬਲਮ ਵੱਡੀ ਉਮਰ 'ਚ ਜਾ ਕੇ ਆਊਗੀ। ਦਹੀਂ ਸਾਨੂੰ 2 ਵਜੇ ਤੋਂ ਬਾਅਦ ਖਾਣਾ ਨਹੀਂ ਚਾਹੀਦਾ ਤੇ ਦਹੀਂ ਦੇ ਵਿੱਚ ਛੋਟੀ ਚੁਟਕੀ ਸੁੰਡ ਦੀ ਜੇ ਅਸੀਂ ਪਾ ਲੈਂਦੇ ਹਾਂ ਤਾਂ ਦਿਲ ਦੀ ਪ੍ਰੋਬਲਮ ਉਹਦੇ ਨਾਲ ਆਉਂਦੀ ਨਹੀਂ। ਪੈਰਾਂ ਤੇ ਛਾਲੇ ਇੱਕ ਭਾਈ ਸਾਹਿਬ ਨੇ ਕਿਹਾ ਸੀਗਾ ਹੋ ਜਾਂਦੇ ਨੇ ਠੰਡ ਦੇ ਵਿੱਚ, ਸਿਆਲ ਦੇ ਵਿੱਚ ਹੀ ਹੁੰਦੇ ਨੇ। ਸਿਆਲ ਦੇ ਵਿੱਚ ਸਕਿਨ ਦੀਆਂ ਪ੍ਰੋਬਲਮਾਂ ਬਹੁਤ ਵੱਧਦੀਆਂ ਨੇ ਜੀ ਤੇ ਇਹਦੇ ਲਈ ਪੈਟਰੋਲੀਅਮ ਨਾਂ ਦੀ ਹੋਮਿਓਪੈਥੀ ਦੀ ਦਵਾਈ ਆਉਂਦੀ ਹੈਗੀ ਆ ਤੇ ਉਹ ਬਹੁਤ ਵਧੀਆ ਕੰਮ ਕਰਦੀ ਆ ਜੀ। ਉਹ ਲਈ ਜਾਵੇ ਤਾਂ ਬਿਲਕੁਲ ਠੀਕ ਹੋ ਸਕਦਾ ਆ। ਤੇ ਲੋ ਸੋਡੀਅਮ ਦੀ ਪ੍ਰੋਬਲਮ ਕਹਿੰਦੇ ਸੀ ਕਿਸੇ ਬਜ਼ੁਰਗਾਂ ਨੂੰ, ਉਹਨਾਂ ਦੇ ਫਾਦਰ ਇਨ ਲਾ ਨੂੰ ਕਿਸੇ ਨੇ ਕਾਲ ਕੀਤੀ ਸੀਗੀ ਜੀ ਭਾਈ ਨੇ। ਹਾਂਜੀ ਨੈਟਰਮਿਊਰ ਦਵਾਈ ਆਉਂਦੀ ਹੈਗੀ ਆ ਜੀ ਤੇ ਉਹ ਦੇਣ ਤੇ ਉਹਦੇ ਨਾਲ ਹੈਲਪ ਹੋ ਸਕਦੀ ਆ, ਜਾਂ ਆਪਣੇ ਨੇੜੇ ਦੇ ਕਿਸੇ ਵੀ ਡਾਕਟਰ ਨੂੰ ਮਿਲ ਲੈਣਾ ਹੋਮਿਓਪੈਥੀ ਵਾਲੇ ਨੂੰ, ਠੀਕ ਹੋ ਸਕਦੇ ਨੇ। ਜਿਹੜਾ ਇਹ ਲੋ ਸੋਡੀਅਮ ਆ ਉਹਨਾਂ ਦੇ ਦਿਮਾਗੀ ਪ੍ਰੋਬਲਮ ਵੀ ਖੜੀ ਕਰਦਾ, ਇਸੇ ਕਰਕੇ ਉਹਨਾਂ ਨੂੰ ਫਿਰ ਰਹਿੰਦਾ ਕਿ ਮੇਰੇ ਕੋਲ ਕੋਈ ਰਹੇ, ਉਹਨਾਂ ਨੂੰ ਕੰਫਿਊਜ਼ਨ ਹੁੰਦਾ ਹੈਗਾ ਜੀ। ਭੈਣ ਜੀ ਜਿਹੜੇ ਵਾਲ ਚਿਹਰੇ ਤੇ ਆਉਂਦੇ ਨੇ, ਇੱਕ ਬੱਚੇ ਦੇ ਹੁਣ ਗੱਲ ਹੋ ਰਹੀ ਸੀ ਆਉਂਦੇ ਨੇ ਜਾਂ ਵੱਡਿਆਂ ਦੇ ਵੀ ਆਉਂਦੇ ਨੇ, ਜਿਹੜੇ ਪਰਿਵਾਰਾਂ ਦੇ ਵਿੱਚ ਥਾਇਰਾਇਡ ਦੀ ਪ੍ਰੋਬਲਮ ਹੈਗੀ ਆ ਉਹਨਾਂ ਪਰਿਵਾਰਾਂ ਦੇ ਵਿੱਚ ਬੇਸ਼ੱਕ ਦੇ ਹਜੇ ਟ੍ਰਿਗਰ ਨਹੀਂ ਹੋਇਆ ਪਰ ਇਹ ਸਾਈਨ ਨੇ, ਛੋਟੇ ਬੱਚਿਆਂ ਤੋਂ ਹੀ ਉਹਨਾਂ ਦੇ ਸਾਈਨ ਆਉਣੇ ਸ਼ੁਰੂ ਹੋ ਜਾਣੇ ਨੇ ਤੇ ਇਹ ਅਨਵਾਂਟਡ ਹੇਅਰ ਹੋਮਿਓਪੈਥੀ ਨਾਲ ਠੀਕ ਹੋ ਸਕਦੇ ਨੇ। ਅਗਰ ਕੋਈ ਵੀ ਨੇੜੇ ਹੈਗਾ ਤਾਂ ਅਸੀਂ ਕਰ ਸਕਦੇ ਹਾਂ ਗੱਲਬਾਤ ਤੇ ਪਰ ਉਹਦੀ ਜਿਹੜੀ ਥਾਇਰਾਇਡ ਦੀ ਪ੍ਰੋਬਲਮ ਹੈਗੀ ਆ ਉਹਨੂੰ ਹੋਮਿਓਪੈਥੀ ਨਾਲ 1.5 ਸਾਲ ਦੇ ਵਿੱਚ ਕਲੀਅਰ ਹੋ ਸਕਦੇ, ਡਿਲੀਟ ਹੋ ਸਕਦੇ ਆ ਜੀ ਬਾਡੀ ਦੇ ਵਿੱਚੋਂ। ਮੈਂ ਵੀਰ ਨੇ ਕਾਲ ਕੀਤੀ ਸੀਗੀ ਸੁੱਕੀ ਖੰਘ ਬਾਰੇ ਜੀ। ਸੁੱਕੀ ਖੰਘ ਹੈਗੀ ਆ ਉਹਦੇ ਲਈ ਬਰਾਨੀਆ ਤੇ ਸਪੌਂਜੀਆ ਤੇ ਰਿਊਮੈਕਸ ਲੈ ਸਕਦੇ ਨੇ ਹੋਮਿਓਪੈਥੀ ਦੀ। ਤੇ ਜੇ ਗਲਾ ਸੁੱਕਦਾ ਫਿਰ ਨਕਸ ਮਸਟੈਚਾ ਆਉਂਦੀ ਹੈਗੀ ਆ ਦਵਾਈ ਹੋਮਿਓਪੈਥੀ ਦੀ, ਉਹ ਲੈ ਸਕਦੇ ਨੇ। ਇਹ ਸਭ ਦਵਾਈਆਂ ਆਪਾਂ ਨੂੰ ਮਿਲ ਜਾਂਦੀਆਂ ਜੀ ਇੱਥੋਂ ਹੋਲ ਫੂਡ ਸਟੋਰ ਤੋਂ ਲੈ ਸਕਦੇ ਆ, ਮਿਲ ਜਾਂਦੀਆਂ ਜੀ ਸਾਰਾ ਹੀ। ਤੇ ਹੁਣੇ ਇੱਕ ਵੀਰ ਨੇ ਕਾਲ ਕੀਤੀ ਸੀ ਕਿ ਉਹਨਾਂ ਦਾ ਗਲਾ ਖਰਾਬ ਰਹਿੰਦਾ ਹੈਗਾ ਤੇ ਠੰਡਾ ਪਾਣੀ ਪੀਣ ਦੇ ਨਾਲ ਹੀ ਪ੍ਰੋਬਲਮ ਆਈ ਆ ਉਹਨਾਂ ਨੂੰ। ਠੰਡਾ ਪਾਣੀ ਪੀਣ ਦੇ ਨਾਲ ਕਦੇ ਵੀ ਕੋਈ ਵੀ ਪ੍ਰੋਬਲਮ ਆਉਂਦੀ ਆ, ਬੁਖਾਰ ਹੋ ਜਾਂਦਾ, ਐਕੋਨਾਈਟ ਲੈ ਲਓ ਜੀ। ਐਕੋਨਾਈਟ ਘਰੇ ਰੱਖਣੀ ਚਾਹੀਦੀ ਆ, ਬੱਚਿਆਂ ਨੂੰ ਵੀ ਦੇ ਦੇਣੀ ਚਾਹੀਦੀ ਆ। 30 ਚ ਵੀ 200 ਚ ਵੀ ਰੱਖ ਲਓ ਤੇ ਇਹ ਲੈ ਲਓ। ਪਰ ਹੁਣ ਜੇ ਉਹਨਾਂ ਕੋਲ ਦਵਾਈ ਹੈ ਨਹੀਂ ਫਿਰ ਐਪਲ ਸਾਈਡਰ ਵਿਨੀਗਰ 1 ਗਲਾਸ ਪਾਣੀ ਦੇ ਵਿੱਚ, ਕੋਸੇ ਪਾਣੀ ਦੇ ਵਿੱਚ 2 ਚਮਚੇ ਪਾ ਲਓ ਤੇ ਉਹਦੇ ਗਰਾਰੇ ਕਰੋ। ਐਪਲ ਸਾਈਡਰ ਵਿਨੀਗਰ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਵਾਇਰਸ ਬੈਕਟੀਰੀਆ ਹੋਵੇ ਨਾ ਆਪਣੇ ਮੂੰਹ ਦੇ ਵਿੱਚ, ਗਲੇ ਦੇ ਵਿੱਚ, ਤਾਂ ਉਹ ਠੀਕ ਹੋ ਜਾਂਦਾ ਜੀ। ਕਿਡਨੀ ਦੀ ਪ੍ਰੋਬਲਮ ਲਈ ਇਹਨਾਂ ਨੂੰ ਜਿਹੜਾ ਕਹਿੰਦੇ ਆ ਨਾ ਆਪਣੇ ਪ੍ਰੋਟੀਨ ਆਉਂਦੀ ਹੈਗੀ ਆ, ਨਿਫਰੋਟਿਕ ਸਿੰਡਰਮ ਦੀ ਪ੍ਰੋਬਲਮ ਹੈਗੀ ਆ ਤੇ ਹੋਮਿਓਪੈਥੀ ਦੀ ਬੈਸਟ ਆ ਜੀ ਇਹਦੀ ਖਾਤਰ, ਕੰਮ ਕਰਦੀ ਆ ਜੀ ਬਹੁਤ ਵਧੀਆ। ਸਾਲ 2 ਸਾਲ ਜੇ ਜੇਰਾ ਹੈਗਾ ਲਓ ਤੇ ਠੀਕ ਹੋ ਸਕਦੀ ਆ ਜੀ। ਉੱਥੇ ਤੱਕ ਪਹੁੰਚਣ ਨਾ ਦਿਓ। ਜਦੋਂ ਅਸੀਂ ਕਹਿ ਦਿੰਦੇ ਹਾਂ ਅਸੀਂ ਦਿਲ ਦਾ ਆਪਰੇਸ਼ਨ ਕਰਵਾ ਲਾਂਗੇ ਪਰ ਦਵਾਈ ਨਹੀਂ ਲੈਣੀ, ਇਸ ਦਵਾਈ ਦੇ ਨਾਲ ਠੀਕ ਹੋਏ ਨੇ ਜੀ ਬੰਦੇ।
ਹੁੰਦੇ ਨੇ ਜੀ ਠੀਕ, ਪਰ ਸਾਨੂੰ ਜੀਰਾ ਰੱਖਣਾ ਪੈਂਦਾ ਹੈਗਾ, ਤੇ ਨਹੀਂ ਤੇ ਫਿਰ ਅੱਗੇ ਦਿਆਲਸਿਸ ਹੈਗਾ ਹੀ ਆ ਜੀ। ਤੇ ਡਕਾਰ ਜ਼ਿਆਦੇ ਆਉਂਦੇ ਆ ਸ਼ਰਨਜੀਤ ਭੈਣਾਂ ਨੂੰ, ਤੜਕੇ ਦਾ ਧਿਆਨ ਰੱਖਣ ਜੀ, ਜਿੰਨਾ ਵਧੀਆ ਤੜਕਾ ਲੱਗੂਗਾ ਉਨੇ ਹੀ ਡਕਾਰ ਵਧੀਆ ਆਉਣਗੇ, ਤੇ ਧਿਆਨ ਰੱਖਣ ਆਪਣਾ। ਓਕੇ ਭੈਣ ਜੀ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹੈ ਜੀ। ਅਗਲੇ ਸਾਡੇ ਕਾਲਰ ਨੇ ਬੂਟਾ ਸਿੰਘ ਜੀ। ਹਾਂਜੀ, ਭੈਣ ਬਲਵਿੰਦਰ ਕੌਰ ਜੀ ਤੇ ਰੇਡੀਓ ਪੰਜਾਬੀ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ ਜੀ, ਉਹ ਬਾਈ ਜੀ ਕਹਿੰਦੇ ਚੂਨਾ ਉਹ ਤਾਂ ਕਣਕ ਦੇ ਦਾਣੇ ਜਿੰਨਾ ਹੀ ਖਾਣਾ, ਤੇ ਖਾਣਾ ਵੀ 2 ਜਾਂ 3 ਹਫ਼ਤੇ, ਉਦੋਂ ਵੱਧ ਨਹੀਂ ਖਾਣਾ, ਮੁੜ ਕੇ ਬਾਅਦ ਚ ਰੋਕ ਲੈਣਾ 2-3 ਹਫ਼ਤੇ। ਠੀਕ ਆ। ਹਾਂਜੀ, ਤੇ ਇੱਕ ਨਾ ਭੈਣ ਜੀ ਸਾਡੇ ਰਿਸ਼ਤੇਦਾਰ ਆ, ਉਹਨਾਂ ਦਾ ਲੋਹਾ ਘਟਦਾ, ਜਿਹਨੂੰ ਕਹਿੰਦੇ ਨੇ ਆਪਾਂ ਆਇਰਨ। ਹਾਂਜੀ, ਉਹ ਘਟਦਾ, ਆਇਰਨ ਘਟ। ਤੇ ਹਾਂਜੀ ਹਾਂਜੀ, ਤੇ ਇੱਕ ਮੈਨੂੰ ਆਪ ਨੂੰ ਆ ਥੋੜੀ ਜਿਹੀ ਆਥਣ ਵੇਲੇ ਨਾ ਕੰਨ ਭਾਰੇ ਜਿਹੇ ਹੋ ਜਾਂਦੇ, ਤੇ ਸੁਣਦਾ ਜਿਹਾ ਘੱਟ ਆ, ਜਿਵੇਂ ਕੰਨਾਂ 'ਚ ਮੈਂ ਤੇਲ ਤੂਲ ਤਾਂ ਪਾਉਣਾ ਵਧੀਆ, ਦਿਨੇ ਸਾਰਾ ਕੁਝ ਵਧੀਆ ਰਹਿੰਦਾ, ਸ਼ਾਮ ਜੇ ਨੂੰ ਹੋ ਜਾਂਦੇ ਆ, ਪਤਾ ਨਹੀਂ ਤਾਂ ਕੋਈ ਕੰਨ ਕੁੰਨ ਨਹੀਂ ਖਾਈਦਾ ਤਾਂ, ਤੇ ਪਤਾ ਨਹੀਂ ਕੀ ਚੱਕਰ ਆ ਵੀ ਸਾਰੀ ਜਿਹੜੀ ਕੜਕੇ ਜੇ 'ਚ ਤੁਰੇ ਮੇਰੀ ਦਾ। ਹੋ ਸਕਦਾ ਘਰ ਦੀਆਂ ਮੰਗਾਂ ਜ਼ਿਆਦਾ ਹੋਣ, ਸ਼ਾਮ ਨੂੰ ਤਾਂ ਸੁਣਦਾ ਨਹੀਂ। ਨਹੀਂ ਜੀ, ਨਹੀਂ ਇਸ ਗੱਲੋਂ ਵਿਹਲੇ ਆ ਜੀ, ਆਪਾਂ ਦਾ ਕ੍ਰੈਡਿਟ ਕਾਰਡ ਬਣਾਇਆ, ਮੈਨੂੰ ਤਾਂ ਪਤਾ ਹੀ ਨਹੀਂ ਕਿੱਥੋਂ ਲਿਆਉਣਾ ਤੇ ਕਿੱਥੇ ਰੱਖਣਾ, ਆਪਾਂ ਨੂੰ ਤਾਂ ਬਣਿਆ ਬਣਾਇਆ ਮਿਲ ਜਾਂਦਾ। ਚਲੋ ਪੁੱਛ ਲੈਨੇ ਕੰਨ ਕਿਵੇਂ ਹਲਕੇ ਕਰਨੇ। ਹਾਂਜੀ ਹਾਂਜੀ, ਥੈਂਕ ਯੂ ਜੀ। ਉਹ ਭਾਰੇ ਜਿਹੇ ਹੋ ਜਾਂਦੇ, ਭਾਰੇ ਜਿਹੇ, ਬਸ ਇਸ ਕਰਕੇ ਉਹ ਸੁਣਦਾ ਵੀ ਥੋੜਾ ਜਿਹਾ ਘੱਟ ਆ, ਤੇ ਮੁੜ ਕੇ ਜਦੋਂ ਠੀਕ ਹੋ ਜਾਂਦੇ ਉਦੋਂ ਵਧੀਆ ਸੁਣਦਾ ਜੀ। ਥੈਂਕ ਯੂ ਭੈਣ ਜੀ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ। ਅਗਲੇ ਕਾਲਰ ਨੇ ਜਗਜੀਤ ਸਿੰਘ ਜੀ। ਭੈਣ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਬਹੁਤ ਸੋਹਣਾ ਪ੍ਰੋਗਰਾਮ ਚੱਲਦਾ ਭੈਣ ਜੀ, ਕੋਈ ਕੰਪਲੇਨ ਨਹੀਂ ਹੈ, ਸਿਰਫ ਇੱਕ ਇਹ ਹੈ ਪਿਛਲੇ ਹਫਤੇ 10 ਦਾ ਪ੍ਰੋਗਰਾਮ ਸੁਣਾਤਾ, ਸੁਣਾਉਣਾ ਸੀ ਰਿਪੀਟ ਦੇ ਵਿੱਚ 17 ਵਾਲਾ। ਹਾਂ, ਦੁਬਾਰਾ ਸੁਣ ਲਿਆ, ਹੁਣ ਉਹਨੂੰ ਪਾਤਾ ਨਹੀਂ ਕਰ ਦਿਓ ਪਲੀਜ਼। ਹਾਂ, ਥੋੜਾ ਖਿਆਲ ਰੱਖਿਆ ਕਰੋ ਭੈਣ ਜੀ, ਪਲੀਜ਼। ਬਹੁਤ ਤੁਹਾਡਾ ਧੰਨਵਾਦ, ਜਿਉਂਦੇ ਰਹੋ, ਵਾਹਿਗੁਰੂ ਰਾਜ ਰੱਖੇ। ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਅਗਲੇ ਕਾਲਰ ਨੇ ਅਜੀਤ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਉਹ ਜੀ, ਹਾਂਜੀ, ਉਹ ਪੁੱਛਣਾ ਸੀ ਜੀ ਕਿ ਸਾਡੇ ਰਿਸ਼ਤੇਦਾਰ ਹੈਗੇ ਨੇ, ਉਹਨਾਂ ਦੀਆਂ ਕਿਡਨੀਆਂ ਦੀ ਕੁਝ ਪ੍ਰੋਬਲਮ ਆ ਰਹੀ ਹੈ, ਉਹ ਕਹਿੰਦੇ ਨੇ ਕਿ ਪਰਫਾਰਮੈਂਸ ਜੋ ਹੈਗੀ ਉਹ ਘੱਟੀ ਜਾ ਰਹੀ ਹੈ, ਸਲੋ ਹੋ ਗਈਆਂ, ਕਾਫੀ ਲੋ ਹੋ ਗਈ ਹੈ। ਹਾਂ, ਤਾਂ ਉਹ ਉਸਦਾ ਕੋਈ ਇਲਾਜ ਹੋਵੇ ਤਾਂ ਦੱਸੋ ਪਲੀਜ਼। ਠੀਕ ਹੈ, ਥੈਂਕ ਬੜੀ ਯੂ। ਮਿਹਰਬਾਨੀ। ਕਿਡਨੀਆਂ ਦੇ ਪਿੱਛੇ ਸੇ ਬਹੁਤ ਵਾਰੀ ਦੱਸੇ ਗਏ ਆ ਵੀ ਜੇ ਕਿਡਨੀਆਂ ਸਲੋ ਹੋ ਜਾਣਾ, ਕੋਈ ਇਨਫੈਕਸ਼ਨ ਹੋ ਜਾਏ ਤੇ ਫਿਰ ਕੀ ਲੈਣਾ ਚਾਹੀਦਾ ਕਿਡਨੀਆਂ 'ਚੋਂ। ਉਹ ਚੀਜ਼ਾਂ ਜਿਹੜੀਆਂ ਦੱਸੀਆਂ ਸੀਗੀਆਂ ਉਹ ਸਿੱਧੀਆਂ ਉੱਥੇ ਵੱਜਦੀਆਂ ਸੀ, ਜਾ ਕੇ ਕਿਡਨੀਆਂ ਨੂੰ ਸਾਫ਼ ਕਰ ਦਿੰਦੀਆਂ ਸੀਗੀਆਂ। ਕਿਡਨੀਆਂ ਦੇ ਇਲਾਜ ਤੇ ਹੈਗੇ ਆ ਜੀ, ਪਰ ਜੇ ਕਿਸੇ ਨੇ ਲਿਖੇ ਹੋਏ ਆ ਤੇ ਉਹ ਜ਼ਰੂਰ ਦੱਸੋ ਜੀ, ਜਿਨ੍ਹਾਂ ਨੂੰ ਕਿਡਨੀਆਂ ਦੀ ਇਹ ਪ੍ਰੋਬਲਮ ਹੈ। ਉਹ ਤਾਂ ਸੋਚ ਕੇ ਮੇਰੇ ਖਿਆਲ ਦੇ ਵਿੱਚ ਆ ਕਿ ਅੱਧੀ ਜਾਨ ਉਹਨਾਂ ਦੀ ਚਲੀ ਜਾਂਦੀ ਆ ਵੀ ਹੁਣ ਕੀ ਹੋਊਗਾ, ਕਿਉਂਕਿ ਪਤਾ ਨਹੀਂ ਹੁੰਦਾ ਬੰਦੇ ਨੂੰ ਕਿਹੜੇ ਵੇਲੇ ਕੀ ਹੋ ਜਾਣਾ, ਉਹ ਤਾਂ ਕਿਸੇ ਨੂੰ ਵੀ ਨਹੀਂ ਪਤਾ। ਪਰ ਜੇ ਕਿਸੇ ਨੇ ਕਿਡਨੀਆਂ ਵਾਲਾ ਲਿਖਿਆ ਆ ਤੇ ਉਹ ਜ਼ਰੂਰ ਦੱਸੋ ਕਿ ਕਿਡਨੀਆਂ ਦੇ ਵੈਸੇ ਹੈਗੇ ਆ ਜੀ। ਅਗਲੇ ਸਾਡੇ ਕਾਲਰ ਟੋਨੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇਹ ਮੈਂ ਪੁੱਛਣਾ ਸੀਗਾ, ਮੇਰੀ ਨਾ 2.5 ਸਾਲ ਦੀ ਕੁੜੀ ਆ, ਹਾਂਜੀ, ਤੇ ਉਹ ਹਲੇ ਬੋਲਦੀ ਨਹੀਂ ਹੈਗੀ, ਤੇ ਉਹਨੂੰ ਆਵਾਜ਼ਾਂ ਹੀ ਮਾਰਦੇ ਆ, ਤੇ ਉਹ ਬਾਹਲੀ ਅਘਾਰੇ ਵੀ ਨਹੀਂ ਦਿੰਦੀ, ਤੇ ਡਾਕਟਰਾਂ ਨੇ ਉਹਨੂੰ ਲੈਵਲ 1 ਦਾ ਆਟਿਜ਼ਮ ਦੱਸਿਆ ਆ। ਅੱਛਾ। ਤੇ ਹਾਂਜੀ, ਤੇ ਮੈਂ ਪੁੱਛਣਾ ਸੀਗਾ ਕਿ ਅਗਰ ਕੋਈ ਦੱਸ ਦੇਵੇ ਕਿ ਆਟਿਜ਼ਮ ਵਗੈਰਾ ਕੀ ਕਰ ਸਕਦੇ ਆ। 2.5 ਸਾਲ ਦੀ? 2.5 ਸਾਲ ਦੀ, ਹਾਂਜੀ। ਅੱਛਾ, ਬੋਲਦੀ ਕੁਝ ਵੀ ਨਹੀਂ ਕਹਿੰਦੀ? ਨਹੀਂ, ਕੁਝ ਨਹੀਂ ਕਹਿੰਦੀ, ਤੇ ਉਹਨੂੰ ਹਾਕਾ ਮਾਰਦੇ ਤੇ ਉਹ ਬੜਾ ਮੁੜ ਕੇ ਦੇਖਦੀ ਵੀ ਨਹੀਂ, ਉਹਨੂੰ ਨਾਮ ਲੈ ਕੇ ਆਵਾਜ਼ ਮਾਰੀ ਦੀ ਹੈ। ਕੰਨ ਚੈੱਕ ਕਰ ਲਿਆ ਉਹਨੇ? ਕੰਨ ਸਹੀ ਹੈ, ਹਾਂਜੀ ਹਾਂਜੀ। ਚਲੋ ਠੀਕ, ਕੋਈ ਦੱਸ ਦੇਵੇ ਤਾਂ ਬਹੁਤ ਵਧੀਆ। ਪੁੱਛ ਲੈਣੇ। ਥੈਂਕ ਯੂ ਜੀ। ਥੈਂਕ ਯੂ ਜੀ। ਸਕਾਲ ਜੀ। ਬੱਚਿਆਂ ਦਾ ਫਿਕਰ ਹੁੰਦਾ ਜੀ। ਸੁਰਿੰਦਰਪਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਕੁਐਸਚਨ ਹੈਗਾ, ਵਾਈਟ ਸੈਲਸ ਘੱਟ ਹੋਣ ਤੇ ਕੀ ਕੀ ਖਾਣਾ ਚਾਹੀਦਾ? ਵਾਈਟ ਸੈਲ ਘੱਟਦੇ ਆ, ਠੀਕ ਆ। ਹਾਂਜੀ, ਹਾਂ, ਕੀਵੀ ਤਾਂ ਮੇਰੇ ਖਿਆਲ ਮੈਨੂੰ ਪਤਾ ਹੈ, ਬਾਕੀ ਦੱਸੋ ਕੀ ਕੀ ਖਾਣਾ? ਬੱਕਰੀ ਦਾ ਦੁੱਧ। ਬੱਕਰੀ ਦਾ ਦੁੱਧ, ਹਾਂਜੀ, ਠੀਕ ਹੈ। ਤੇ ਇੱਕ ਹੋ ਗਿਆ ਕੀਵੀ ਠੀਕ ਹੈ ਨਾ? ਹਾਂਜੀ ਹਾਂਜੀ, ਕੀਵੀ ਤਾਂ ਚੁਕੰਦਰ ਦਾ ਜੂਸ, ਨਾਰਾਂ ਦਾ ਜੂਸ, ਜੋ ਮਰਜ਼ੀ ਨਾਰਾਂ ਦਾ ਜੂਸ। ਹਾਂਜੀ, ਓਕੇ, ਥੈਂਕ ਯੂ। ਥੈਂਕ ਯੂ। ਬੜੇ ਜਿਹੜੀਆਂ ਚੀਜ਼ਾਂ ਅਸੀਂ ਲੈਂਦੇ ਹਾਂ ਨਾ, ਕੁਦਰਤ ਦੇ ਵਿੱਚੋਂ ਪੂਰੀਆਂ ਹੋ ਸਕਦੀਆਂ ਆ। ਦਵਾਈਆਂ ਦੇ ਵਿੱਚ ਕਈ ਚੀਜ਼ਾਂ ਇਸ ਤਰ੍ਹਾਂ ਦੀਆਂ ਪਾਈਆਂ ਜਾਂਦੀਆਂ, ਸਾਨੂੰ ਹੀ ਨਹੀਂ ਦੱਸਿਆ ਜਾਂਦਾ। ਮਨਜੀਤ ਕੌਰ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਹਾਂਜੀ ਭੈਣ ਜੀ, ਖੰਘ ਦਾ ਮੈਂ ਦੱਸਦੀ ਹਾਂ ਇਲਾਜ। ਭਾਜੀ ਕਹਿੰਦੇ ਮਿਰਚਾਂ ਤਾਂ ਬਹੁਤ ਖਾ ਲਈਆਂ ਕਾਲੀਆਂ, ਪਰ ਨਹੀਂ ਫਰਕ ਪਿਆ, ਹਨਾ? ਹਾਂਜੀ, ਉਹ ਮਲੱਠੀ ਲੈ ਲੈਣ, ਮਲੱਠੀ ਦਾ ਪਾਊਡਰ ਤੇ ਕਾਲੀ ਮਿਰਚ ਦੋਹਾਂ ਨੂੰ ਥੋੜਾ ਥੋੜਾ ਰੋਸਟ ਕਰ ਲੈਣ, ਭੁੰਨ ਜਿਹਾ ਲੈਣ, ਤੇ ਫਿਰ ਉਹਦੇ ਵਿੱਚ ਗੁੜ ਪਾ ਕੇ ਗੋਲੀਆਂ ਬਣਾ ਲੈਣ।
ਉਹ ਮੂੰਹ 'ਚ ਰੱਖ ਕੇ ਚੂਸਣ। ਗੋਲੀ ਵੀ ਬਹੁਤੀ ਵੱਡੀ ਨਹੀਂ ਬਣਾਉਣੀ, ਛੋਟੀ ਛੋਟੀਆਂ ਬਣਾ ਲੈਣ। ਤੇ ਦੂਜਾ ਦਹੀਂ ਖਾਣਾ ਆ, ਵਿੱਚ ਖੰਡ ਪਾ ਕੇ ਤੇ ਕਾਲੀ ਮਿਰਚ ਪਾ ਕੇ ਇਹ ਖਾਣ। ਤਾਂ ਤੀਜਾ ਇਲਾਜ ਹੈਗਾ ਦਲੀਆ ਬਣਾ ਕੇ ਖਾਣ, ਸੋਹਣਾ ਘੀ ਪਾ ਕੇ ਭੁੰਨ ਕੇ ਵਿੱਚ ਉਹਦੇ ਪਾ ਲੈਣ 2 ਲੌਂਗ ਭੁੰਨ ਕੇ, ਤਾਂ ਸੌਗੀ ਪਾ ਲੈਣ। ਹਾਂਜੀ, ਪਤਲਾ ਪਤਲਾ ਦਲੀਆ ਜਾਂ ਫਿਰ ਪਤਲਾ ਕੜਾਹ ਜਿੱਦਾਂ ਬੇਸਣ ਦਾ ਪਤਲਾ ਪਤਲਾ ਬਣਾ ਕੇ ਪੀਣਾ ਹੀ ਆ, ਜਿੱਦਾਂ ਚਮਚਾ ਕੁ ਬੇਸਣ ਦਾ ਪਾ ਕੇ ਉਹ ਪੀਣ। ਜਿਹੜੀ ਰੇਸ਼ਾ ਲੱਗੀ ਹੁੰਦੀ ਨਾੜਾਂ ਨਾਲ ਤੁਹਾਡੇ ਪੇ ਸੁੱਕੀ ਖੰਘ ਆਉਂਦੀ ਹੈ ਉਹਦੇ ਨਾਲ, ਤਾਂ ਇਹ ਏਦਾਂ ਦੀਆਂ ਚੀਜ਼ਾਂ ਪੀਣ ਤਾਰ ਜਿਹੀਆਂ। ਹਾਂਜੀ, ਚਾਹ ਬਣਾ ਕੇ ਬਿਨਾਂ ਹੀ ਦੁੱਧ ਤੇ ਉਹਦੇ ਵਿੱਚ ਗੁੜ ਪਾ ਲੈਣ ਤੇ ਵਿੱਚ ਘੀ ਪਾ ਕੇ ਪੀਣ। ਹਾਂਜੀ, ਇਹ 2-4 ਇਲਾਜ ਕਰਨ ਲਗਾਤਾਰ। ਸਾਰੀਆਂ ਚੀਜ਼ਾਂ ਦਾ ਜਿੱਦਾਂ ਵਰਤੋਂ ਕਰਨ ਤੇ ਖੰਘ ਨੂੰ ਜ਼ਰੂਰ ਆਰਾਮ ਆ ਜਾਣਾ ਆ। ਮੈਂ ਇਹੀ ਦੱਸਣਾ ਸੀ ਭੈਣ ਜੀ। ਥੈਂਕ ਯੂ ਜੀ। ਓਕੇ ਜੀ, ਓਕੇ, ਥੈਂਕ ਯੂ ਤੁਹਾਡਾ ਜੀ। ਸਤਿ ਸ਼੍ਰੀ ਅਕਾਲ। ਸੁਖਦੀਪ ਕੌਰ ਜੀ। ਸੁਖਦੀਪ, ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭੈਣ ਜੀ ਮੈਂ ਪੁੱਛਣਾ ਸੀਗਾ, ਮੈਂ ਨਾ ਜੋ ਉਹ ਘੇ ਬਣਾਇਆ ਸੀ ਫਟਕੜੀ ਵਾਲਾ, ਤੇ ਉਹ ਅੱਗੇ ਵੀ 2-3 ਵਾਰੀ ਮੈਂ ਬਣਾਇਆ, ਸਹੀ ਬਣਿਆ। ਐਤਕੀ ਉਹ ਫਟਕੜੀ ਨਾ ਥੱਲੇ ਜੇ ਜਾ ਕੇ ਉਹ ਨੀਲੀ ਜਿਹੀ ਹੋ ਗਈ। ਅੱਛਾ। ਤਾਂ ਉਹ ਜਿਹੜਾ ਘੇ ਬਣਿਆ ਉਹ ਤਾਂ ਮੈਂ ਨਤਾਰ ਲਿਆ ਆ, ਤੇ ਹੁਣ ਮੈਨੂੰ ਇਹ ਨਹੀਂ ਪਤਾ ਵੀ ਉਹ ਸਹੀ ਬਣਿਆ ਆ ਕਿ ਕੀ ਉਹ ਬਣਾ ਲਵਾਂ ਕੁਛ ਕਿ ਨਾ ਬਣਾ ਲਵਾਂ, ਕੋਈ ਬੇਸਣ ਵਗੈਰਾ। ਮੇਰੇ ਖਿਆਲ ਦੇ ਵਿੱਚ ਲੋਕੀ ਘੀ ਨੂੰ ਹੀ ਵਰਤਦੇ ਆ, ਉਹਨੂੰ ਫਟਕੜੀ ਨੂੰ ਤਾਂ ਕੁਛ ਨਹੀਂ ਕਰਦੇ। ਕਈਆਂ ਦੀ ਉੱਪਰ ਜਾਂ ਤਰ ਜਾਂਦੀ, ਕਈਆਂ ਦੀ ਥੱਲੇ ਚਲੇ ਜਾਂਦੀ। ਹਾਂਜੀ, ਮੇਰੇ ਐਤਕੀ ਸਾਰੀ ਥੱਲੇ ਬੈਠ ਗਈ। ਅੱਗੇ ਵੀ ਮੈਂ ਬਣਾਉਣੀ, ਪਰ ਉੱਪਰ ਅੱਗੇ ਉਹ ਫੁੱਲੜੀਆਂ ਨਹੀਂ ਬਣ ਜਾਂਦੀਆਂ ਆ। ਅੱਛਾ ਅੱਛਾ। ਪਰ ਐਤਕੀ ਉਹ ਬਣੀਆਂ ਨਹੀਂ, ਉਹ ਸਾਰੀ ਥੱਲੇ ਹੀ ਬੈਠ ਗਈ। ਠੀਕ ਆ। ਮੈਂ ਇਹ ਪੁੱਛਣਾ ਸੀ ਵੀ ਉਹਦਾ ਕੋਈ ਨੁਕਸਾਨ ਤਾਂ ਨਹੀਂ ਹੈ ਵੀ ਮੈਂ ਬਣਾ ਲਵਾਂ? ਘੀ ਦੇ ਵਿੱਚ ਤਾਂ ਰਸ ਨਿਕਲ ਗਿਆ ਉਹਦਾ। ਠੀਕ ਹੈ ਜੀ। ਠੀਕ ਹੈ, ਠੀਕ ਹੈ ਜੀ, ਫਿਰ ਬਣਾ ਲਵਾਂ ਹੈ ਨਾ? ਹਾਂਜੀ ਹਾਂਜੀ ਹਾਂਜੀ। ਅੱਛਾ ਜੀ, ਥੈਂਕ ਯੂ ਜੀ। ਥੈਂਕ ਯੂ। ਬੱਬਲੀ, ਸਤਿ ਸ਼੍ਰੀ ਅਕਾਲ। ਬੱਬਲੀ, 916 ਤੁਹਾਡਾ ਏਰੀਆ ਕੋਡ ਹੈ ਜੀ। ਲਾਈਨ ਕੱਟੀ ਗਈ। ਜਸਵੀਰ ਕੌਰ ਜੀ। ਹਾਂਜੀ ਭੈਣ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਸਾਡੀ ਬੀਬੀ ਇੰਡੀਆ ਹਫਤਾ ਹੋ ਗਿਆ, ਉਹਨਾਂ ਨੂੰ ਚੇਤੇ ਨਹੀਂ ਰਹਿੰਦਾ ਵੀ ਰੋਟੀ ਖਾ ਲਈ, ਬਿੰਦੇ ਬਿੰਦੇ ਰੋਟੀ, ਬਿੰਦੇ ਬਿੰਦੇ ਚਾਹ। 97 ਸਾਲ ਦੇ ਆ, ਬਹੁਤ ਤਕੜੇ ਸੀਗੇ। ਸਮਝ ਨਹੀਂ ਆਉਂਦੀ, ਰੋਟੀ ਹਜੇ ਪਲੇਟਾਂ ਚੱਕੀਆਂ ਮੂਹਰਿਓਂ ਤੇ ਰੋਟੀ ਨਹੀਂ ਦਿੱਤੀ, ਤੁਸੀਂ ਰੋਟੀ ਨਹੀਂ ਦਿੰਦੇ ਮੈਨੂੰ, ਬਸ ਐਂ ਕਰੀ ਜਾਂਦੇ ਆ। ਉਹਨਾਂ ਨੂੰ ਉਹ ਡਿਮੈਂਸ਼ੀਆ ਹੋ ਗਿਆ। ਹਾਂ, ਜ਼ਿਆਦਾ ਹੋ ਗਿਆ ਨਾ ਡਿਮੈਂਸ਼ੀਆ। ਤੇ ਗੋਲੀ ਦਿੱਤੀ ਡਾਕਟਰ ਨੇ, ਉਹ ਬੜੀ ਸਟਰੋਂਗ ਸੀ, ਕੋਈ ਦੇਸੀ ਇਲਾਜ ਹੋਵੇ। ਠੀਕ ਹੈ ਜੀ। ਓਕੇ ਭੈਣ ਜੀ, ਸਤਿ ਸ਼੍ਰੀ ਅਕਾਲ। ਜੀ, ਸਤਿ ਸ਼੍ਰੀ ਅਕਾਲ। ਡਿਮੈਂਸ਼ੀਆ ਦਾ ਕੀ ਇਲਾਜ ਹੋ ਸਕਦਾ, ਦੱਸਿਓ ਜੀ ਜਰਾ, ਜੇ ਕਿਸੇ ਨੂੰ ਪਤਾ ਹੈ ਤੇ। ਡਿਮੈਂਸ਼ੀਆ ਕਿਵੇਂ ਠੀਕ ਹੋਊਗਾ? ਸ਼ਰਨਜੀਤ ਭੈਣ ਜੀ, ਸਤਿ ਸ਼੍ਰੀ ਅਕਾਲ। ਦੋਰੇ ਆਈ। ਸਤਿ ਸ਼੍ਰੀ ਅਕਾਲ। ਮੈਂ ਕਿਹਾ ਵੀਰ ਬਹਾਦਰ ਸਿੰਘ ਦੱਸ ਗਿਆ ਤੜਕੇ, ਪਤਾ ਨਹੀਂ ਜ਼ਿਆਦਾ ਲਾਉਣੇ ਕਿ ਘੱਟ ਲਾਉਣੇ? ਘੱਟ ਲਾਉਣੇ ਆ। ਹਾਂ, ਜ਼ਿਆਦਾ ਨਾ ਲਾਉਣ ਲੱਗ ਜਾਏ। ਉਹੋ ਹੀ ਮੈਂ ਕਿਹਾ ਵੀ ਉਹਨਾਂ ਨੇ ਦੱਸਿਆ ਨਹੀਂ, ਤੜਕੇ ਆਂਦੇ ਲਾਓ ਤੜਕੇ। ਮੈਂ ਕਿਸੇ ਵੇਲੇ ਮਖੌਲ ਵੀ ਕਰ ਦਿੰਦੇ ਨਾ, ਭਰਾ ਜੂ ਮੇਰਾ। ਨਹੀਂ ਨਹੀਂ ਨਹੀਂ, ਜ਼ਿਆਦਾ ਏਦਾਂ ਔਨ 에ਅਰ ਨਹੀਂ ਕਹਿੰਦੇ, ਘੱਟ ਲਾਓ। ਓਕੇ, ਥੈਂਕ ਯੂ ਜੀ। ਠੀਕ ਹੈ, ਥੈਂਕ ਯੂ। ਬਹੁਤੀ ਵਾਰੀ ਤਾਂ ਕਈ ਜਿਹੜੀਆਂ ਪ੍ਰੋਬਲਮਸ ਹੁੰਦੀਆਂ, ਜਿਹੜਾ ਥੋੜ੍ਹੇ ਕੋਸੇ ਪਾਣੀ ਦੇ ਵਿੱਚ ਤੁਸੀਂ ਜਿਹੜਾ ਐਪਲ ਸਾਈਡਰ ਵਿਨੇਗਰ ਆ, ਜਿਹੜਾ ਲਾਲ ਵਿਨੇਗਰ ਆ, ਉਹਨੂੰ ਪਾ ਕੇ ਪੀ ਲਓ। ਕਈ ਪ੍ਰੋਬਲਮਾਂ ਵੈਸੇ ਹੱਲ ਹੋ ਜਾਂਦੀਆਂ ਆ। ਬੱਬਲੀ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਪੁੱਛਣਾ ਸੀਗਾ, ਜਿੱਦਾਂ ਸਾਡੇ ਇੱਕ ਇੰਡੀਆ ਦੇ ਵਿੱਚ ਹੈਗੇ ਆ ਅੰਕਲ, ਉਹਨਾਂ ਨੂੰ ਵਾਸ਼ਰੂਮ ਰਾਹੀਂ ਥੋੜਾ ਕਿਤੇ ਬਲੱਡ ਆਉਂਦਾ, ਤਾਂ ਉਹਨਾਂ ਨੇ ਕਿਹਾ ਸੀ ਖਰਿਆ ਗਦੂਤਾਂ, ਕੁਛ ਏਦਾਂ ਕਹਿ ਰਹੇ ਸੀ। ਹਾਂਜੀ, ਗਦੂਤਾਂ। ਤੇ ਇਹਦਾ ਕੋਈ ਇਲਾਜ ਵਗੈਰਾ ਕੋਈ? ਵੈਸੇ ਅਦਰਕ ਦੇ ਨਾਲ ਗੁੜ ਖਾਣ ਨੂੰ ਕਹਿੰਦੇ ਆ। ਵੈਸੇ ਚਲੋ ਪੁੱਛ ਲੈਣੇ ਜੇ ਕਿਸੇ ਨੂੰ ਆਰਾਮ ਆਇਆ ਹੋਇਆ ਤਾਂ। ਹਾਂਜੀ, ਇਹ ਬਹੁਤ ਪਲੀਜ਼ ਤੁਸੀਂ ਦੱਸਿਓ ਜਿੱਦਾਂ ਪਲੀਜ਼। ਇਹਦੇ ਤਾਂ ਉਹਨਾਂ ਨੂੰ ਬਾਹਲੀ ਤਕਲੀਫ ਜਿਹੀ ਹੈਗੀ ਆ, ਕਹਿੰਦੇ ਕਿਤੇ ਆਉਂਦਾ ਆ, ਪਰ ਉਹ ਡਾਕਟਰ ਕਹਿੰਦੇ ਸ਼ੁਰੂਆਤ ਹੀ ਹੋਈ ਆ ਹਾਲੇ, ਪਰ ਚਲੋ ਜੇ ਸ਼ੁਰੂਆਤ ਦੇ ਵਿੱਚ ਹੀ ਉਹਨਾਂ ਨੂੰ ਥੋੜੇ ਠੀਕ ਹੋ ਜਾਣ। ਠੀਕ ਹੈ ਜੀ। ਹਾਂਜੀ, ਓਕੇ, ਥੈਂਕ ਯੂ ਜੀ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਅਗਲੇ ਕਾਲਰ ਨੇ ਰਣਜੀਤ ਸਿੰਘ ਜੀ। ਹਾਂਜੀ ਭੈਣ ਜੀ, ਵਾਹਿ ਖਾਲਸਾ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਮੇਰੀ ਵਾਈਫ ਨਾ ਕੱਲ ਚੈੱਕ ਕਰਾਉਣ ਗਏ ਡਾਕਟਰ ਤੇ ਉਹਦੇ ਟੈਸਟ ਕੀਤੇ, ਤੁਹਾਨੂੰ ਦੱਸਿਆ ਹੱਡੀਆਂ ਭੁਰਦੀਆਂ। ਅੱਛਾ, ਹੱਡੀਆਂ ਕਮਜ਼ੋਰ ਹੋ ਗਈਆਂ। ਹਾਂਜੀ ਹਾਂਜੀ। ਹੱਡੀਆਂ ਨੂੰ ਕਿਵੇਂ ਤਕੜਿਆਂ ਕਰਨਾ? ਠੀਕ ਹੈ। ਹਾਂਜੀ ਹਾਂਜੀ। ਚਲੋ ਪੁੱਛ ਲੈਂਦੇ ਆ, ਹੱਡੀਆਂ ਕਿਵੇਂ ਤਕੜੀਆਂ ਕੀਤੀਆਂ ਜਾਣ। ਹਾਂਜੀ ਹਾਂਜੀ। ਠੀਕ ਹੈ ਜੀ। ਓਕੇ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹੱਡੀਆਂ ਭੁਰਦੀਆਂ, ਹੱਡੀਆਂ ਦਾ ਕੀ ਕੀਤਾ ਜਾਵੇ ਹੈ ਤੇ ਦੱਸਿਓ ਜੀ। ਸੁਰਿੰਦਰ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਭੈਣ ਜੀ, ਟੀਵੀ ਤੇ ਇੱਕ ਦਿਨ ਦੱਸ ਰਹੇ ਸੀ 20 ਦਿਨ ਹੋ ਗਏ ਆ, ਕਿਸੇ ਨੂੰ ਦੱਸਿਆ ਵੀ ਦੂਸਰਾ ਖਰੋਟ ਦਾ ਉਹ ਸਵੇਰ ਨੂੰ ਨੈਰ ਨੇ
ਜੇ ਕੈਂਸਰ ਹੋਵੇ ਉਹ ਵੀ ਹਟ ਜਾਂਦਾ ਨਾ, ਜੇ ਹੋਣ ਨਹੀਂ ਦਿੰਦਾ, ਜੇ ਹੋਇਆ ਹੋਵੇ ਤਾਂ ਕੰਟਰੋਲ ਕਰਦਾ। ਇਹ ਕੋਈ ਗੱਲ ਇਹ ਦੱਸੇ ਤਾਂ ਕੋਈ ਸਹੀ ਗੱਲ ਹੈ। ਉਹ ਤਾਂ ਹੁਣ ਜਿਹਨੂੰ ਹੈ ਉਹ ਖਾ ਕੇ ਦੱਸੇ, ਜਿਹਨੂੰ ਨਹੀਂ ਉਹ ਵੀ ਖਾਓ। ਅਸੀਂ ਤਾਂ ਉਦਾਂ ਹੀ ਖਾਂਦੇ ਹਾਂ ਜਿੱਦਾਂ ਲੈਂਦੇ ਹਾਂ। ਹਾਂਜੀ, ਤਾਂ ਮੈਂ ਕਿਹਾ ਪੁੱਛ ਲਈਏ। ਠੀਕ ਹੈ, ਕੋਈ ਨਹੀਂ, ਨੁਕਸਾਨ ਨਹੀਂ ਕੋਈ ਇਹਨਾਂ ਚੀਜ਼ਾਂ ਦਾ। ਠੀਕ ਆ। ਠੀਕ ਹੈ ਜੀ, ਠੀਕ ਹੈ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਤੁਹਾਡੇ ਕੋਲ ਕੋਈ ਹੋਰ ਵੀ ਹੁੰਦਾ ਤੇ ਤੁਸੀਂ ਦੱਸ ਸਕਦੇ। ਕਿਡਨੀ ਲਈ ਪੁੱਛ ਕੇ ਗਏ ਸੀਗੇ, ਕਾਫੀ ਲੰਬੇ ਟਾਈਮ ਤੋਂ ਦੱਸ ਰਹੇ ਆ ਕਿ ਜਿਹੜੀ ਧਨੀਆ ਆ, ਹਰਾ ਧਨੀਆ, ਉਹਦੇ ਲੈ ਕੇ ਤੁਸੀਂ ਤਾਂ ਉਹਨੂੰ ਉਬਾਲ ਕੇ ਪੀਣਾ ਸ਼ੁਰੂ ਕਰ ਦਿਓ। ਕਈ ਸੁੱਕਾ ਵੀ ਪੀ ਜਾਂਦੇ ਆ, ਵੈਸੇ ਉਹ ਜਿਹੜੀਆਂ ਹਰਾ ਧਨੀਆ ਆ ਉਹਨੂੰ ਤੁਸੀਂ ਧੋ ਲਓ, ਉਬਾਲ ਕੇ ਪੀਵੋ। ਛੱਲੀਆਂ ਦੇ ਵਾਲ, ਜਿਹੜੇ ਹਰੀਆਂ ਛੱਲੀਆਂ ਨਹੀਂ ਹੁੰਦੀਆਂ, ਉਹਨਾਂ ਦੇ ਮੂਹਰੇ ਵਾਲ ਹੁੰਦੇ, ਉਹਨਾਂ ਨੂੰ ਪੀਣ ਨੂੰ ਕਿਹਾ ਜਾਂਦਾ। ਜੇ ਇਕੱਠੀਆਂ ਹੀ ਦੋਨੇ ਚੀਜ਼ਾਂ ਮਿਲਦੀਆਂ ਉਬਾਲ ਕੇ, ਉਹਦੇ ਨਾਲ ਜਿਹੜੀਆਂ ਕਿਡਨੀਆਂ ਬਹੁਤ ਫਰਕ ਪੈਂਦਾ। ਪਰ ਕਰਕੇ ਕੌਣ ਦੇਖੇ? ਜਦੋਂ ਕਿਸੇ ਨੂੰ ਕੋਈ ਬਿਮਾਰੀ ਹੁੰਦੀ ਆ ਤੇ ਉਹਨੂੰ ਕਰਕੇ ਜ਼ਰੂਰ ਦੇਖਣੀ ਚਾਹੀਦੀ ਆ। ਜਿੱਦਾਂ ਹੁਣ ਅਸੀਂ ਅਖਰੋਟਾਂ ਦੀ ਗੱਲ ਕਰਦੇ ਹਾਂ, ਜਾਂ ਆਪਾਂ ਬਦਾਮਾਂ ਦੀ ਕਰਦੇ ਹਾਂ, ਜਾਂ ਹੋਰ ਨਟਸ ਹੈਗੇ ਆ, ਇਹ ਤਾਂ ਥੋੜ੍ਹੇ ਥੋੜ੍ਹੇ ਲੈਂਦੇ ਰਹੋ ਰੋਜ਼। ਹੁਣ ਤੁਹਾਨੂੰ ਕੋਈ ਆਣ ਕੇ ਇਹ ਵੀ ਕਹੂਗਾ ਵੀ ਡਾਕਟਰ ਨੂੰ ਪੁੱਛ ਕੇ ਲੈਣੇ ਚਾਹੀਦੇ ਆ, ਦੱਸ ਦਿੰਦੇ ਆਣ ਕੇ ਕਈ ਵਾਰ ਜੀ, ਨਹੀਂ ਤੁਸੀਂ ਇੱਦਾਂ ਨਹੀਂ ਲੈ ਸਕਦੇ, ਤੁਸੀਂ ਡਾਕਟਰ ਨੂੰ ਪੁੱਛ ਕੇ ਲੈ ਸਕਦੇ। ਚੀਜ਼ ਕੋਈ ਵੀ ਆ ਉਹ ਹਿਸਾਬ ਨਾਲ ਖਾਧੀ ਜਾਵੇ ਨਾ, ਤੇ ਸ਼ਾਇਦ ਤੁਹਾਨੂੰ ਡਾਕਟਰਾਂ ਦੀ ਲੋੜ ਨਹੀਂ ਪੈਂਦੀ। ਪਰ ਹਿਸਾਬ ਕਿਤਾਬ ਜਿਹੜਾ ਹੋਣਾ ਚਾਹੀਦਾ, ਹਿਸਾਬ ਕਿਤਾਬ ਸਾਡੇ ਕੋਲ ਹੈ ਨਹੀਂ ਗੇ। ਕੋਈ ਵੀ ਚੀਜ਼ ਜ਼ਿਆਦਾ ਖਾਧੀ ਜਾਵੇ, ਘੱਟ ਖਾਧੀ ਜਾਵੇ, ਉਹਦੇ ਨੁਕਸਾਨ ਹੁੰਦੇ। ਨਾ ਪੁੱਤ ਜ਼ਿਆਦਾ ਖਾਓ ਤੇ ਨਾ ਫਿਰ ਇੱਦਾਂ ਨਹੀਂ ਹੈਗਾ ਵੀ ਮੈਂ ਆਹ ਚੀਜ਼ ਖਾਣੀ ਨਹੀਂ ਹੈ। ਜਦ ਤੱਕ ਤੁਹਾਡੇ ਸਰੀਰ ਨੂੰ ਲੱਗਦਾ ਕਿ ਆਹ ਚੀਜ਼ ਮੈਨੂੰ ਪਚਦੀ ਨਹੀਂ, ਨੁਕਸਾਨ ਕਰਦੀ ਆ, ਉਹਨੂੰ ਛੱਡ ਲਓ। ਅਤੇ ਕਈ ਚੀਜ਼ਾਂ ਜਿਹੜੀਆਂ ਉਹ ਤੁਹਾਨੂੰ ਰੋਜ਼ ਖਾਣੀਆਂ ਚਾਹੀਦੀਆਂ ਤਾਂ ਕਿ ਤੁਹਾਡੀ ਸਿਹਤ ਹੈ ਜਿਹੜੀ ਉਹ ਠੀਕ ਰਹੇ। ਸਾਰਾ ਕੁਛ ਅਸੀਂ ਸਿਹਤ ਨੂੰ ਠੀਕ ਰੱਖਣ ਲਈ ਕਰਦੇ ਹਾਂ ਕਿ ਸਾਡੀ ਸਿਹਤ ਠੀਕ ਰਹੇ। ਸਿਹਤ ਨੂੰ ਠੀਕ ਰੱਖਿਆ ਕਰੋ। ਕਿਡਨੀ ਦਾ ਦੱਸਿਆ, ਲੂਣ ਘੱਟ ਕਰੋ। ਅੱਗੇ ਭਾਈ ਸਾਹਿਬ ਦੱਸ ਕੇ ਗਏ ਸੀ ਵੀ ਕਿਡਨੀ ਉਹਨਾਂ ਦੀ ਕਿੰਨੀ ਘਟ ਗਈ ਸੀਗੀ, ਅਤੇ ਫਿਰ ਉਹਨਾਂ ਨੇ ਕਿਸ ਤਰ੍ਹਾਂ ਉਹਦਾ ਲੈਵਲ ਤਾਹਾਂ ਚੱਕਿਆ। ਸੋ ਭਖੜਾ ਵਗੈਰਾ ਲੈਣ ਨੂੰ ਕਹਿੰਦੇ ਆ, ਕਿਵੇਂ ਲੈਣਾ, ਐ ਨਹੀਂ ਲੈਣਾ ਜਿਸ ਤਰਤੀਬ ਦੇ ਨਾਲ ਦੱਸਿਆ ਜਾਂਦਾ। ਤੁਹਾਨੂੰ ਪਤਾ ਹੀ ਨਹੀਂ ਹੋਣਾ ਭਖੜਾ ਕਿਵੇਂ ਲੈਣਾ। ਸੋ ਭਖੜਾ ਮਿਲਦਾ ਆ, ਪਾਊਡਰ ਮਿਲਦਾ ਆ, ਪਰ ਕੋਸ਼ਿਸ਼ ਕਰੋ ਕੰਡਿਆਂ ਵਾਲਾ ਲੈ ਕੇ ਉਹਨੂੰ ਆਪ ਕੁੱਟ ਲਓ। ਉਹਨੂੰ ਲੈਣਾ ਆ ਅੱਧੇ ਤੋਂ ਅੱਧਾ ਛੋਟਾ ਜਿਹਾ ਚਮਚਾ ਵੀ ਨਹੀਂ, ਚੌਥਾ ਪੰਜਵਾਂ ਹਿੱਸਾ ਉਹਦਾ ਪਾਣੀ 'ਚ ਘੋਲ ਕੇ ਪੀਵੋ। ਜਿਹੜੀਆਂ ਸੁੱਕੀਆਂ ਚੀਜ਼ਾਂ ਹੁੰਦੀਆਂ ਨਾ ਉਹਨਾਂ ਨੂੰ ਘੋਲ ਕੇ ਪੀਆ ਕਰੋ, ਨਹੀਂ ਤਾਂ ਤੁਹਾਡੇ ਗਲ ਨੂੰ ਲੱਗ ਜਾਓ। ਅਤੇ ਕਈਆਂ ਨੂੰ ਕੰਟਰੋਲ ਕਰਨਾ ਆਉਂਦਾ, ਕਈਆਂ ਨੂੰ ਨਹੀਂ ਆਉਂਦਾ। ਅਤੇ ਜੇ ਹੋਰ ਵੀ ਕਿਸੇ ਦੇ ਕੋਲ ਕੋਈ ਇਸ ਤਰ੍ਹਾਂ ਦਾ ਹੋਵੇ ਤਾਂ ਤੁਸੀਂ ਦੱਸ ਸਕਦੇ ਹਾਂ। ਵੈਸੇ ਸ਼ੂਗਰ ਦੇ ਵੀ ਇਲਾਜ ਪੁੱਛੇ ਆ, ਦੱਸ ਦਿਓ, ਕਿਉਂਕਿ ਸ਼ੂਗਰ ਤਾਂ ਹੁਣ ਮੈਨੂੰ ਲੱਗਦਾ ਇੰਨੇ ਇਲਾਜ ਦੱਸੇ ਗਏ ਆ, ਉਹ ਹਟ ਹੀ ਗਈ ਆ ਲੋਕਾਂ ਦੀ। ਕਿਉਂਕਿ ਹੁਣ ਸ਼ੂਗਰ ਦਾ ਸਵਾਲ ਨਿਕਲਦੀ ਆ ਕਿ ਇਲਾਜ ਬਹੁਤ ਜ਼ਿਆਦਾ ਦੱਸੇ ਗਏ ਆ। ਜਿਨ੍ਹਾਂ ਨੂੰ ਨਵੀਂ ਹੋਈ ਆ, ਨਵਾਂ ਸੁਣਨਾ ਸ਼ੁਰੂ ਕੀਤਾ ਆ, ਉਹਨਾਂ ਨੂੰ ਜ਼ਰੂਰ ਦੱਸ ਦਿਓ। ਉਹ ਇਸ ਕਰਕੇ ਆ ਕਿ ਕਈ ਨਵੇਂ ਸਟੇਸ਼ਨ ਜਿਹੜੇ ਆ ਵਿੱਚ ਐਡ ਹੁੰਦੇ ਆ, ਫਿਰ ਉੱਥੇ ਦੇ ਲੋਕੀ ਸੁਣਨਾ ਸ਼ੁਰੂ ਕਰਦੇ ਆ, ਤਾਂ ਫਿਰ ਉਹਨਾਂ ਨੇ ਪੁਰਾਣੇ ਲਿਖੇ ਨਹੀਂ ਹੁੰਦੇ। ਸੋ ਹੁਣ ਆਪਾਂ ਇੱਕ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ। ਜੇ ਕਿਸੇ ਨੇ ਇਲਾਜ ਪੁੱਛਣਾ ਆ, ਦੱਸਣਾ ਆ, ਤੁਸੀਂ ਪੁੱਛ ਦੱਸ ਸਕਦੇ ਆ। ਫੀਡਬੈਕ ਪਲੀਜ਼ ਜ਼ਰੂਰ ਦਿਆ ਕਰੋ। 4082725001। ਬ੍ਰੇਕ ਬਾਅਦ ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਦੇ ਨਾਲ ਪ੍ਰੋਗਰਾਮ ਸਿਹਤ ਸੰਭਾਲ, ਜਿਸ ਦੇ ਵਿੱਚ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਕਿ ਸਿਹਤ ਨੂੰ ਕਿਸ ਤਰ੍ਹਾਂ ਠੀਕ ਰੱਖਣਾ ਆ, ਉਸ ਦੀ ਗੱਲ ਕਰਦੇ ਹਾਂ। ਸਿਹਤ ਨੂੰ ਠੀਕ ਰੱਖਣ ਦੇ ਲਈ ਆਪਣੇ ਘਰ ਦੇ ਵਿੱਚ ਪਈਆਂ ਹੋਈਆਂ ਚੀਜ਼ਾਂ ਆ, ਜਾਂ ਤੁਹਾਨੂੰ ਦੁਕਾਨ ਤੋਂ ਮਿਲ ਜਾਂਦੀਆਂ, ਸਟੋਰ ਤੋਂ ਮਿਲ ਜਾਂਦੀਆਂ, ਗਰੋਸਰੀ ਸਟੋਰ ਤੋਂ ਮਿਲ ਜਾਂਦੀਆਂ, ਪੰਜਾਬ ਤੋਂ ਤੁਸੀਂ ਸੌਖਿਆਂ ਹੀ ਮੰਗਵਾ ਸਕਦੇ ਹਾਂ। ਕਈ ਚੀਜ਼ਾਂ ਇਸ ਤਰ੍ਹਾਂ ਦੀਆਂ ਦੱਸੀਆਂ ਜਾਂਦੀਆਂ, ਤੁਹਾਨੂੰ ਡਾਕਟਰ ਦੇ ਕੋਲ ਨਹੀਂ ਜਾਣਾ ਪੈਂਦਾ। ਬਸ ਸਾਰੀਆਂ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਕਿ ਤੁਹਾਨੂੰ ਡਾਕਟਰ ਦੇ ਕੋਲ ਨਹੀਂ ਜਾਣਾ ਪੈਂਦਾ। ਸਿਰਫ ਤੇ ਸਿਰਫ ਤੁਹਾਨੂੰ ਲਿਆ ਕੇ ਚੀਜ਼ਾਂ ਜਿਸ ਤਰ੍ਹਾਂ ਦੱਸੀਆਂ ਜਾਂਦੀਆਂ ਆ ਉਹ ਰਲਾ ਕੇ ਖਾਣੀਆਂ ਹੁੰਦੀਆਂ, ਉਸੇ ਤਰ੍ਹਾਂ ਖਾਣੀਆਂ ਆ ਜਿਸ ਤਰ੍ਹਾਂ ਦੱਸੀਆਂ ਜਾਂਦੀਆਂ। 4082725220 ਸਟੂਡੀਓ ਦਾ ਫੋਨ ਨੰਬਰ ਆ। ਤੁਸੀਂ ਵੀ ਤੁਹਾਡੇ ਕੋਲ ਕੋਈ ਨੁਸਖਾ ਆ ਅਤੇ ਸ਼ੇਅਰ ਕਰ ਸਕਦੇ ਹਾਂ। ਕਿਡਨੀ ਲਈ ਪੁੱਛਿਆ ਗਿਆ ਆ, ਜਾਂ ਸ਼ੂਗਰ ਲਈ ਪੁੱਛਿਆ ਗਿਆ ਆ, ਜਾਂ ਅਰਥਰਾਈਟਸ ਲਈ ਪੁੱਛਿਆ ਗਿਆ, ਕਿਸੇ ਵੀ ਚੀਜ਼ ਲਈ, ਹੱਡੀਆਂ ਭੁਰਦੀਆਂ, ਜੇ ਤੁਹਾਡੇ ਕੋਲ ਕੋਈ ਵੀ ਇਲਾਜ ਹੈਗਾ ਤਾਂ ਸ਼ੇਅਰ ਕਰ ਸਕਦੇ ਹਾਂ। 4082725220। ਮਨਜੀਤ ਕੌਰ ਜੀ। ਮਨਜੀਤ ਜੀ ਸਤਿ ਸ਼੍ਰੀ ਅਕਾਲ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ ਭੈਣ ਜੀ, ਮੈਂ ਤਾਂ ਨਵਾਂ ਫੋਨ ਕਰਨ ਲੱਗੀ ਹਾਂ, ਤੇ ਮੈਨੂੰ ਤਾਂ ਕੋਲੈਸਟਰੋਲ ਬਾਰੇ ਜ਼ਰੂਰ ਦੱਸੋ। ਗੋਲੀ ਲੱਗੀ ਹੋਈ ਹੈ। ਠੀਕ। ਹਾਂਜੀ ਗੋਲੀ ਲੱਗੀ ਹੋਈ, ਗੋਲੀ ਦੀ ਲਾਮਤ ਲੈ ਜਾਵੇ। ਬਹੁਤ ਹੱਡੀਆਂ ਕਮਜ਼ੋਰ ਹੋਈਆਂ ਪਈਆਂ, ਸਰੀਰ ਦੇ ਵਿੱਚ ਕਮਜ਼ੋਰੀ ਬਹੁਤ ਜ਼ਿਆਦਾ ਆ ਗਈ। ਠੀਕ ਹੈ। ਹਾਂਜੀ ਠੀਕ ਹੈ ਜੀ, ਸੁਣਦੇ ਰਹੋ। ਕੋਲੈਸਟਰੋਲ ਕੋਈ ਬਿਮਾਰੀ ਨਹੀਂ, ਇਹ ਤੁਹਾਡੀ ਆਪ ਪਾਈ ਹੋਈ ਹੁੰਦੀ ਆ। ਕਈ ਚੀਜ਼ਾਂ ਆ ਜਿਹੜੀਆਂ ਅਸੀਂ ਉਹਦਾ ਖਿਆਲ ਨਹੀਂ ਕਰਦੇ।
ਕੋਲੈਸਟਰੋਲ ਤੋਂ ਤੁਸੀਂ ਛੁਟਕਾਰਾ ਪਾ ਸਕਦੇ ਹਾਂ। ਵੈਸੇ ਜਿਹੜੀ ਫੀਡਬੈਕ ਆਉਂਦੀ ਹੈ ਉਹ ਕਲੌਂਜੀ ਅਤੇ ਉਸ ਦੇ ਨਾਲ 2 ਚੀਜ਼ਾਂ ਹੈਗੀਆਂ। ਕੋਈ ਨਹੀਂ, ਦੱਸਦੇ ਹਾਂ ਕਿਹੜੀਆਂ ਚੀਜ਼ਾਂ ਆ, ਦਿਮਾਗ 'ਚੋਂ ਨਿਕਲ ਗਈ। ਅਗਲੀ ਕਾਲਰ ਨੇ ਗੁਰਦੀਪ ਕੌਰ ਜੀ। ਗੁਰਦੀਪ ਕੌਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਭੈਣ ਜੀ। ਮੈਂ ਇਹੀ ਦੱਸਣਾ ਸੀ ਸ਼ੂਗਰ ਤੋਂ ਤੇ ਰੇਡੀਓ ਹੌਲੀ ਕਰ ਲਓ। ਹਾਂਜੀ, ਉਹ ਆਪਣੇ ਸਾਨੂੰ ਤਾਂ 2-3 ਸਾਲ ਹੋ ਗਏ ਵਰਤਦਿਆਂ ਨੂੰ। 100 ਬਦਾਮ ਤੇ 250 ਛੋਲੇ, 100 ਕਾਲੀ ਮਿਰਚ ਤੇ ਬਾਕੀ ਆਪਣੇ 100 ਲੈਣੀ ਹਰੀਆਂ ਇਲਾਇਚੀਆਂ ਜਿਹੜੀਆਂ ਹੁੰਦੀਆਂ ਛੋਟੇ ਵਾਲੀਆਂ। ਤਾਂ ਇਹ ਵਿੱਚ ਇੱਕ ਉਹ ਚਮਚਾ ਪਾਉਣਾ ਨਿੰਮ ਦੇ ਪੱਤਿਆਂ ਦਾ, ਪੀਸ ਕੇ ਖਾਓ ਤਾਂ ਜਦ ਮੁੱਕ ਜਾਵੇ ਫੇਰ ਬਣਾ ਲਓ। ਸਾਨੂੰ 3 ਸਾਲ ਹੋ ਗਏ ਖਾਂਦਿਆਂ ਨੂੰ ਜੀ। ਸਾਨੂੰ ਤਾਂ ਬਹੁਤ ਇੰਨਾ ਫਰਕ ਹੈ। ਰੇਡੀਓ ਤੇ ਸੁਣਿਆ ਸੀ। ਹਾਂਜੀ ਹਾਂਜੀ ਹਾਂਜੀ, ਬਿਲਕੁਲ। ਸਾਨੂੰ ਤਾਂ ਜ਼ਿਆਦਾ ਹੀ ਰੇਡੀਓ ਤੇ ਸੁਣਿਆ ਸੀ, ਉਦੋਂ ਦੇ ਵਰਤਦੇ ਆ। ਤੇ ਬਾਕੀ ਸਾਨੂੰ ਉਹਦੇ ਨਾਲ ਸ਼ੂਗਰ ਤੋਂ ਬਹੁਤ ਫਾਇਦਾ, ਵਧਣ ਨਹੀਂ ਦਿੰਦੀ ਇਹ। ਗੋਲੀ ਨਾਲ ਖਾਂਦੇ ਜ਼ਰੂਰ ਸਾਡੇ। ਤਾਂ ਬਾਕੀ ਆਪਣੇ ਇਹਨੂੰ ਜਾਣੇ ਕਿ ਇਹ ਚੀਜ਼ ਖਾਣ ਦੇ ਨਾਲ ਜਾਣੀ ਜਿੱਦਾਂ 200-300 ਹੁੰਦੀ, ਏਦਾਂ ਨਹੀਂ ਹੁੰਦੀ। ਘੱਟ ਰਹਿੰਦੀ, ਕੰਟਰੋਲ ਥੋੜਾ ਜਿਹਾ। ਹਾਂਜੀ, ਕੰਟਰੋਲ 'ਚ ਰਹਿੰਦੀ। 2 ਟਾਈਮ ਖਾਓ। ਇੱਕ ਨਿਰਣੇ ਕਾਲਜੇ ਲੈ ਲਓ, ਘੰਟਾ ਕੁਛ ਖਾਣਾ, ਘੰਟੇ ਬਾਅਦ ਫਿਰ ਜੋ ਮਰਜ਼ੀ ਖਾਓ। 1 ਘੰਟਾ ਸਵੇਰੇ ਕੋਸੇ ਜਿਹੇ ਪਾਣੀ ਨਾਲ ਲੈ ਲਓ ਨਿਰਣੇ ਪੇਟ ਤੇ, 1 ਸ਼ਾਮ ਨੂੰ ਲੈ ਲਓ 4 ਵਜੇ। ਤੇ ਬਸ ਇਹ 2 ਟਾਈਮ 1-1 ਚਮਚਾ ਲਓ ਤੇ ਉਹ 'ਚ ਨਿੰਮ ਦੇ ਪੱਤੇ 1 ਚਮਚਾ ਭਰ ਕੇ ਪਾ, ਪਾਊਡਰ ਦਾ ਪੀਸਿਆ ਪਾਊਡਰ ਮਿਲ ਜਾਂਦਾ ਬਾਜ਼ਾਰ ਤੋਂ। ਤੇ ਇਹ ਸ਼ੂਗਰ ਵਾਸਤੇ ਬਹੁਤ ਫਾਇਦੇਮੰਦ ਆ ਜੀ। ਠੀਕ ਹੈ ਜੀ, ਇਹੀ ਦੱਸਣਾ ਸੀ ਜੀ। ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ, ਥੈਂਕ ਯੂ। ਬਿਲਕੁਲ ਜੀ, ਇਹ ਚੀਜ਼ਾਂ ਹੈ। ਇੱਕ ਵਾਰੀ ਮੈਂ ਰਿਪੀਟ ਫੇਰ ਕਰ ਦਾਂਗੀ ਕਿੰਨੀਆਂ ਪਾਉਣੀਆਂ ਆ। ਅੱਜ ਤੋਂ ਕੋਈ 7-8 ਸਾਲ ਪਹਿਲਾਂ ਇਹ ਦੱਸਿਆ ਗਿਆ ਸੀਗਾ ਅਤੇ ਇਹ ਬਹੁਤ ਕਾਰਗਰ ਆ। ਚੀਜ਼ਾਂ ਤੁਹਾਨੂੰ ਦੁਬਾਰਾ ਦੱਸ ਦਾਂਗੇ ਇੱਕ ਵਾਰੀ, ਅਤੇ ਉਹ ਤੁਸੀਂ ਲਿਖ ਲੈਣੀਆਂ ਆ। ਦਾਲਚੀਨੀ ਅਤੇ ਕਲੌਂਜੀ ਇੱਕੋ ਜਿਹੀਆਂ ਤੁਸੀਂ ਪੀਸ ਕੇ ਰੱਖ ਲਓ, ਨਾਲ ਸ਼ਹਿਦ ਵਿੱਚ ਰਲਾ ਕੇ, ਥੋੜ੍ਹਾ ਸ਼ਹਿਦ, ਅਤੇ ਉਹ ਤੁਸੀਂ ਲੈਣਾ। ਜਿਹੜੀ ਤੁਹਾਡੀ ਕੋਲੈਸਟਰੋਲ ਆ ਉਹ ਭੱਜ ਜਾਂਦੀ, ਪਰ ਇਹ ਤੁਹਾਨੂੰ ਰੋਜ਼ ਕਰਨਾ ਪਊਗਾ। ਕੋਲੈਸਟਰੋਲ ਦਾ ਇਹ ਜਿਹੜਾ ਇਲਾਜ ਆ। ਬਾਕੀ ਗੋਲੀਆਂ ਜਿੰਨੀਆਂ ਮਰਜ਼ੀ ਲਈ ਜਾਓ ਜੀ, ਇੱਕ ਦਿਨ ਡਾਕਟਰ ਨੇ ਕਹਿ ਦੇਣਾ ਵੀ ਇਹ ਗੋਲੀਆਂ ਬੰਦ ਕਰ ਦਿਓ, ਕਿਉਂਕਿ ਹੱਦੋਂ ਵੱਧ ਵੀ ਜਿਹੜੀ ਚੀਜ਼ ਲੈ ਲੈਂਦੇ ਆ ਤੁਸੀਂ, ਅਤੇ ਇਹ ਇਲਾਜ ਤੁਸੀਂ ਆਪ ਕਰ ਸਕਦੇ। ਜਰਨੈਲ ਕੌਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਉਹ ਮੈਂ ਵੀ ਸੌਰੀ ਕਲੌਂਜੀ ਇਹਦਾ ਦੱਸਣਾ ਸੀਗਾ ਕੋਲੈਸਟਰੋਲ ਬਾਰੇ। ਕਲੌਂਜੀ ਤੇ ਦਾਲਚੀਨੀ ਤੇ ਮੈਂ ਤਾਂ ਵਿੱਚ ਅਲਸੀ ਵੀ ਰਲਾਈ ਹੋਈ ਹੈ ਮੇਰੀ। ਅਲਸੀ ਵੀ ਰਲਾਈ, ਠੀਕ ਆ, ਮਾੜੀ ਨਹੀਂ ਚੀਜ਼। ਮੈਨੂੰ ਤਾਂ ਤਕਰੀਬਨ, ਹਾਂਜੀ, ਮੈਨੂੰ ਤਾਂ ਤਕਰੀਬਨ 2-1.5 ਸਾਲ ਹੋ ਗਿਆ। ਮੈਨੂੰ ਤੇ ਇਥੋਂ ਮੈਂ ਫੀਡਬੈਕ ਪਹਿਲਾਂ ਵੀ ਦਿੱਤੀ ਸੀ। ਮੈਨੂੰ ਤਾਂ ਇਹ ਤੋਂ ਬਿਲਕੁਲ ਕੋਲੈਸਟਰੋਲ 0 ਹੋ ਗਿਆ ਮੇਰਾ ਤਾਂ। ਐਵਰੀਡੇ ਮੈਂ ਲੈਂਦੀ ਹਾਂ, ਹੁਣ ਵੀ ਮੈਂ ਲੈਂਦੀ ਰਹਿੰਦੀ ਹਾਂ। ਉੱਦਾਂ ਛੱਡਿਆ ਨਹੀਂ ਮੈਂ, ਪਰ 1 ਚੁਟਕੀ 2 ਚੁਟਕੀਆਂ ਵਾਸਤੇ 2 ਚੁਟਕੀਆਂ ਹੀ ਲੈਣੀਆਂ ਨੇ। ਉਹਦੇ ਨਾਲ ਮੇਰਾ ਕੋਲੈਸਟਰੋਲ ਬਿਲਕੁਲ 0 ਤੇ ਆ ਹੁਣ। ਠੀਕ ਹੈ ਜੀ। ਬਾਕੀ ਸ਼ੂਗਰ ਦੀ ਵੀ ਮੈਂ ਛੱਡੀ ਹੋਈ ਹੈ ਦਵਾਈ, ਹੁਣ ਤਕਰੀਬਨ 1 ਸਾਲ ਹੋ ਗਿਆ। ਉਹ ਵੀ ਤੁਹਾਡੇ ਇੱਥੋਂ ਰੇਡੀਓ ਤੇ ਮੈਂ ਸੁਣਿਆ ਸੀਗਾ, ਤੇ ਉਹ ਹੈਗਾ ਮੈਂ ਆਪਣਾ ਇੱਕ ਪਾਣੀ ਟੇਬਲ ਦੇ ਉੱਤੇ ਬੈਠ ਕੇ ਪੀ ਲੈਂਦੀ ਹਾਂ। ਠੀਕ ਆ, ਕੌਲੀ ਤੇ ਬੈਠੇ ਆ? ਹਾਂਜੀ ਹਾਂਜੀ, ਹਾਂ। ਅੱਛਾ, ਠੀਕ ਹੈ, ਠੀਕ ਹੈ। ਹਾਂਜੀ, ਕੌਲੀ ਤੇ ਬੈਠਣ ਦੇ ਨਾਲ ਉਹਦੇ ਨਾਲ ਵੀ ਥੋੜਾ ਕਾਫੀ ਫਰਕ ਪਿਆ ਉਹਦੇ ਨਾਲ ਵੀ। ਤੇ ਵੈਸੇ ਆਹ ਜਿਹੜੀ ਕੋਲੈਸਟਰੋਲ ਤੋਂ ਲੈਂਦੇ ਆਪਾਂ ਸ਼ੂਗਰ ਦੀ ਆਹ ਦਵਾਈ ਕੋਲੈਸਟਰੋਲ ਦੀ, ਇਹਦੇ ਨਾਲ ਵੀ ਮੈਨੂੰ ਤਾਂ ਇਹਦੇ ਨਾਲ, ਹਾਂ, ਦਾਲਚੀਨੀ ਤੇ ਕਲੌਂਜੀ ਇਹ ਵੀ ਬਹੁਤ ਇਫੈਕਟ ਪਾਉਂਦੀ ਹੈ ਸ਼ੂਗਰ ਨੂੰ। ਜੇ ਤੁਸੀਂ ਰੈਗੂਲਰ ਲੈਂਦੇ ਰਹੋ, ਇਹ ਨਾ ਹੋਵੇ ਵੀ 1 ਮਹੀਨਾ ਲੈ ਲਈ ਛੱਡਤੀ, ਫਿਰ ਇਹ ਨਾ ਕਰੋ, ਲੈਂਦੇ ਰਹੋ, ਫਿਰ ਤੁਹਾਨੂੰ ਫਰਕ ਬਹੁਤ ਪੈਂਦਾ ਇਹਦੇ ਨਾਲ। ਮੈਨੂੰ ਤਾਂ ਮੇਰੀ ਤਾਂ 2 ਗੋਲੀਆਂ ਭੈਣ ਜੀ ਤੁਹਾਡੇ ਸਹਾਰੇ ਨਾਲ, ਦੋਨੇ ਗੋਲੀਆਂ ਮੈਂ ਰੋਜ਼ ਲੈਂਦੀ ਸੀ। 2 ਲੈਂਦੀ ਸੀ ਮੈਂ ਸ਼ੂਗਰ ਦੀਆਂ, 1 ਲੈਂਦੀ ਸੀ ਮੈਂ ਕੋਲੈਸਟਰੋਲ ਦੀ। ਤਾਂ ਮੇਰੀਆਂ ਤਾਂ ਤੁਹਾਡੀ ਕਿਰਪਾ ਜੀ, ਪਰਮਾਤਮਾ ਤੁਹਾਨੂੰ ਰਾਜੀ ਖੁਸ਼ੀ ਰੱਖੇ। ਮੈਂ ਤਾਂ ਠੀਕ ਹਾਂ ਬਿਲਕੁਲ। ਥੈਂਕ ਯੂ ਜੀ। ਹਾਂਜੀ, ਹਾਂ, ਥੈਂਕ ਯੂ ਜੀ, ਤੁਹਾਡਾ ਬਹੁਤ ਧੰਨਵਾਦ। ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਫੀਡਬੈਕ ਦਿੱਤੀ ਆ। ਅਤੇ ਤੁਸੀਂ ਜੀ ਕਰ ਸਕਦੇ ਹੈਗੇ ਆ ਸ਼ੂਗਰ ਦਾ। ਜਦ ਮੈਂ ਦੱਸਦੀ, ਬਾਅਦ ਵਿੱਚੋਂ ਦੱਸਦੇ ਹਾਂ। ਕੌਲੀ 'ਤੇ ਬੈਠਣ ਵਾਲਾ ਵੀ ਇੱਕ ਇਲਾਜ ਹੈਗਾ। ਕਈ ਲੋਕ ਹੱਸਦੇ ਆ ਕਿ ਇਸ ਤਰ੍ਹਾਂ ਹੋ ਜਾਊਗਾ। ਬਹੁਤ ਸਾਰੀਆਂ ਬਿਮਾਰੀਆਂ ਨੂੰ ਇਸ ਤਰ੍ਹਾਂ ਆਉਂਦਾ ਆ ਆਰਾਮ। ਗੁਰਦੀਪ ਕੌਰ ਜੀ। ਹਾਂਜੀ ਬੇਟਾ। ਹਾਂਜੀ, ਮੈਂ ਨਾ ਜਿਨ੍ਹਾਂ ਦੇ ਮੂੰਹ ਤੇ ਵਾਲ ਨੇ ਨਾ, ਹਾਂਜੀ, ਪਹਿਲਾਂ ਤਾਂ ਉਹਨਾਂ ਨੂੰ ਦੱਸ ਲਵਾਂ, ਬਾਕੀ ਤਾਂ ਫਿਰ ਮੈਂ ਅਗਲੇ ਮੰਗੇ ਦਾ ਕਾਫੀ ਦੱਸਾਂਗੀ, ਉਹਦਾ ਨਾ ਬਿਲਕੁਲ ਹੀ ਖਤਮ ਹੋ ਜਾਣਗੇ। ਇੱਕ ਲੈ ਕੇ ਨਾ ਥੋੜਾ ਜਿਹਾ ਆਪਣਾ ਵਿਨੀਗਰ ਲੈ ਕੇ ਨਾ, ਤੇ ਲੂਣ, ਗੰਢੇ ਚਿੱਟੇ ਦਾ ਪਾਣੀ ਕੱਢ ਲੈਣਾ, ਰਸ ਕੁੱਟ ਕੇ ਨਪੀੜ ਕੇ ਉਹਦੇ 'ਚ ਪਾ ਕੇ ਨਾ, ਜਿੱਥੇ ਜਿੱਥੇ ਵਾਲ ਨੇ, ਜੇ ਸਾਰੇ ਫੇਸ ਤੇ ਤਾਂ ਵੀ ਲਾਉਣ, ਜੇ ਜਿੱਥੇ ਬੁੱਲ ਦਾੜੀ ਦੇ ਉੱਤੇ ਵੀ ਲਾਉਣ। ਇਹ ਕਈ ਕਰਨ ਮਸਰਾਂ ਦੀ ਦਾਲ ਲੈ ਲੈਣ, 1 ਚਮਚ, ਧੋਤੀ ਹੋਈ ਪੀਸ ਲੈਣਗੇ ਸਾਰਾ ਕੁਛ। 1 ਚਮਚ ਕੱਚਾ ਦੁੱਧ, 1 ਚਮਚ ਸ਼ਹਿਦ, 1 ਚਮਚ ਜਿਹੜਾ ਨਿੰਬੂ ਦਾ ਰਸ, ਇਹ ਮਿਕਸ ਕਰ ਲਓ। ਮਸਰਾਂ ਦੀ ਦਾਲ, ਕੱਚਾ ਦੁੱਧ ਤੇ ਸ਼ਹਿਦ ਤੇ ਨਿੰਬੂ ਰਸ, ਇਹਨੂੰ ਕਰਕੇ ਇਹਨਾਂ ਦਾ ਲੇਪ ਕਰਨ ਲੱਗਾ ਰਹਿਣ। ਜੇ ਸੁੱਕੇਗਾ ਨਾ
ਫਿਰ ਗਿੱਲਾ ਹੱਥ ਮਾਰ ਕੇ ਉਹ ਤੁਹਾਨੂੰ ਮਰਨ ਉਹਨਾਂ ਨੂੰ ਉਹ ਲੈ ਜਾਣਗੇ ਜਿਹੜੇ ਅਸੀਂ ਨਾ ਆਇਰਨ ਘੱਟ ਨੇ ਉਹਨਾਂ ਦੇ, ਉਹ ਨਾ ਲੋਹ ਪਸੰਦ ਲੈ ਕੇ ਨਾ ਮਲਾਈ ਚ ਲੈ ਰਾਤ ਨੂੰ ਦੁੱਧ ਨਾਲ ਬਿਲਕੁਲ ਪੂਰੇ ਹੋ ਜਾਣਗੇ। ਤੇ ਇੱਕ ਮੈਂ ਤੁਹਾਨੂੰ ਦੱਸਣ ਲੱਗੀ ਸਾਂ ਆਪਣਾ ਜਿਹੜੇ ਭੈਣ ਜੀ ਉਹ ਮੇਰੀ ਸ਼ਰਨਜੀਤ ਕਹਿੰਦੀ ਨਾ ਡਕਾਰ ਤੜਕਾ ਭੁੰਨਿਆ ਹੁੰਦਾ ਨਾ ਉਹ ਸਿਰ ਵਾਈ ਮਰ ਜਾਂਦੀ, ਉਹਦੇ ਨਾਲ ਡਕਾਰ ਨਹੀਂ ਆਉਂਦੇ। ਉਹ ਵਾਈ ਮਰਦੀ ਭੁੱਜ ਜਾਂਦਾ, ਇਹਦੇ ਲਸਣ ਲੁਸਣ ਪਾਇਆ ਹੁੰਦਾ। ਇਹ ਆਉਂਦੇ ਨੇ ਬੇਅਦਮੀ ਚੋਂ ਜਿਹੜਾ ਹਾਜ਼ਮਾ ਠੀਕ ਨਹੀਂ ਤੇ ਵਾਈ ਤੋਂ ਆਉਂਦੇ ਡਕਾਰ। ਮੈਨੂੰ ਬੜੇ ਪੁਰਾਣੇ ਆਉਂਦੇ ਸੀ, ਮੈਨੂੰ ਤਾਂ ਪਤਾ ਹੈ। ਵਿਨੀਗਰ 1 ਚਮਚ ਰੋਟੀ ਖਾਣ ਲੱਗੇ ਨਾ ਪਾਣੀ ਚ ਪਾ ਲੈਣ, ਕਰਨ ਕਿੰਨਾ ਕੁ ਹੁੰਦਾ ਥੋੜਾ ਪੀ ਲੈਣ, ਪੀਣਾ ਪੈਂਦਾ ਹੈ। ਇੱਕ ਮੈਂ ਉਹਨਾਂ ਨੂੰ ਦੱਸਾਂਗੀ ਰੋਟੀ ਖਾਣ ਤੋਂ ਪਹਿਲਾਂ ਜਦੋਂ ਹਾਜ਼ਮਾ ਠੀਕ ਹੋ ਗਿਆ ਮੁੜੋ ਉਹਨਾਂ ਡਕਾਰ ਆਪੇ ਖਲੋ ਜਾਣਗੇ ਅੱਗੇ, ਫਿਰ ਮੈਂ ਹੋਰ ਦੱਸ ਦਿਆਂਗੀ। ਇੱਕ ਮੋਟੀ ਇਲਾਚੀ ਲੈ ਲੈਣ ਤੇ ਹਿੰਗ ਲੈ ਲੈਣ, ਦਾਲਚੀਨੀ ਲੈ ਲੈਣ, ਸੌਂਫ ਲੈ ਲੈਣ, ਜਵੈਣ ਲੈ ਲੈਣ ਤੇ ਸਾਰੀਆਂ 5-6 ਚੀਜ਼ਾਂ ਨੇ ਸਾਰੀਆਂ, ਦਾਲਚੀਨੀ, ਮੋਟੀ ਇਲਾਚੀ, ਹਿੰਗ, ਸੌਂਫ, ਜਵੈਣ ਤੇ ਲੌਂਗ ਪੀਸ ਲੈਣ। ਇੱਕ ਚੁਟਕੀ, ਇੱਕੋ ਚੁਟਕੀ ਬਹੁਤ ਹੁੰਦੀ। ਰੋਟੀ ਖਾਣ ਤੋਂ 10 ਮਿੰਟ ਪਹਿਲਾਂ ਮੂੰਹ ਚ ਪਾ ਕੇ ਪਾਣੀ ਪੀ ਲੈਣ, ਕਰਨ ਉਹਨਾਂ ਨੂੰ ਕਾਫੀ ਫਰਕ ਪੈ ਜਾਏਗਾ। ਜਿਹੜਾ ਸ਼ੂਗਰ ਵਾਲੇ ਨੇ ਸਾਡੇ ਜਿੱਥੇ ਵੀ ਇਹਨਾਂ ਸਾਰਿਆਂ ਨੂੰ ਸ਼ੂਗਰ ਹੈਗੀ, ਮੈਂ ਇਹੀ ਦੱਸਿਆ ਹੈ। ਇੱਕ ਬੇਟੇ ਮੈਂ ਸ਼ੈਟਕਲ ਦਿਨ ਦੱਸਾਂ, ਸਾਡੇ ਉੱਥੇ ਇੱਕ ਜਣੇ ਮੈਂ ਦੱਸਿਆ, ਸਾਡਾ ਪਿੰਡ ਵੱਡਾ ਸਾਰਾ ਹੈ, 3-4 ਸੁਨਿਆਰੇ ਦੁਕਾਨਾਂ ਨੇ, ਲੋਕਾਂ ਨੇ ਉਂਗਲਾਂ ਦਾ ਮਾਪ ਦੇ ਕੇ ਨਾ ਛੱਲੇ ਬਣਵਾ ਲਏ ਨੇ। तो मेरी एक भतीजो ने दूजे पैर जी भाई फिर भूआ जी कि वाह मैं एक जनी मैं दोवां ची पा लैने छल्ला तांबे दा पांदे जाओगे। जेड़ी वो लेडी पिछले वारी कहंदी सी मेरी नाड़ थोड़ी विंगी आई, जदों उंगल च तुसीं वलेटोगे ना छोटी उंगल वड्डी दे नाल वाली अध विच उसे वेले तुहाडी नाड़ नूं खिच पएगी, तुहानूं आराम आ जाएगा। धागा मैं तां दसनी आ कि इत्थों तार जे हैगे सुनहरे लभ लैण, पर असली नुकसा जिहड़ा तार दा ही है, धागा वलेटण उन्हां दी मर्जी है ते आराम आ जाएगा उन्हां नूं। ਤੇ ਇੱਕ ਹਰਾ ਜਿਹੜੀ ਕਿਡਨੀਆਂ ਨਾ ਇਹ ਦੋ ਚੀਜ਼ਾਂ ਹੀ ਵਰਤ ਲੈਣਾ ਚ ਸਾਡੇ ਕਿਸੇ ਨੂੰ ਬੜਾ ਆਰਾਮ ਆ ਗਿਆ। 5% ਰਹਿ ਗਈਆਂ ਸੀ, ਭਾਜੀ ਜਗਵੀਰ ਸਿੰਘ ਵੀ ਐਂ ਸੀ, ਮੈਂ ਵੀ ਪੀਂਦਾ ਰਿਹਾ। ਇੱਕ ਤਾਂ ਇੱਕ ਲੱਪ ਜੌਂ ਲੈ ਲੈਣ, 2 ਗਲਾਸ ਰਾਤੀ ਕੱਚ ਦੇ ਭਾਂਡੇ ਪਿਓ ਦੇਣ, ਸਵੇਰੇ ਉਹਨੂੰ ਨੰਗਾ ਉਬਾਲਣਾ, ਕੱਜਣਾ ਨਹੀਂ। ਥੋੜੀ ਥੋੜੀ ਜਦੋਂ ਉਬਾਲਾ ਪਏ ਅੱਧੀ ਅੱਗ ਕਰ ਦੋ। ਜਿਹੜੇ 1 ਗਲਾਸ ਰਹਿ ਜਾਏਗਾ ਨਾ ਪੁਣ ਕੇ ਠੰਡਾ ਕਰਕੇ ਬਹਿ ਕੇ ਘੁੱਟ ਕਰਕੇ ਪੀਣਾ, ਆਰਾਮ ਨਾਲ ਰੱਖਿਆ ਪੀਤਾ। ਇੱਕ ਹਰਾ ਧਨੀਆ ਦੀ ਗੁੱਥੀ ਲੈ ਲਓ, 3 ਛਲੀਆਂ ਦੇ ਵਾਲ ਲੈ ਲਓ, 2 ਕਿਲੋ ਪਾਣੀ ਚ ਪਾ ਦਿਓ, ਉਹਨੂੰ ਉਬਲਣ ਦਿਓ, ਨੰਗਾ ਹੀ ਉਬਾਲਣਾ। ਜਦੋਂ ਵੇਖੋਗੇ ਇੱਕ ਗਲਾਸ ਵਿੱਚ ਸੁੱਕ ਗਿਆ, ਬਾਕੀ ਉਹਨੂੰ ਠੰਡਾ ਕਰਕੇ ਪੁਣ ਕੇ ਪੀਂਦੇ ਰਹਿਣ ਤੇ ਉਹਦੇ ਨਾਲ ਕਾਫੀ ਫਰਕ ਪੈ ਜਾਏਗਾ। ਜੇ ਦੱਸੋ ਕਿ ਟਾਈਮ ਹੈਗਾ ਹੈ ਤਾਂ ਮੈਂ ਥੋੜਾ ਲਸਣ ਪਰ ਦੱਸ ਦਿਆਂ, ਨਹੀਂ ਤਾਂ ਰਹਿਣ ਦੇ ਮੈਂ ਜਿਵੇਂ ਤੁਸੀਂ ਦੱਸ ਦੋ 2 ਮਿੰਟ ਲਾ ਲਓ। ਓਕੇ 2 ਮਿੰਟ ਦਾ ਕੰਮ ਨਹੀਂ, 10 ਮਿੰਟ ਕਿੱਥੇ ਲੱਗਣੇ। ਇੱਕ ਭਾਈ ਸਾਹਿਬ ਨੇ ਇੱਥੇ ਕਿਹਾ ਸੀ ਲਸਣ ਨਾ ਖਾਇਆ ਕਰੋ, ਲਸਣ ਠੀਕ ਨਹੀਂ ਹੈਗਾ, ਤਾਂ ਮੈਂ ਫਿਰ ਇੱਕ ਦਿਨ ਲਸਣ ਦਾ ਲਿਖ ਕੇ ਹੀ ਰੱਖਿਆ ਵੀ ਲਸਣ ਬੜਾ ਚੰਗਾ ਜੇ, ਅੱਜ ਸਰਦੀਆਂ ਜੇ, ਇਹਨੂੰ ਇਸ ਤਰ੍ਹਾਂ ਯੂਜ਼ ਕਰੋ। ਲਸਣ ਦਾ ਅਚਾਰ ਮੈਂ ਤੈਨੂੰ ਦੱਸਾਂਗੀ, ਤੁਸੀਂ ਪਾ ਕੇ ਰੱਖ ਲੈਣਾ, ਮੈਂ ਅੱਜ ਵੀ ਦੱਸ ਦਿਆਂਗੀ। ਪਰ ਲਸਣ ਤਾਂ ਜਿਹੜਾ ਪਤਾ ਨਹੀਂ ਕਿੰਨੀਆਂ ਬਿਮਾਰੀਆਂ ਨੂੰ ਖਤਮ ਕਰਨ ਵਾਲਾ ਲਸਣ ਹੈ। ਲਸਣ ਤੇ ਔਲਾ ਦਾ ਰਸ ਮਿਕਸ ਕਰਕੇ ਤੁਸੀਂ ਪੀਓ, ਤੁਹਾਨੂੰ ਸਟੋਕ ਜਿਹੜਾ ਹੁੰਦਾ ਉਹਦੇ ਨਾਲ ਬੜਾ ਫਰਕ ਪੈ ਜਾਏਗਾ। ਲਸਣ ਦਾ ਅਚਾਰ ਖਾਓ, ਤੁਹਾਡੇ ਹਾਰਟ ਦੀਆਂ ਦਰਦਾਂ, ਹਾਜ਼ਮ, ਸਰੀਰ ਨੂੰ ਜਿਹੜੀਆਂ ਪੀੜਾਂ ਦਰਦਾਂ ਹਟ ਜਾਂਦੀਆਂ ਨੇ। ਅਚਾਰ ਤੁਸੀਂ ਮੇਥੇ ਤੇ ਜੀਰਾ ਭੁੰਨ ਲਓ, ਉਹਨਾਂ ਨੂੰ ਪਾਊਡਰ ਬਣਾ ਲਓ, ਸਿਰਫ ਲੂਣ ਤੇ ਕਾਲੇ ਲਾਲ ਮਿਰਚ ਤੇ ਪੀਲੇ ਨਿੰਬੂ ਦਾ ਰਸ ਇੰਨਾ ਪਾਓ ਜਿਵੇਂ ਤਰੀ ਬਣ ਗਈ ਸਬਜ਼ੀ ਦੀ। ਇਹਦੇ ਵਿੱਚ ਤੇ ਕਾਲੀਆਂ ਮਿਰਚਾਂ ਥੋੜੀ ਛੱਡ ਦਿਓ, ਤੁਸੀਂ ਖਾ ਕੇ ਵੇਖਣਾ ਇੱਕ ਵਾਰੀ ਕਿੰਨਾ ਅੱਛਾ ਉਹਦੇ ਟੇਸਟ ਹੈ ਤੇ ਕਿੰਨੀਆਂ ਡਕਾਰ ਸ਼ੁਕਾਰ ਸਭ ਖਤਮ ਹੋ ਜਾਂਦੇ ਨੇ। ਇੱਕ ਲਸਣ ਨੂੰ ਕੱਦੂਕਸ ਕਰਕੇ ਨਾ ਸ਼ਹਿਦ ਪਾ ਕੇ 1 ਚਮਚ ਰੋਜ਼ ਖਾਂਦੇ ਰਹੋ, ਤੁਹਾਡਾ ਮੋਟਾਪਾ ਗੈਸ ਹਟ ਜਾਏਗਾ। ਲਸਣ ਜਿਹੜਾ ਦੁੱਧ ਚ ਉਬਾਲ ਕੇ 2 ਤੁਰੀਆਂ ਵੀ ਖਾਂਦੇ, ਤੁਹਾਡਾ ਬਲੱਡ ਜਿਹੜਾ ਗਾੜਾ ਪਤਲਾ ਹੋ ਜਾਏਗਾ। ਲਸਣ ਹਰ ਸਬਜ਼ੀ ਵਿੱਚ ਪੈਂਦਾ, ਤਾਂ ਹੀ ਆਪਣੀ ਸਬਜ਼ੀ ਸਵਾਦ ਲੱਗਦੀ ਆਪਾਂ ਨੂੰ। ਲਸਣ ਜਿਹੜਾ ਹੈ ਅੱਖ ਦੀ ਫਿੰਸੀ ਦੇ ਉੱਤੇ ਤੁਸੀਂ ਉਹ ਗੰਢੀ ਅੱਧੀ ਕੱਟ ਕੇ ਪਾਣੀ ਵੱਲ ਘਸਾ ਦਿਓ, ਪਾਣੀ ਲਾ ਦਿਓ, ਤੁਹਾਨੂੰ ਆਰਾਮ ਆ ਜਾਏਗਾ। ਲਸਣ ਦੀ ਗੰਢੀ ਛਿੱਲ ਕੇ ਨਾ ਸੁਰਮਚੂ ਮਾਰ ਕੇ ਅੱਖਾਂ 'ਚ ਪਾਓ, ਤੁਹਾਡੀ ਨਿਗਾਹ ਆ ਜਾਏਗੀ, ਤੁਹਾਡੀ ਜਿਹੜੀ ਅੱਖਾਂ ਦੀ ਖਾਰਿਸ਼ ਹੁੰਦੀ ਉਹ ਵੀ ਹਟ ਜਾਏਗੀ। ਲਸਣ ਤੇ ਗਾਜਰ ਦੁੱਧ ਦੀ ਖੀਰ ਬਣਾ ਕੇ ਖਾਓ, ਤੁਹਾਡੇ ਹੱਥ ਪੈਰ ਸੌਂਦੇ ਜਿਹੜੇ ਉਹ ਠੀਕ ਹੋ ਜਾਣਗੇ। 2-3 ਰਹਿ ਗਏ ਨੇ। ਲਸਣ ਦੀ ਹਲਦੀ ਜਿਹੜੀ ਹੈ, ਲਸਣ ਤੇ ਹਲਦੀ ਸਰੋਂ ਦਾ ਤੇਲ ਸਾੜ ਕੇ ਕਿੰਨੇ ਵੀ ਬੂੰਦਾਂ ਉਹਨਾਂ ਕੰਨਾਂ 'ਚ ਪਾਓ, ਤੁਹਾਡੀਆਂ ਕੰਨਾਂ 'ਚ ਦਰਦ ਰਾਈਟ ਵੇ ਹਟ ਜਾਏਗੀ। ਸਵੇਰੇ ਤੁਸੀਂ 1 ਤੁਰੀ ਲਸਣ ਦੀ ਤੁਸੀਂ ਖਾ ਲਓ ਕਰੋ ਨਾ, ਤੇ ਇਹਦੇ ਨਾਲ ਤੁਸੀਂ ਵੇਖਣਾ ਤੁਹਾਨੂੰ ਕਿੰਨੇ ਫਰਕ ਪੈਂਦੇ ਨੇ, ਬਹੁਤ ਦੁੱਖ ਦੂਰ ਹੋ ਜਾਂਦੇ ਇਹਦੇ ਨਾਲ। ਅਦਰਕ ਦਾ ਰਸ ਤੇ ਹਰੇ ਨਿੰਬੂ ਦਾ ਰਸ ਤੇ ਕੱਪ ਵਾਲੀ ਦਵਾਈ 'ਚ ਵੀ ਲਸਣ ਦਾ 1 ਰਸ ਪਾਣੇ ਆਪਾਂ ਕੱਪ, ਤੇ ਉਹ ਵੀ ਦਵਾਈ ਤਾਂ ਬਣਦੀ ਹੈ। ਲਸਣ ਜਿਹੜਾ ਹੈ ਨਾ, ਹਲਦੀ, ਅਦਰਕ, ਸ਼ਹਿਦ
ਤੇ ਆਪਣਾ ਲਸਣ ਦਾ ਰਸ ਤੇ ਅਦਰਕ ਦਾ ਰਸ ਤੇ ਹਲਦੀ ਤੇ ਸ਼ਹਿਦ ਮਿਰਚ ਜਿੰਨੀ ਤੁਹਾਡੇ ਮਸੂੜੇ ਪੱਕੇ ਹੋਣ, ਤੁਹਾਨੂੰ ਠੰਡਾ ਤੱਤਾ ਲੱਗੇ, ਤੁਹਾਡੇ ਦੰਦ ਪੀੜ ਹੋਵੇ, ਤੁਸੀਂ ਲਾਉਂਦੇ ਜਾਓਗੇ ਤੁਹਾਨੂੰ ਛੇਤੀ ਆਰਾਮ ਆ ਜਾਏਗਾ। ਲਸਣ 2 ਤੁਰੀਆਂ ਦੁੱਧ 'ਚ ਉਬਾਲ ਕੇ ਪੀਓ, ਤੁਹਾਡੀ ਲੰਗ ਜਿਹੜੀ ਟੀਵੀ ਵਾਲੀ ਲੰਗ ਹੈ ਨਾ, ਕਈ ਵਾਰ ਟੀਵੀ ਹੁੰਦੀ ਉਹਦੇ 'ਚ ਫਰਕ ਪੈ ਜਾਂਦਾ। ਲਸਣ ਛਿਲ ਕੇ ਨਾ ਕਿਸੇ ਭਾਂਡੇ 'ਚ ਪਾ ਕੇ ਸਾੜੋ, ਪੀਸ ਕੇ 3 ਗੁਣਾ ਸ਼ਹਿਦ ਪਾ ਕੇ ਰੱਖੋ, ਤੁਸੀਂ ਨਜ਼ਲਾ ਕਿੰਨਾ ਪੁਰਾਣਾ ਤੁਹਾਡਾ ਹਟ ਜਾਏਗਾ। ਬਾਕੀ ਹੁਣ ਬਾਤ ਕਰਨ ਲੱਗੀ ਬਹੁਤ ਲੰਬਾ ਹੈ। ਓਕੇ ਬੇਟੇ, ਥੈਂਕ ਯੂ ਜੀ, ਥੈਂਕ ਯੂ, ਧੰਨਵਾਦ ਹੈ ਜੀ, ਬਹੁਤ ਬਹੁਤ ਧੰਨਵਾਦ ਹੈ। ਜਿਹਦੇ ਕੋਲ ਵੀ ਕੁਛ ਹੁੰਦਾ ਹੈ ਤਾਂ ਜ਼ਰੂਰ ਤੁਸੀਂ ਸ਼ੇਅਰ ਕਰ ਲਿਆ ਕਰੋ। ਕਿਡਨੀ ਵਾਲਿਆਂ ਨੂੰ ਜ਼ਰੂਰ ਚਾਹੀਦਾ ਹੈ ਕਿ ਉਹ ਆਪਣਾ ਛੇਤੀ ਤੋਂ ਛੇਤੀ ਇਲਾਜ ਕਰਨ। ਕਿਡਨੀ ਰਿਵਰਸ ਕਰਨ ਦੇ ਲਈ ਵੀ ਦੱਸਿਆ ਗਿਆ ਸੀਗਾ ਕਿ ਪਾਣੀ ਦੇ ਟੱਬ ਦੇ ਵਿੱਚ ਤੁਸੀਂ ਜ਼ਰੂਰ ਬੈਠੋ, ਅਤੇ ਇੱਕ ਬੇਕਿੰਗ ਸੋਡਾ ਵੀ ਦੱਸਿਆ ਗਿਆ ਸੀ। ਇਹ ਸਾਰੀਆਂ ਚੀਜ਼ਾਂ ਤੁਸੀਂ ਇੱਕ ਵਾਰ ਨਹੀਂ ਕਰਨੀਆਂ, ਬਾਰ-ਬਾਰ ਕਰਦੇ ਰਹਿਣਾ। ਜਦੋਂ ਤੁਹਾਨੂੰ ਕੋਈ ਬਿਮਾਰੀ ਲੱਗ ਜਾਂਦੀ ਹੈ ਤਾਂ ਫਿਰ ਤੁਹਾਡੇ ਸਵਾਦ ਨਹੀਂ ਰਹਿੰਦੇ ਕਿ ਆਹ ਚੀਜ਼ ਮੈਨੂੰ ਸਵਾਦ ਨਹੀਂ ਲੱਗਦੀ ਅਤੇ ਇਹ ਚੀਜ਼ ਮੈਂ ਨਹੀਂ ਲੈਣੀ। ਅਤੇ ਅੱਧਾ ਕੁ ਚਮਚਾ ਕਿਸੇ ਨੇ ਬੇਕਿੰਗ ਸੋਡੇ ਦਾ ਲੈਣ ਨੂੰ ਵੀ ਕਿਹਾ ਸੀ। ਲੈਣ ਨੂੰ ਉੱਦਾਂ ਨਹੀਂ ਖਾਣਾ, ਪੀਣ ਨੂੰ ਕਿਹਾ ਸੀਗਾ। ਸੋ ਪੀਣਾ ਕਿਵੇਂ ਆ ਉਹ ਤੁਸੀਂ ਆਪਣਾ ਅਰੇਂਜ ਕਰਨਾ ਕਿ ਕਿਵੇਂ ਉਹਨੂੰ ਪੀ ਸਕਦੇ ਆ। ਕਈ ਚੀਜ਼ਾਂ ਆ ਜਿਹੜੀਆਂ ਨਹੀਂ ਸਵਾਦ ਹੁੰਦੀਆਂ ਖਾਣ ਦੇ ਲਈ, ਉਹ ਪਰ ਤੁਹਾਨੂੰ ਕਰਨੀਆਂ ਉਹ ਜ਼ਰੂਰ ਪੈਣਗੀਆਂ। ਅਤੇ ਹਲਦੀ ਅਤੇ ਕੁਆਰ ਦਾ ਜਿਹੜਾ ਗੁੱਦਾ ਹੈ ਜੈਲ ਆ ਉਹ ਲਵੋ, ਕ੍ਰੇਨਬੇਰੀ ਦਾ ਜੂਸ ਲਵੋ, ਗ੍ਰੇਪ ਜੂਸ ਲਵੋ। ਇਹ ਬਹੁਤ ਸਾਰੇ ਇਲਾਜ ਜਿਹੜੇ ਦੱਸੇ ਜਾਂਦੇ ਆ ਨਾ, ਇਹ ਕਰਨੇ ਪੈਣੇ ਆ। ਇਹ ਕਰਨੇ ਤੁਸੀਂ ਆਪ ਆ ਦੱਸ ਸਕਦੇ ਆ। ਸਾਰੇ ਸਾਡੇ ਵੀ ਦੱਸਣ ਵਾਲੇ ਉਹ ਦੱਸ ਜਾਂਦੇ ਆ, ਜਾਂ ਸਾਨੂੰ ਕੋਈ ਯਾਦ ਹੁੰਦਾ ਆ ਉਹ ਤੁਹਾਨੂੰ ਦੱਸ ਦਿੰਦੇ ਆ। ਡਾਕਟਰ ਤਾਂ ਵੈਸੇ ਕੋਈ ਨਹੀਂ ਹੈਗਾ, ਪਰ ਜਿਹਨਾਂ ਚੀਜ਼ਾਂ ਦੀ ਫੀਡਬੈਕ ਆਈ ਆ, ਜਿਹਨਾਂ ਲੋਕਾਂ ਨੂੰ ਆਰਾਮ ਆਉਂਦਾ ਹੈ ਕਿਸੇ ਚੀਜ਼, ਉਸੇ ਦੀ ਅਸੀਂ ਗੱਲ ਕਰਦੇ ਹਾਂ। ਅਮਰਜੀਤ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਛੋਟਾ ਵੀਰ ਅਮਰਜੀਤ ਬੋਲਦਾ। ਭੈਣ ਜੀ ਬੇਨਤੀ ਕਰਨੀ ਸੀ, ਮੈਂ ਨਾ ਮੈਪਰੋਜਿਲ ਖਾਨਾ ਹਾਰਟ ਬਰਨ ਤੋਂ ਲੈਂਦਾ ਮਾਰਨਿੰਗ ਇੱਕ ਟੈਬਲੇਟ ਰੋਜ਼ 40 ਦੀ, ਤੇ ਮੈਂ ਉਹ ਛੱਡਣੀ ਚਾਹੁੰਦਾ। ਕੋਈ ਜਗਵੀਰ ਭਾਜੀ ਨੂੰ ਜਾਂ ਕਿਸੇ ਨੂੰ ਪਤਾ ਹੋਵੇ ਤਾਂ ਦੱਸੋ। ਜਲਨ ਹੁੰਦੀ ਸੀ ਉਹ ਤੋਂ ਖਾਣਾ। ਹਾਂਜੀ ਹਾਂਜੀ ਠੀਕ ਹੈ ਭੈਣ ਜੀ, ਠੀਕ। ਓਕੇ ਭੈਣ, ਸਤਿ ਸ਼੍ਰੀ ਅਕਾਲ। ਥੈਂਕ ਯੂ। ਹਾਰਟ ਬਰਨ ਦੇ ਇਲਾਜ ਹੈਗੇ ਆ, ਤੁਸੀਂ ਗੋਲੀਆਂ ਚੱਕ ਲਿਆਉਣੇ, ਗੋਲੀਆਂ ਖਾਂਦੇ ਰਹਿੰਦੇ, ਉਹ ਫਿਰ ਕੰਮ ਕਰਨੋਂ ਵੀ ਹਟ ਜਾਂਦੀਆਂ ਆ। ਬਾਕੀ ਸ਼ੂਗਰ ਦਾ ਜਿਹੜਾ ਦੱਸਿਆ ਸੀਗਾ ਨਾ, ਉਹਦੇ ਵਿੱਚ 100 ਬਦਾਮ ਲੈਣੇ ਆ ਜਿਹੜੇ ਰੈਗੂਲਰ ਹੁੰਦੇ ਆ, ਅਤੇ ਕਾਲੀਆਂ ਮਿਰਚਾਂ ਜਿਹੜੀਆਂ ਹੁੰਦੀਆਂ ਉਹ ਵੀ ਗਿਣ ਕੇ 100 ਲੈਣੀਆਂ, ਅਤੇ 100 ਹੀ ਜਿਹੜੀ ਛੋਟੀ ਇਲਾਇਚੀ ਲੈਣੀ ਆ। 250 ਗ੍ਰਾਮ ਛੋਲੇ ਲੈਣੇ ਜਿਹੜੇ ਦਲੇ ਹੋਏ ਮਿਲਦੇ। ਅਤੇ ਵੈਸੇ 100 ਨਿੰਮ ਦਾ ਪੱਤਾ ਦੱਸਿਆ ਸੀ, ਉਹ ਪਰ ਜੇ ਤੁਹਾਨੂੰ ਪਾਊਡਰ ਮਿਲਦਾ ਜਾਂ ਤੁਹਾਨੂੰ ਉਹ ਟੁੱਟੇ ਹੋਏ ਮਿਲਦੇ ਤਾਂ ਉਹਦਾ ਪਾਊਡਰ ਬਣਾ ਲਓ। ਅਤੇ ਉਹ 2 ਕੁ ਚਮਚੇ ਦੱਸਿਆ ਸੀਗਾ। ਇਹ ਸਾਰੀਆਂ ਚੀਜ਼ਾਂ ਆ ਨਾ ਜਿਹੜੀਆਂ, ਇਹਨਾਂ ਨੂੰ ਕੁੱਟ ਲੈਣਾ ਅਤੇ ਰਲਾ ਕੇ ਰੱਖ ਲਓ। ਪਰ ਜੇ ਇਹਦੇ ਵਾਧੂ ਇਹਦੇ ਵਿੱਚ ਕੁਛ ਪਾਉਣਾ ਹੈ ਨਾ, ਤੁਸੀਂ ਤਾਂ ਥੋੜ੍ਹੇ ਜਿਹੇ ਮੇਥੇ ਜਾਂ ਮੇਥੀ ਆ ਜਿਹੜੀ ਉਹ ਵੀ ਕੁੱਟ ਕੇ ਪਾ ਸਕਦੇ। ਅਤੇ ਕਿਸੇ ਨੇ ਸ਼ੂਗਰ ਦਾ ਇਲਾਜ ਇਹ ਵੀ ਦੱਸਿਆ ਸੀ ਕਿ ਉਹਨਾਂ ਨੇ ਅਜਵਾਇਣ ਖਾਧੀ ਥੋੜ੍ਹਾ ਕੁ ਚਿਰ। ਅਜਵਾਇਣ ਸਵੇਰ ਨੂੰ ਖਾਣੀ ਆ ਅਤੇ ਚਿੱਥ ਕੇ ਖਾਣੀ ਆ, ਕੌੜੀ ਬਹੁਤ ਹੁੰਦੀ ਆ, ਪਰ ਉਸ ਤੋਂ ਬਾਅਦ ਛੇਤੀ ਕੁਛ ਖਾਣਾ ਪੀਣਾ ਅੱਧਾ ਪੌਣਾ ਘੰਟਾ, ਅਤੇ ਉਹਦੇ ਨਾਲ ਉਹਨਾਂ ਦੀ ਜਿਹੜੀ ਸ਼ੂਗਰ ਆ ਹਟ ਗਈ ਆ। ਬਾਕੀ ਹੁਣ ਜਿਹੜੇ ਨਵੇਂ ਸਾਡੇ ਨਾਲ ਜੁੜੇ ਆ ਉਹਨਾਂ ਨੂੰ ਕੌਲੀ ਵਾਲਾ ਵੀ ਦੱਸ ਦਿੰਦੇ ਆ ਕਿ ਸਵੇਰ ਨੂੰ ਉੱਠ ਕੇ ਤੁਸੀਂ ਇੱਕ ਕੌਲੀ ਪੁੱਠੀ ਮੁੰਦੀ ਮਾਰਨੀ ਆ, ਸਿੱਧੀ 'ਤੇ ਨਹੀਂ ਬੈਠਣਾ। ਕੌਲੀ ਜਿਹਦਾ ਥੱਲਾ ਥੋੜ੍ਹਾ ਚੌੜਾ ਹੋਵੇ ਉਹਨੂੰ ਕਿਸੇ ਲੱਕੜੀ ਦੇ ਟੇਬਲ 'ਤੇ, ਜਾਂ ਤੁਹਾਡੇ ਕੋਲ ਕੋਈ ਹੋਈ, ਕਈ ਵਾਰੀ ਟੇਬਲ ਨਹੀਂ ਹੁੰਦਾ, ਕੱਚ ਦੇ ਟੇਬਲ ਰੱਖੇ ਹੁੰਦੇ ਲੋਕਾਂ ਨੇ, ਜਾਂ ਉਹ ਹੁੰਦਾ ਜੀ ਝਰੀਟਾਂ ਨਾ ਪੈ ਜਾਣ, ਅਤੇ ਕਈ ਵਾਰੀ ਨਾ ਬਾਹਰ ਨੂੰ ਉਤਰੋ ਅਤੇ ਥੜੀ ਜਿਹੀ ਹੁੰਦੀ ਆ ਉਹਦੇ 'ਤੇ ਰੱਖ ਸਕਦੇ। ਅਤੇ ਜਿਹੜੀ ਤੁਹਾਡੀ ਲੋਅਰ ਬੈਕ ਹੁੰਦੀ ਆ ਉਹ ਉਹਦੇ 'ਤੇ ਰੱਖਣੀ, ਅਤੇ ਬੈਠ ਕੇ ਤੁਸੀਂ ਨਾ ਥੱਲੇ ਉਹਦੇ 'ਤੇ ਪਾਣੀ ਪੀਣਾ ਆ। 4-5 ਮਿੰਟ ਬੈਠਣਾ ਆ ਅਤੇ ਨਾਲ ਪਾਣੀ ਪੀ ਜਾਣਾ। ਉਹਦੇ ਨਾਲ ਲੋਕਾਂ ਦਾ ਸਰਵਾਈਕਲ ਵੀ ਠੀਕ ਹੋਇਆ, ਕਈਆਂ ਦੀਆਂ ਨਾੜਾਂ ਦੀਆਂ ਪ੍ਰੋਬਲਮਾਂ ਸੀ ਉਹ ਵੀ ਠੀਕ ਹੋਈਆਂ, ਲੋਕਾਂ ਦੀਆਂ ਕਈਆਂ ਦੀਆਂ ਲੱਤਾਂ ਦੁਖਦੀਆਂ ਸੀ ਉਹ ਵੀ ਉਹਦੇ ਨਾਲ ਠੀਕ ਹੋਈਆਂ। ਬਹੁਤ ਹੀ ਪ੍ਰੋਬਲਮ ਜਿਹੜੀ ਸ਼ੂਗਰ ਆ, ਕਈ ਲੋਕਾਂ ਨੂੰ ਉਸ ਦੇ ਨਾਲ ਸ਼ੂਗਰ ਤੋਂ ਵੀ ਆਰਾਮ ਆਇਆ। ਇਹ ਵੈਸੇ ਹੈਰਾਨਗੀ ਵਾਲੀ ਗੱਲ ਆ ਵੀ ਇਹ ਕੀ ਚੀਜ਼ ਆ। ਅਤੇ ਕਈ ਲੋਕਾਂ ਨੂੰ ਜਿਹੜੀ ਬੈਕ ਪੇਨ ਆ ਉਹ ਵੀ ਹਟੀ ਆ, ਕਿਸੇ ਦੀ ਲੱਤ 'ਚ ਦਰਦ ਹੁੰਦੀ ਆ, ਕੁਛ ਵੀ ਆ, ਪਰ ਜਦੋਂ ਇਹ ਇਲਾਜ ਅਸੀਂ ਆਪ ਕਰਦੇ ਹਾਂ ਨਾ, ਸਾਡੀ ਜਿਹੜੀ ਬਹੁਤੀ ਸਹਿਣ ਸ਼ਕਤੀ ਨਹੀਂ ਹੁੰਦੀ ਉਹ ਮੁੱਕ ਜਾਂਦੀ। ਇੱਕ ਤਾਂ ਅਸੀਂ ਕਹਿ ਦਿੰਦੇ ਹਾਂ ਸਾਨੂੰ ਇਹਦੇ ਨਾਲ ਆਰਾਮ ਨਹੀਂ ਆਉਣਾ, ਇਸ ਕਰਕੇ ਅਸੀਂ ਬਹੁਤਾ ਟਾਈਮ ਇਹਦੇ 'ਤੇ ਲਾਉਣਾ ਨਹੀਂ, ਅਤੇ ਜੇ ਆਉਣਾ ਵੀ ਹੈਗਾ ਤਾਂ ਅਸੀਂ ਤੁਹਾਨੂੰ ਥੋੜ੍ਹਾ ਜਿਹਾ ਟਾਈਮ ਦੇਣਾ ਪਊਗਾ, ਕਿਉਂਕਿ ਜਿਹੜੀਆਂ ਦੇਸੀ ਚੀਜ਼ਾਂ ਆ, ਦੇਸੀ ਇਲਾਜ ਆ, ਇਹ ਟਾਈਮ ਮੰਗਦੇ। ਬਿਮਾਰੀਆਂ ਤਾਂ ਅਸੀਂ ਪਤਾ ਨਹੀਂ ਕਦੋਂ ਦੀਆਂ ਪਾਲੀਆਂ ਹੁੰਦੀ, ਪਰ ਇਹਨਾਂ ਨੂੰ ਹਟਣ ਦੇ ਲਈ ਥੋੜ੍ਹਾ ਜਿਹਾ ਟਾਈਮ ਚਾਹੀਦਾ ਹੁੰਦਾ ਆ। 1-2 ਮਹੀਨੇ ਜ਼ਰੂਰ ਦੇਵੋ, ਔਖੇ ਤੁਸੀਂ ਜ਼ਰੂਰ ਹੋਵੋਗੇ, ਪਰ ਤੁਸੀਂ ਕਰਕੇ ਇਸ ਨੂੰ ਜ਼ਰੂਰ ਦੇਖ ਲਓ, ਆਰਾਮ ਆ ਜਾਊਗਾ। ਬਾਕੀ ਇਹ ਕੌਲੀ ਵਾਲਾ ਆ,
ਤੇ ਇਹ ਕੋਸ਼ਿਸ਼ ਜ਼ਰੂਰ ਕਰਿਓ ਕਿ ਜਿਹੜੀ ਕੌਲੀ ਆ ਪੁੱਠੀ ਮੁੰਦੀ ਮਾਰਨੀ ਹੈ। ਕੌਲੀ ਐ ਨਹੀਂ ਕਿ ਤਿੱਖੀ ਹੈ ਤੇ ਉਹਦੇ ਉੱਤੇ ਬੈਠਣ ਦੀ ਕੋਸ਼ਿਸ਼ ਕਰਨੀ, ਨਹੀਂ, ਉਸ ਜਿਹੜੀ ਕੌਲੀ ਆ ਉਹਦੇ ਉੱਪਰ ਤੁਹਾਡੀ ਬੈਕ ਪੇਨ ਆ ਜਿਹੜੀ ਮਿਡਲ ਦੇ ਵਿੱਚ ਬੈਕ ਆ ਜਿਹੜੀ ਨਾ ਲੋਅਰ ਬੈਕ ਆ ਉਹ ਟਿਕਣੀ ਚਾਹੀਦੀ ਆ। ਸਿੱਧੇ ਬੈਠਣਾ ਆ ਤੁਸੀਂ ਤੇ ਕੋਸ਼ਿਸ਼ ਕਰਨੀ ਆ ਕਿ ਪੈਰ ਨੰਗੇ ਹੋਣ, ਥੱਲੇ ਲੱਗਣ ਤੇ 5 ਮਿੰਟ ਘੱਟੋ ਘੱਟ 5 ਮਿੰਟ ਤੁਸੀਂ ਜ਼ਰੂਰ ਬੈਠਣਾ ਹੈ। ਆਰਾਮ ਬਹੁਤਿਆਂ ਨੂੰ ਆਇਆ, ਕਈ ਵਾਰ ਦੱਸਦੇ ਨਹੀਂ, ਮੈਨੂੰ ਹੀ ਦੱਸੀ ਜਾਂਦੇ ਰਹਿੰਦੇ ਆ, ਪਰ ਤੁਸੀਂ ਕਾਲ ਕਰਕੇ ਦੱਸ ਸਕਦੇ ਆ ਜਿਹੜੀ ਪ੍ਰੋਬਲਮ ਤੋਂ ਹੀ ਆਰਾਮ ਆਉਂਦਾ ਹੈ, ਤਾਂ ਕਿ ਹੋਰ ਵੀ ਕੋਈ ਉਸ ਨੂੰ ਕਰਕੇ ਦੇਖ ਸਕੇ। ਤਾਂ ਇਹੀ ਪ੍ਰੋਗਰਾਮ ਹੈ ਜੀ, ਤੁਸੀਂ ਇਸ ਨੂੰ ਪੋਡਕਾਸਟ ਦੇ ਉੱਤੇ ਵੀ ਸੁਣ ਸਕਦੇ ਆ ਤੇ ਉਸੇ ਦੇ ਨਾਲ ਇਸ ਨੂੰ YouTube ਦੇ ਉੱਤੇ ਵੀ ਪਾ ਦਿੱਤਾ ਜਾਂਦਾ ਆ, ਉੱਥੇ ਵੀ ਸੁਣ ਸਕਦੇ ਆ, ਉੱਥੇ ਹੌਲੀ ਕਰਕੇ ਵੀ ਸੁਣ ਸਕਦੇ ਆ, ਉਸ ਨੂੰ ਉੱਥੇ ਸਟਾਪ ਕਰਕੇ ਵੀ ਲਿਖ ਸਕਦੇ ਆ ਚੀਜ਼ਾਂ। ਜਦੋਂ ਇਲਾਜ ਪੁੱਛਦੇ ਉਹਨਾਂ ਨੂੰ ਸੁਣਿਆ ਜ਼ਰੂਰ। ਬਹੁਤ ਵਾਰੀ ਮੈਂ ਦੇਖਦੀ ਹਾਂ ਤੁਸੀਂ ਇਲਾਜ ਪੁੱਛ ਜਾਂਦੇ ਆ ਪਰ ਸੁਣਦੇ ਨਹੀਂ, ਦੁਬਾਰਾ ਉਸੇ ਅਗਲੀ ਵੀਕ ਉਹੀ ਇਲਾਜ ਤੁਸੀਂ ਪੁੱਛਦੇ। ਬਹੁਤ ਇਲਾਜ ਦੱਸੇ ਜਾਂਦੇ, ਇਹਦੇ ਵਿੱਚ ਕੋਈ ਤੁਹਾਡਾ ਪੈਨੀ ਨਹੀਂ ਲੱਗਦੀ, ਪੈਸਾ ਨਹੀਂ ਲੱਗਦਾ, ਇਸ ਮੁਫਤ ਦੇ ਵਿੱਚ ਤੁਹਾਨੂੰ ਇਲਾਜ ਮਿਲਦੇ ਘਰ ਬੈਠਿਆਂ ਨੂੰ। ਤੇ ਹੁਣ ਇਸ ਦੇ ਨਾਲ ਸਾਡਾ ਪ੍ਰੋਗਰਾਮ ਇੱਥੇ ਹੀ ਸਮਾਪਤ ਆ। ਬਲਵਿੰਦਰ